अस्सलाम वालेकुम सत श्री अकाल सारे दोस्तां नूं जी आਇਆਂ ਨੂੰ। ਅੱਜ ਦਾ ਸਾਡਾ ਟੌਪਿਕ ਜਿਹੜਾ ਹੈ ਉਹ ਹੈ ਸਲਾਮ ਉਸਤਾਦ ਜੀ। ਉਸਤਾਦ ਉਹ ਹਸਤੀ ਹੈ ਜਿਹੜੀ ਸਾਨੂੰ ਇਲਮ ਦਿੰਦੀ ਹੈ, ਜੋ ਅਸੀਂ ਨਹੀਂ ਜਾਣਦੇ ਉਹ ਸਾਨੂੰ ਦੱਸਦੀ ਹੈ। ਉਸਤਾਦ ਦੀ ਸ਼ਾਨ ਜਿਹੜੀ ਹੈ ਉਹਨੂੰ ਜਿੰਨਾ ਵੀ ਅਸੀਂ ਬਿਆਨ ਕਰੀਏ ਉਹ ਘੱਟ ਹੈ। ਅਸੀਂ ਅੱਜ ਜੋ ਕੁਝ ਵੀ ਹੈ, ਕੁਝ ਸ਼ਬਦ ਮੂੰਹੋਂ ਬੋਲਦੇ ਹਾਂ, ਕੁਝ ਕਹਿੰਦੇ ਆ, ਇਹਦੇ ਪਿੱਛੇ ਕੋਈ ਨਾ ਕੋਈ ਸਾਡੇ ਉਸਤਾਦ ਦੀ ਤਰਬੀਅਤ ਜ਼ਰੂਰ ਹੁੰਦੀ ਹੈ। ਔਰ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਉਸਤਾਦ ਦੀ ਇੱਜ਼ਤ ਕਰਦਾ ਹੈ ਉਹ ਬਾਮੁਰਾਦ ਹੁੰਦਾ ਹੈ, ਬਾਅਦਬ ਬਾਨਸੀਬ, ਬੇਅਦਬ ਬੇਨਸੀਬ। ਉਸਤਾਦ ਔਰ ਵਾਲदैन ਦੋ ਅਜਿਹੀਆਂ ਹਸਤੀਆਂ ਨੇ ਕਿ ਇਹਨਾਂ ਦੀ ਔਲਾਦ, ਇਹਨਾਂ ਦੇ ਸ਼ਾਗਿਰਦ ਇਹਨਾਂ ਤੋਂ ਜਦੋਂ ਵੀ ਅੱਗੇ ਵੱਧਦੇ ਨੇ ਖੁਸ਼ ਹੁੰਦੇ ਨੇ। ਇਹਨਾਂ 'ਚ ਹਸਦ ਨਹੀਂ, ਇਹਨਾਂ ਦੋ ਹਸਤੀਆਂ ਦੇ ਵਿੱਚ। ਤੇ ਅੱਜ ਸਾਡਾ ਜਿਹੜਾ ਟੌਪਿਕ ਹੈ, ਅਸੀਂ ਸਾਰੇ ਰਲ ਮਿਲ ਕੇ ਆਪਣੇ ਉਸਤਾਦਾਂ ਨੂੰ ਯਾਦ ਕਰਾਂਗੇ। ਸਾਡੇ ਪੰਜਾਬ ਦੇ ਵਿੱਚ ਉਸਤਾਦ ਦੀ ਇੱਜ਼ਤ ਔਰ ਉਹਦਾ ਇਹਤਰਾਮ, ਅਸੀਂ ਸਾਰੇ ਇਸ ਚੀਜ਼ ਨੂੰ ਜਾਣਦੇ ਹਾਂ। ਜਿਸ ਵੇਲੇ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਤੇ ਉਸਤਾਦ ਕੁੱਟਮਾਰ ਵੀ ਲੈਂਦੇ ਸੀ, ਬਲਕਿ ਆਪਣਾ ਹੱਕ ਸਮਝਦੇ ਸੀਗੇ। ਔਰ ਜਿਹੜੇ ਪੜ੍ਹਨ ਵਾਲੇ ਸੀ ਜਾਂ ਵਾਲदैन ਜਿਹੜੇ ਸੀ ਦੇ ਮਾਂ ਪਿਓ ਹੁੰਦੇ ਸੀ, ਉਹ ਵੀ ਇਸ ਹੱਕ ਨੂੰ ਉਸਤਾਦ ਦੇ ਨੂੰ ਤਸਲੀਮ ਕਰਦੇ ਸੀ। ਲੇਕਿਨ ਉਹ ਉਸਤਾਦ ਗੁੱਸੇ ਨਾਲ ਨਹੀਂ ਸੀ ਮਾਰਦਾ, ਬਲਕਿ ਉਹ ਤੇਹ ਔਰ ਮੁਹੱਬਤ ਉਹਦੇ ਵਿੱਚ ਮੌਜੂਦ ਹੁੰਦਾ ਸੀ। ਇਹੋ ਜਿਹੇ ਉਸਤਾਦ ਵੀ ਦੇਖੇ ਨੇ ਜਿਨ੍ਹਾਂ ਨੇ ਆਪਣੀਆਂ ਰਾਤਾਂ ਦੀਆਂ ਨੀਂਦਾਂ ਉਹਨਾਂ ਨੂੰ ਕੁਰਬਾਨ ਕਰਕੇ ਆਪਣੇ ਸ਼ਾਗਿਰਦਾਂ ਨੂੰ ਪੜ੍ਹਾਇਆ। ਯਾਨੀ ਜਿੰਨਾ ਵੀ ਅਸੀਂ ਉਸਤਾਦ ਦੇ ਬਾਰੇ ਦੇ ਵਿੱਚ ਗੱਲਾਂ ਕਰੀਏ, ਸ਼ਾਇਦ ਵੇਲਾ ਜਿਹੜਾ ਹੈ ਉਹ ਮੁੱਕ ਜਾਵੇ, ਉਸਤਾਦ ਦੀ ਸ਼ਾਨ ਜਿਹੜੀ ਹੈ ਉਹ ਸ਼ਾਇਦ ਸਾਡੇ ਕੋਲੋਂ ਬਿਆਨ ਨਾ ਹੋ ਸਕੇ। ਤੇ ਸਾਡੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜਿਹੜੇ ਉਸਤਾਦ ਸੀ, ਜਿਸ ਵੇਲੇ ਅਸੀਂ ਕੋਈ ਝਾਤੀ ਮਾਰਦੇ ਹਾਂ 47 ਤੋਂ ਪਹਿਲੇ ਦੀ, ਅਕਸਰ ਕਿਸੇ ਕਹਾਣੀਆਂ ਤੁਸੀਂ ਸੁਣੇ ਨੇ, ਅਕਸਰ ਬਜ਼ੁਰਗਾਂ ਦੇ ਇੰਟਰਵਿਊ ਤੁਸੀਂ ਮੁਖਤਲਿਫ ਚੈਨਲਾਂ ਦੇ ਰਾਹੀਂ ਸੁਣੇ ਹੋਣਗੇ। ਤੇ ਕਿਸੇ ਦਾ ਉਸਤਾਦ ਜਿਹੜਾ ਸੀਗਾ ਉਹ ਮੁਸਲਮਾਨ ਸੀ, ਕਿਸੇ ਦਾ ਸਿੱਖ ਸੀ, ਕਿਸੇ ਦਾ ਹਿੰਦੂ ਸੀ। ਲੇਕਿਨ ਅੱਜ ਵੀ ਜਿਸ ਵੇਲੇ ਕੋਈ ਵੀ ਸ਼ਾਗਿਰਦ ਜਿਹੜਾ ਆਪਣੇ ਉਹਨਾਂ ਉਸਤਾਦਾਂ ਨੂੰ ਯਾਦ ਕਰਦਾ ਹੈ ਜਿਹੜੇ ਕਿਸੇ ਵੀ ਧਰਮ ਦੇ ਨਾਲ ਤਾਲੁਕ ਰੱਖਦੇ ਸੀ, ਉਹਨਾਂ ਦੀਆਂ ਅੱਖਾਂ ਜਿਹੜੀਆਂ ਮੁਹੱਬਤ ਔਰ ਪਿਆਰ ਦੇ ਨਾਲ ਗਿੱਲੀਆਂ ਹੋ ਜਾਂਦੀਆਂ। ਤੇ ਇੱਕ ਵਾਕਿਆ ਪਿਛਲੇ ਦਿਨਾਂ ਪੜ੍ਹਿਆ ਕਿ ਇੱਕ ਉਸਤਾਦ ਕਿਸੇ ਤਕਰੀਬ ਦੇ ਵਿੱਚ ਮੌਜੂਦ ਸੀ ਤੇ ਦੂਰੋਂ ਇੱਕ ਬੰਦਾ ਜਿਹੜਾ ਹੈ ਦੌੜਦਾ ਹੋਇਆ ਆਇਆ ਤੇ ਉਸਤਾਦ ਦੇ ਪੈਰੀਂ ਡਿੱਗ ਪਿਆ। ਕਹਿੰਦਾ, ਉਸਤਾਦ ਜੀ, ਤੁਹਾਨੂੰ ਵੇਖ ਕੇ ਮੈਂ ਵੀ ਉਸਤਾਦ ਬਣਨ ਦਾ ਫੈਸਲਾ ਕੀਤਾ ਸੀ। ਤੁਹਾਨੂੰ ਸ਼ਾਇਦ ਯਾਦ ਵੀ ਨਾ ਹੋਵੇ ਕਿ ਮੈਂ ਤੁਹਾਡਾ ਸ਼ਾਗਿਰਦ ਹਾਂ। ਉਹਨੇ ਉਸਤਾਦ ਨੂੰ ਯਾਦ ਦਿਵਾਇਆ ਕਿ ਫਲਾਣੇ ਸਕੂਲੇ ਫਲਾਣੀ ਕਲਾਸ ਦੇ ਵਿੱਚ ਮੈਂ ਤੁਹਾਡੇ ਕੋਲ ਪੜ੍ਹਦਾ ਰਿਹਾ। ਤੇ ਉਸਤਾਦ ਨੇ ਪੁੱਛਿਆ ਕਿ ਮੇਰੀ ਕਿਹੜੀ ਐਸੀ ਗੱਲ ਸੀ ਜਿਹੜੀ ਤੈਨੂੰ ਪਸੰਦ ਆਈ ਤੇ ਤੂੰ ਉਸਤਾਦ ਬਣ ਗਿਆ। ਕਹਿੰਦਾ, ਤੁਹਾਨੂੰ ਉਸਤਾਦ ਜੀ ਯਾਦ ਹੋਣਾ, ਇੱਕ ਵਾਰੀ ਸਾਡੇ ਕਿਸੇ ਹਮ ਜਮਾਤ ਕਲਾਸ ਫੈਲੋ ਦੀ ਘੜੀ ਗੁੰਮ ਹੋ ਗਈ ਸੀ ਤੇ ਤੁਸੀਂ ਸਾਰਿਆਂ ਦੇ ਕੋਲੋਂ ਪੁੱਛਿਆ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਘੜੀ ਕਿਹਦੇ ਕੋਲੇ ਹੈ। ਤੇ ਫਿਰ ਤੁਸੀਂ ਸਾਰਿਆਂ ਨੂੰ ਕੰਧ ਵੱਲ ਨੂੰ ਮੂੰਹ ਕਰਕੇ ਖੜਾ ਹੋਣ ਦਾ ਕਿਹਾ। ਯਾਨੀ ਸਾਰਿਆਂ ਦੇ ਅੱਖਾਂ ਜਿਹੜੀਆਂ ਸੀ ਉਹ ਕੰਧ ਵੱਲ ਨੂੰ ਸੀ ਤੇ ਹੱਥ ਜਿਹੜੇ ਸੀ ਦੇ ਉਹ ਪਿੱਛੇ ਬੰਨੇ ਹੋਏ ਸੀ ਸਾਰਿਆਂ ਨੇ। ਤੇ ਉਸਤਾਦ ਜੀ, ਤੁਸੀਂ ਸਾਰਿਆਂ ਦੀ ਤਲਾਸ਼ੀ ਲਈ ਔਰ ਉਹ ਘੜੀ ਮੇਰੀ ਜੇਬ 'ਚ ਸੀ ਦੇ,
ਤੁਸੀਂ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਕਿ ਘੜੀ ਮੇਰੇ ਕੋਲੇ ਹੈ, ਮੈਂ ਚੋਰੀ ਕੀਤੀ ਹੈ। ਇੱਕ ਐਡਾ ਵੱਡਾ ਰਾਜ਼ ਸੀ ਜਿਹੜਾ ਤੁਸੀਂ ਛੁਪਾ ਲਿਆ ਔਰ ਮੈਨੂੰ ਬਦਨਾਮ ਨਹੀਂ ਹੋਣ ਦਿੱਤਾ। ਉਸਤਾਦ ਹੱਸ ਪਿਆ, ਕਹਿੰਦਾ ਪੁੱਤ ਮੈਨੂੰ ਵੀ ਅੱਜ ਪਤਾ ਲੱਗਾ ਕਿ ਘੜੀ ਤੇਰੀ ਜੇਬ 'ਚ ਸੀ। ਕਿਉਂ ਜੇ ਮੈਂ ਜਿਸ ਵੇਲੇ ਤਲਾਸ਼ੀ ਲੈ ਰਿਹਾ ਸੀ, ਮੈਂ ਵੀ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ। ਤੇ ਇਹ ਉਸਤਾਦ ਨੇ, ਇਹ ਉਸਤਾਦ ਦੀ ਸ਼ਾਨ ਹੈ, ਇਹ ਉਸਤਾਦ ਦਾ ਰੁਤਬਾ ਹੈ ਕਿ ਉਸਤਾਦ ਆਪਣੇ ਸ਼ਾਗਿਰਦ ਦੀਆਂ ਗਲਤੀਆਂ ਨੂੰ ਜਾਣਦਿਆਂ ਹੋਇਆਂ ਵੀ ਉਹਨਾਂ ਨੂੰ ਛੁਪਾਉਂਦਾ ਹੈ ਤੇ ਉਸਤਾਦ ਆਪਣੇ ਸ਼ਾਗਿਰਦ ਦੇ ਵਿੱਚ ਖੂਬੀਆਂ ਨਾ ਵੀ ਹੋਣ ਤੇ ਫਿਰ ਵੀ ਉਹਨਾਂ ਨੂੰ ਸਲਾਹੁੰਦਾ ਹੈ। ਅੱਜ ਅਸੀਂ ਸਾਰੇ ਰਲ ਮਿਲ ਕੇ ਆਪਣੇ ਉਹਨਾਂ ਉਸਤਾਦਾਂ ਨੂੰ ਯਾਦ ਕਰਾਂਗੇ ਜਿਨ੍ਹਾਂ ਨੇ ਸਾਡੀ ਹਯਾਤੀ ਨੂੰ ਬਦਲ ਦਿੱਤਾ ਹੈ ਤੇ ਕੋਈ ਨਾ ਕੋਈ ਗੱਲਾਂ ਵੀ ਉਹਨਾਂ ਦੀਆਂ ਤੁਹਾਨੂੰ ਯਾਦ ਹੋਣਗੀਆਂ ਤੇ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਸਾਰੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਇਹ ਵੀ ਅੱਜ ਕਹਿ ਲਓ ਕਿ ਖਰਾਜੇ ਤਹਿਸੀਨ ਹੈ ਦਾ ਦਿਨ ਹੈ ਆਪਣੇ ਉਸਤਾਦਾਂ ਨੂੰ ਪੇਸ਼ ਕਰਨ ਦਾ। ਔਰ ਅੱਜ ਜਿਸ ਤਰ੍ਹਾਂ ਅਸੀਂ ਆਪਣੇ ਉਸਤਾਦਾਂ ਨੂੰ ਯਾਦ ਕਰਾਂਗੇ, ਹੋ ਸਕਦਾ ਹੈ ਕਿ ਕੋਈ ਨਾ ਕੋਈ ਕਰਜ਼ ਜਿਹੜਾ ਹੈ ਉਹ ਸਾਡੇ ਸਿਰ ਤੇ ਜਿਹੜਾ ਹੈ ਉਹਨੂੰ ਕਿਸੇ ਨਾ ਕਿਸੇ ਹਵਾਲੇ ਦੇ ਨਾਲ ਅੱਜ ਅਦਾ ਕਰੀਏ। ਤੇ ਸਾਡੇ ਨਾਲ ਬੜੇ ਦਿਨਾਂ ਬਾਅਦ ਅਰੋੜਾ ਸਾਹਿਬ ਵੀ ਮੌਜੂਦ ਨੇ। ਸਤਿ ਸ੍ਰੀ ਅਕਾਲ ਜੀ। ਤੇ ਬੜਾ ਅੱਜ ਚਾਅ ਚੜ੍ਹ ਰਿਹਾ ਸਾਨੂੰ, ਕਿਉਂਕਿ ਜਿਸ ਵੇਲੇ ਅਰੋੜਾ ਸਾਹਿਬ ਸਕਰੀਨ ਤੇ ਨਜ਼ਰ ਆਉਂਦੇ ਨੇ ਉਸ ਦਿਨ ਸਾਡੀ ਚੈਨਲ ਦੀ ਰੇਟਿੰਗ ਵੀ ਵੱਧ ਜਾਂਦੀ ਹੈ ਤੇ ਉਡੀਕਦੇ ਰਹੀਦਾ ਇਹਨਾਂ ਨੂੰ। ਤੇ ਅੱਜ ਅਸੀਂ ਇਹਨਾਂ ਅੱਗੇ ਬੇਨਤੀ ਕਰਾਂਗੇ, ਗੁਜ਼ਾਰਿਸ਼ ਕਰਾਂਗੇ ਕਿ ਅੱਜ ਦੇ ਟੌਪਿਕ ਦੇ ਹਵਾਲੇ ਦੇ ਨਾਲ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝੇ ਕਰ। ਇਸ ਵਕਤ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਬਹੁਤ ਚੰਗੇ ਅਲਫਾਜ਼ ਨਾਲ ਮੇਰੇ ਉੱਚੀ ਆਇਆ ਰੱਖਿਆ। मैं सर दोस्तों ਦੱਸ ਦਵਾਂ ਮੇਰੀ ਕੋਈ ਨਾਰਾਜ਼ਗੀ ਕਿਸੇ ਨਾਲ ਨਹੀਂ ਹੈ। ਮੈਂ ਅੱਜ ਕੱਲ ਕੰਮ ਸੈਟਰਡੇ ਸੰਡੇ ਮੈਂ ਸਵੇਰੇ ਕੰਮ ਤੋਂ ਮੈਨੂੰ ਵਕਤ ਘੱਟ ਹੈ, ਕੰਮ ਕਈ ਮੁਸ਼ਕਿਲ ਦੀ ਗੱਲ ਕਰਨੀ। ਅੱਜ ਵੀ ਮੈਂ ਆਪਣੇ ਦੋਸਤ ਨੂੰ ਰਿਕੁਐਸਟ ਕੀਤੀ ਕਿ ਯਾਰ ਕਾਰ ਤੂੰ ਚਲਾ ਲੈ, ਮੈਂ ਕਾਰ ਬੈਠ ਕੇ ਗੱਲ ਕਰ ਰਿਹਾ। ਮੈਂ ਕਾਰ ਨੂੰ ਚਲਾ ਰਿਹਾ, ਕਾਰ ਚਲਾ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਤੇ ਅਸੀਂ ਜਾਣਾ ਸੀ ਕਿਸੇ ਕਲਾਇੰਟ ਨੂੰ ਮਿਲਣ ਵਾਸਤੇ, ਸੋ ਮੈਂ ਇਸ ਜ਼ਰੀਏ ਤੁਹਾਡੇ ਨਾਲ ਗੱਲ ਕਰ ਰਿਹਾ ਸੀ। ਇਸ ਕਰਕੇ ਮੈਂ ਸਭ ਤੋਂ ਪਹਿਲਾਂ ਮਾਫੀ ਚਾਹੁੰਦਾ ਤੁਹਾਡੇ ਸਾਰੇ। ਜਿਹੜੀ ਤੁਸੀਂ ਉਸਤਾਦਾਂ ਬਾਰੇ ਗੱਲ ਕੀਤੀ ਨਾ, ਬੜੀ ਖੂਬਸੂਰਤ ਗੱਲ ਹੈ ਪ੍ਰੋਫੈਸਰ ਸਾਹਿਬ। ਮੈਂ ਤੁਹਾਡੀ ਗੱਲ ਬਾਤ ਸੁਣ ਰਿਹਾ ਸੀ, ਮੇਰਾ ਖਿਆਲ ਕੋਈ ਸਿਗਨਲ ਦਾ ਪ੍ਰੋਬਲਮ ਆ ਰਿਹਾ ਮੇਰੀ ਜ਼ਿੰਦਗੀ ਵਿੱਚ ਅਰੋੜਾ ਸਾਹਿਬ ਜੀ 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 ਤੁਹਾਡੀ ਗੱਲਬਾਤ ਸੁਣ ਰਿਹਾ ਸੀ। ਤੁਸੀਂ ਆਪਣੇ ਕਿਸੇ ਇੱਕ ਉਸਤਾਦ ਦਾ ਜ਼ਿਕਰ ਕਰਨਾ, ਕਿਹਦਾ ਜ਼ਿਕਰ ਕਰਾਂਗਾ? ਮੇਰੀ ਜ਼ਿੰਦਗੀ ਦੇ ਉਸਤਾਦ ਵੀ ਬੜੇ ਨੇ, ਬਹੁਤ ਜਣੇ ਬਹੁਤ ਸਮਝੇ ਆਪਣੀ ਜ਼ਿੰਦਗੀ ਵਿੱਚ। ਖਾਸ ਤੌਰ ਤੇ ਜਿਹਨੂੰ ਯਾਦ ਕਰਾਂ, ਆਪਣੇ 25 ਜਮਾਤ ਦੇ ਉਸਤਾਦ ਜਿਹਨਾਂ ਨੇ ਕਾਇਦਾ ਪੜ੍ਹਨਾ ਸਿਖਾਇਆ, ਜਿਹਨਾਂ ਨੇ ਕਾਇਦਾ ਪੜ੍ਹਨਾ ਸਿਖਾਇਆ, ਤੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਹੋते ਰਹੇ, ਅੱਗੇ ਬਹੁਤ ਕੁਝ ਸਿੱਖਿਆ। ਹਰ ਉਸਤਾਦ ਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਦਿੱਤਾ। ਜੇ ਤੁਸੀਂ ਲੈਣਾ ਤਾਂ ਹਰ ਉਸਤਾਦ ਦੀ ਕਿਸੇ ਨੂੰ ਕਹਿ ਦੇ ਦਿਆ। अपना बचपन की आज याद करता हूँ तो मैं गर्म सुबह आ करता था। मैं हल्की बर्दाश्त नहीं कर सकती, मेरे कोई गलत गल लगी तो ऊंची आवाज में गल कर उम्र के नाल काफी तब्दील हो गया। तो याद करना आज भी मैं अपनी जगह क्योंकि मैं सुबह आ और थोड़ा वक्त नहीं लड़ पे याद कभी कुछ किया नहीं, मारिया कुछ किया नहीं, ऐसा कुछ भी नहीं किया जिसका बुरा लगता था। मैं आज भी याद करता प्यार में कैसे लोगों मैं अपने अंदर महसूस करता भी। मैं कमल गुप्ता, मैं आज भी याद दयानतदारी वास्ते जिस तरीके समझाया मेरी गलत गल बारे। इस तरह बहुत सारे होर उस्ताद होंगे, मैं अगे जाके एक करके जिक्र करांगा कि किस को मैं की सीखा, किस ने की दिता जिंदगी विच। पर ये गल बहुत दिल नूं छूण वाला टॉपिक है। उस्ताद साडी जिंदगी हर तरफ ने जिहड़ा कुछ सिखा जाए उस्ताद है, तो स्कूल उस्ताद को हमेशा याद है, उसका हयात याद जी। ਤੁਹਾਡੀ ਆਵਾਜ਼ ਜਿਹੜੀ ਹੈ ਅਰੋੜਾ ਸਾਹਿਬ ਕੋਈ ਥੋੜੀ ਜੀ ਸਾਨੂੰ ਡਿਸਟਰਬ ਕਰ ਰਹੀ ਸੀ।
शायद कोई सिग्नल का थोड़ा बहुत प्रॉब्लम है ते दोबारा अगर कनैक्ट होवो साडे नाल ते जी अरोड़ा साहब बड़ियां सोहणियां गल्लां कर रहे सीगे और साडे नाल मौजूद सीगे उस्ताद अरोड़ा साहब ने जिस तरह किया कि जिस वेले ਅਸੀਂ याद करिए अपने किसी उस्ताद ਨੂੰ ਕਿਸੇ ਇੱਕ ਦਾ ਇੰਤਖਾਬ ਕਰਨਾ ਪਵੇ ਕਿ ਕਿਹੜਾ ਐਸਾ ਉਸਤਾਦ ਹੈ ਕਿ ਜਿਹੜਾ ਸਾਡੇ ਵਾਸਤੇ ਇੱਕ ਯਾਦ ਹੈ ਔਰ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਵੈਸੇ ਤਾਂ ਉਸਤਾਦ ਕੋਈ ਵੀ ਹੋਵੇ ਬੰਦਾ ਉਹਨੂੰ ਭੁੱਲ ਨਹੀਂ ਸਕਦਾ ਕਿਉਂਕਿ ਕਿਸੇ ਵੀ ਬੰਦੇ ਨੇ ਕੋਈ ਵੀ ਜਿਹੜਾ ਪਿਆਰ ਔਰ ਮੁਹੱਬਤ ਦੇ ਨਾਲ ਕਿਸੇ ਨੂੰ ਕੋਈ ਗੱਲ ਦੱਸੀ ਹੋਵੇ ਤੇ ਉਹ ਉਸਤਾਦ ਦਾ ਦਰਜਾ ਰੱਖਦੇ ਨੇ ਤੇ ਇਸੇ ਤਰ੍ਹਾਂ ਅਸੀਂ ਅਗਰ ਇੱਕ ਕਿਸੇ ਉਸਤਾਦ ਦਾ ਇੰਤਖਾਬ ਕਰਨਾ ਹੋਵੇ ਤੇ ਸਾਡੇ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਕਿ ਕਿਹੜਾ ਇੱਕ ਉਸਤਾਦ ਹੈ ਲੇਕਿਨ ਫਿਰ ਵੀ ਉਹ ਉਸਤਾਦ ਸਾਨੂੰ ਬਹੁਤ ਯਾਦ ਆਉਂਦਾ ਜਿਹਨੇ ਸਾਨੂੰ ਕੱਚੀ ਪੱਕੀ ਦੇ ਵਿੱਚ ਪੜਾਇਆ ਹੁੰਦਾ ਜਿਹਨੇ ਸਾਨੂੰ ਪਹਿਲੀ ਵਾਰੀ ਕਲਮ ਕਿਵੇਂ ਫੜਨਾ ਹੈ ਸਬਕ ਕਿਵੇਂ ਪੜ੍ਹਨਾ ਹੈ ਸ਼ਬਦ ਔਰ ਅੱਖਰ ਜਿਹੜੇ ਨੇ ਉਹ ਕਿਵੇਂ ਆਪਸ ਦੇ ਵਿੱਚ ਜੋੜਨੇ ਆ ਕਿਵੇਂ ਤੁਸੀਂ ਪਹਾੜੇ ਜਿਹੜੇ ਨੇ ਉਹ ਪੜ੍ਹਨੇ ਨੇ ਯਾਨੀ ਸਮਝ ਲਓ ਕਿ ਸਾਡਾ ਉਹ ਮੁੱਢ ਜਿਹੜਾ ਬੰਨਣ ਵਾਲਾ ਉਸਤਾਦ ਹੁੰਦਾ ਹੈ ਔਰ ਫਿਰ ਸਾਰੀ ਉਸ ਮੁੱਢ ਦੇ ਉੱਤੇ ਜਿੰਨੀ ਵੀ ਵੱਡੀ ਬਿਲਡਿੰਗ ਬਣਦੀ ਹੈ ਕਈ ਮੰਜ਼ਲਾ ਜਿਹੜੀ ਬਿਲਡਿੰਗ ਬਣਦੀ ਹੈ ਉਹਦੀ ਨੀਂਹ ਦੇ ਵਿੱਚ ਉਹ ਉਸਤਾਦ ਦੀ ਪਹਿਲੀ ਇੱਟ ਰੱਖੀ ਹੋਈ ਹੈ ਕਿ ਜਿਹਦੀ ਵਜ੍ਹਾ ਤੋਂ ਉਹ ਪੂਰੀ ਬਿਲਡਿੰਗ ਜਿਹੜੀ ਉਹ ਕਾਇਮ ਹੈ ਤੇ ਸਾਡੇ ਨਾਲ ਦਵਿੰਦਰ ਸਿੰਘ ਵੀ ਮੌਜੂਦ ਨੇ ਤੇ ਉਹਨਾਂ ਅੱਗੇ ਵੀ ਗੁਜ਼ਾਰਿਸ਼ ਕਰਾਂਗੇ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਇਸ ਹਵਾਲੇ ਨਾਲ ਸਾਂਝੇ ਕਰ ਮੇਰਾ ਖਿਆਲ ਹੈ ਕਿ ਉਹ ਸਿਗਨਲ ਉਹਨਾਂ ਦੇ ਸ਼ਾਇਦ ਡ੍ਰੌਪ ਹੋ ਗਏ ਨੇ ਤੇ ਜੀ ਜਗਦੇਸ਼ ਵੋਰਾ ਸਾਹਿਬ ਵੀ ਮੌਜੂਦ ਨੇ ਹੈਲੋ ਜੀ ਤੇ ਮੈਂ ਗੱਲ ਕਰ ਰਿਹਾ ਸੀ ਕਿ ਉਸਤਾਦ ਇਹੋ ਜਿਹੀ ਹਸਤੀ ਹੈ ਕਿ ਜਿਹਦੇ ਅਹਿਸਾਨ ਜਿਹੜੇ ਨੇ ਉਹ ਅਸੀਂ ਸਾਰੀ ਹਯਾਤੀ ਜਿਹੜੀ ਆਪਣੇ ਸਿਰ ਤੇ ਚੁੱਕੀ ਫਿਰਦੇ ਹਾਂ ਅਗਰ ਯਾਦ ਕਰਾਂ ਕਿ ਮੇਰਾ ਉਹ ਪਹਿਲਾ ਉਸਤਾਦ ਕਿਹੜਾ ਹੈ ਜਿਹਨੇ ਮੈਨੂੰ ਕਲਮ ਫੜਨਾ ਸਿਖਾਇਆ ਤਾਂ ਉਹ ਸਾਡਾ ਇੱਕ ਸਕੂਲ ਸੀ ਦਾ ਪਿੰਡ ਦਾ ਛੋਟਾ ਜਿਹਾ ਸਕੂਲ ਸੀ ਮਿਡਲ ਸਕੂਲ ਤੇ ਵੱਡਾ ਸਾਰਾ ਪਿੱਪਲ ਹੁੰਦਾ ਸੀ ਤੇ ਜਿਸ ਵੇਲੇ ਗਰਮੀਆਂ ਹੁੰਦੀਆਂ ਸੀ ਤੇ ਪਿੱਪਲ ਦੀ ਛਾਂ ਜਿਹੜੀ ਹੈ ਸਾਰੇ ਜਿੰਨੇ ਵੀ ਪੜ੍ਹਨ ਵਾਲੇ ਮੁੰਡੇ ਹੁੰਦੇ ਸੀ ਸਾਰਿਆਂ ਨੂੰ ਆਪਣੀ ਛਾਂ 'ਚ ਲੁਕੋ ਲੈਂਦਾ ਸੀ ਉਹ ਪਿੱਪਲ ਵੀ ਬਾਜ਼ ਔਕਾਤ ਸਾਨੂੰ ਐਵੇਂ ਲੱਗਦਾ ਸੀ ਜਿਵੇਂ ਸਾਡਾ ਬਜ਼ੁਰਗ ਹੋਵੇ ਸਾਡਾ ਉਸਤਾਦ ਹੋਵੇ ਉਸੇ ਵੱਡੇ ਪਿੱਪਲ ਦੇ ਨਾਲ ਘੰਟੀ ਬੰਨੀ ਹੁੰਦੀ ਸੀ ਦੀ ਉਸੇ ਪਿੱਪਲ ਦੇ ਥੱਲੇ ਮੁਖਤਲਿਫ ਹਿੱਸੇ ਬਣੇ ਹੁੰਦੇ ਸੀ ਦੇ ਹਰ ਜਮਾਤ ਦੇ ਤੇ ਉਹ ਪਿੱਪਲ ਦਾ ਜਿਹੜਾ ਮੁੱਢ ਸੀਦਾ ਤੇ ਅੱਧੀ ਛੁੱਟੀ ਵੇਲੇ ਬਸਤੇ ਵੀ ਉੱਥੇ ਸਾਂਭ ਕੇ ਰੱਖਣੇ ਉਹੀ ਪਿੱਪਲ ਸੀਦਾ ਜਿਹਦੇ ਟਾਹਣਿਆਂ ਦੇ ਨਾਲ ਅਸੀਂ ਝੂਟਦੇ ਹੁੰਦੇ ਸੀਗੇ ਤੇ ਅਗਰ ਮੈਂ ਉਸ ਪਿੱਪਲ ਨੂੰ ਜਿਸ ਵੇਲੇ ਦੇਖਦਾ ਉਹ ਮੈਨੂੰ ਇੰਝ ਲੱਗਦਾ ਜਿਵੇਂ ਮੇਰਾ ਬਜ਼ੁਰਗ ਹੁੰਦਾ ਮੇਰਾ ਉਸਤਾਦ ਹੁੰਦਾ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹੀ ਜਿਹੜੇ ਉਸਤਾਦ ਉਸ ਵੇਲੇ ਜਿਹੜੇ ਪੜ੍ਹਾਉਂਦੇ ਸੀਗੇ ਉਹ ਉਸਤਾਦਾਂ ਨੇ ਇਹੋ ਜਿਹੀ ਤਾਲੀਮ ਦਿੱਤੀ ਸਾਨੂੰ ਇਹੋ ਜਿਹੇ ਅੰਦਾਜ਼ ਦੇ ਨਾਲ ਦਿੱਤੀ ਕਿ ਜਿਹੜੇ ਸਾਡੇ ਮਿਜ਼ਾਜ ਨੂੰ ਸਮਝਦੇ ਸੀਗੇ ਸਾਡੇ ਹਾਲਾਤ ਨੂੰ ਸਮਝਦੇ ਸੀਗੇ ਠੀਕ ਹੈ ਕੁੱਟਮਾਰ ਆਪਣੀ ਜਗ੍ਹਾ ਤੇ ਲੇਕਿਨ ਉਹਨਾਂ ਦੀ ਖਾਹਿਸ਼ ਔਰ ਕੋਸ਼ਿਸ਼ ਇਹੀ ਹੁੰਦੀ ਸੀ ਕਿ ਤਾਲਬ ਇਲਮਾਂ ਨੂੰ ਮੁੰਡਿਆਂ ਨੂੰ ਜਿਹੜਾ ਕੋਈ ਨਾ ਕੋਈ ਇਲਮ ਜਿਹੜਾ ਉਹ ਸਿਖਾਇਆ ਜਾਵੇ ਔਰ ਇਹਦੇ ਇਲਮ ਦੇ ਰਾਹੀਂ ਇਹ ਆਪਣੀ ਹਯਾਤੀ ਨੂੰ ਬਿਹਤਰ ਕਰ ਲੈਣ ਤੇ ਮੈਨੂੰ ਯਾਦ ਹੈ ਕਿ ਜਿਸ ਵੇਲੇ ਛੁੱਟੀਆਂ ਹੋ ਜਾਣੀਆਂ ਤੇ ਕਈ ਇਹੋ ਜਿਹੇ ਉਸਤਾਦ ਵੀ ਸੀਗੇ ਜਿਹੜੇ ਛੁੱਟੀਆਂ ਨੂੰ ਖਤਮ ਕਰਕੇ ਆਪਣੀਆਂ ਛੁੱਟੀਆਂ ਨੂੰ ਖਤਮ ਕਰਕੇ ਸਾਨੂੰ ਉਹਨਾਂ ਨੇ ਸਕੂਲੇ ਬੁਲਾ ਲੈਣਾ ਔਰ ਸਾਰੀਆਂ ਛੁੱਟੀਆਂ ਜਿਹੜੀਆਂ ਉਹਨਾਂ ਨੇ ਪੜ੍ਹਾਉਣਾ ਕੋਈ ਪੈਸਾ ਨਹੀਂ ਸੀ ਹੁੰਦਾ ਕੋਈ ਟਿਊਸ਼ਨ ਨਹੀਂ ਸੀ ਹੁੰਦੀ ਕੋਈ ਕੁਝ ਨਹੀਂ ਸੀ ਹੁੰਦਾ ਤੇ ਇਹੋ ਜਿਹੀਆਂ ਗੱਲਾਂ ਨੇ ਸਾਰੇ ਜ਼ਾਹਿਰ ਹੈ ਅਸੀਂ ਯਾਰ ਬੇਲੀ ਜਿਹੜੇ ਰਲੇ ਨੇ ਇੱਕ ਦੂਸਰੇ ਨਾਲ ਯਾਦ ਕਰਾਂਗੇ ਜੀ ਢਿੱਲੋਂ ਸਾਹਿਬ ਅਗਰ ਮੈਂ ਤੁਹਾਡੇ ਕੋਲੋਂ ਪੁੱਛਾਂ ਕਿ ਤੁਹਾਡਾ ਪਹਿਲਾ ਉਸਤਾਦ ਜਿਹੜਾ ਪ੍ਰਾਇਮਰੀ ਦਾ ਉਸਤਾਦ ਤੇ ਉਹਨਾਂ ਦਾ ਕੀ ਨਾਂ ਸੀ ਔਰ ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਪੜ੍ਹਾਇਆ अस्सलाम वालेकुम सारे दोस्तों ਨੂੰ ਜਿੰਨੇ ਵੀ ਜੁੜੇ ਨੇ ਸਾਂਝੀ ਸਾਥ ਪ੍ਰੋਗਰਾਮ ਪੰਜਾਬੀ ਦਾ YouTube ਚੈਨਲ ਤੇ ਨਾਲ ਦੀ ਨਾਲ Facebook ਤੇ ਜਿਹੜੇ ਸਾਨੂੰ ਇਸ ਵੇਲੇ ਦੇਖਣ ਦੇ ਨੇ ਸਾਰਿਆਂ ਨੂੰ ਵੈਲਕਮ ਕਹਿੰਦੇ
ਇੱਕ ਨਜ਼ਰ ਪਹਿਲਾਂ ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਦੋਸਤ ਨੇ ਕਮੈਂਟ ਕਰ ਰਹੇ ਨੇ ਉਹਨਾਂ ਦਾ ਰਿਪਲਾਈ ਦੇਣਾ ਜ਼ਰੂਰੀ ਹੈ। ਵਿਜੇ ਜੀ ਨੇ ਸਾਡੇ ਨਾਲ, ਰਜਨ ਜੀ ਨੇ, ਬਲਜਿੰਦਰ, ਜਿੰਨੇ ਵੀ ਦੋਸਤ ਜੁੜੇ ਨੇ ਸਾਰਿਆਂ ਦਾ ਬਹੁਤ ਸ਼ੁਕਰੀਆ। ਲਿੰਕ ਮੈਂ ਪੇਸਟ ਕਰ ਰਿਹਾ ਕਮੈਂਟ ਦੇ ਵਿੱਚ, YouTube ਤੇ ਵੀ, Facebook ਤੇ ਵੀ, ਤੇ ਇੱਕ ਨੂੰ ਜੁਆਇਨ ਕਰਕੇ ਤੁਸੀਂ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸੋ ਸਾਡੇ ਪਿੰਡ ਜੀ 5ਵੀਂ ਤੱਕ ਸਕੂਲ ਸੀ ਪ੍ਰਾਇਮਰੀ, ਹੁਣ 2 ਸਾਲ ਹੋਏ ਆ ਪਿਛਲੀ ਗਵਰਨਮੈਂਟ ਨੇ ਉਹਨੂੰ ਮਿਡਲ ਕੀਤਾ। ਪਹਿਲਾਂ 5ਵੀਂ ਤੱਕ ਸੀ ਤੇ ਉਹਦੇ 'ਚ ਇੱਕੋ ਹੀ ਕੋਠਾ ਹੁੰਦਾ, ਇੱਕੋ ਹੀ, ਤੇ 5 ਕਲਾਸਾਂ ਹੁੰਦੀਆਂ। ਤੇ ਉਹ ਹੁਣ ਵੀ ਤੇ ਪਹਿਲਾਂ ਵੀ ਉਦੋਂ ਦਰਖਤ ਹੀ ਬੂਟੇ ਇੰਨੇ ਹੁੰਦੇ ਆ, ਹੁਣ ਵੀ ਬਹੁਤ ਨੇ ਸਕੂਲ ਦੇ ਵਿੱਚ, ਬਹੁਤ ਸੋਹਣਾ ਜਿਹੜੇ ਟੀਚਰ ਨੇ ਉਹਨਾਂ ਨੇ ਹੁਣ ਵੀ ਮੇਨਟੇਨ ਕੀਤਾ। ਤੇ ਉਹ ਉਹਨਾਂ ਬੂਟਿਆਂ ਥੱਲੇ ਬਹਿ ਕੇ ਪੜ੍ਹੀ ਦਾ ਹੁੰਦਾ ਸੀ ਤੇ ਬੜਾ ਵਧੀਆ। ਜੇ ਆਪਾਂ ਟੀਚਰਾਂ ਦੀ ਗੱਲ ਕਰੀਏ, ਟੀਚਰਾਂ ਦੇ ਵਿੱਚ ਹੁਣ ਵੀ ਮੇਰੇ ਨਾਲ ਕੰਟੈਕਟ ਦੇ ਵਿੱਚ ਨੇ ਉਸਤਾਦ ਗੁਲ ਸਾਹਿਬ, ਉਹ ਸਨ ਉਸਤਾਦ। ਫਿਰ ਇੱਕ ਸਾਡੇ ਪਿੰਡ ਦੇ ਸਨ ਮਾਸਟਰ ਅਨਵਰ ਸਾਹਿਬ, ਉਹ ਸਾਨੂੰ ਪੜ੍ਹਾਉਂਦੇ ਸੀ। ਤੇ ਉਹ ਗੱਲ ਕਰੀ ਜਿਹੜੇ ਪਹਿਲੋਂ ਜਦੋਂ ਅਸੀਂ ਪੜ੍ਹਦੇ ਸਾਂ, ਮੈਂ ਗੱਲ ਕਰਦਾ ਕੋਈ ਬਹੁਤੀ ਪੁਰਾਣੀ ਨਹੀਂ, ਅਸੀਂ ਮਿਡਲ ਦੇ ਵਿੱਚ ਹੋਆ। ਮੈਂ 2000 'ਚ ਮੈਟ੍ਰਿਕ ਕੀਤਾ, 10ਵੀਂ ਕੀਤੀ ਹੈ, ਤੇ ਕੋਈ 90s ਦੀ ਗੱਲ, 90। ਉਦੋਂ ਜਿਹੜੇ ਉਸਤਾਦ ਜੀ ਨੇ, ਉਹ 2 ਟੀਚਰ ਜਿਹੜੇ ਨਾ ਉਹ ਹੁੰਦੇ ਸੀ, ਤੇ ਉਹ ਦੋਵੇਂ ਇੱਕ ਪਿੰਡ ਦਾ ਸੀ, ਇੱਕ ਬਾਹਰ ਦੇ ਸ਼ਹਿਰ ਦਾ। ਉਹ ਜਿਹੜਾ ਬਾਹਰ ਦੇ ਸ਼ਹਿਰ ਦਾ ਸੀ, ਉਹ ਕਿਉਂਕਿ ਸਵਾਰੀਆਂ ਦਾ ਉਦੋਂ ਘੱਟ ਸੀ, ਬੱਸਾਂ ਲਾਰੀਆਂ ਦਾ, ਉਹ ਦੂਰ ਦੇ ਸੀ ਥੋੜੇ ਡਿਜਕੋਟ ਦੇ, ਉਹ ਪਿੰਡ ਹੀ ਰਹਿੰਦੇ ਹੁੰਦੇ। ਤੇ ਪਿੰਡ ਰਾਤ ਨੂੰ ਫਿਰ ਉਹਨਾਂ ਇੱਕ ਤੇ ਉਹ ਪਿੰਡ ਦੇ ਜਿਹੜੇ ਇਸ ਤਰ੍ਹਾਂ ਦੇ ਕੰਮ ਹੋਣੇ, ਕਿਉਂਕਿ ਟੀਚਰਾਂ ਦੀ ਰਿਸਪੈਕਟ, ਇੱਜ਼ਤ ਬੜੀ ਕੀਤੀ ਜਾਂਦੀ ਸੀ। ਉਹ ਜਿਵੇਂ ਨਾਸਨ ਬਦਲੀ ਸਾਹਿਬ ਆਉਂਦੇ ਨਾ, ਉਹ ਪਹਿਲੋਂ ਟੀਚਰ ਉਸਤਾਦ ਨੇ ਜਿਹੜਾ ਪਿੰਡ ਹੋਣਾ ਜਾਂ ਮੌਲਵੀ ਪਿੰਡ ਦੇ ਨੇ ਲੰਘਣਾ ਨਾ ਰਾਜ, ਤੇ ਜਿਨ੍ਹਾਂ ਨੇ ਬਾਬੇ ਵਿਹਲੇ ਹੁੰਦੇ ਸੀ ਜਾਂ ਮੁੰਡੇ, ਉਹਨਾਂ ਤਾਸ਼ ਖੇਡਦੇ ਹੋਣਾ ਜਾਂ ਝਗਾਣਾ ਖੇਡਦੇ ਹੋਣਾ, ਤੇ ਉਹਨਾਂ ਨੇ ਉਹ ਖੇਡਣਾ ਬੰਦ ਕਰ ਦੇਣਾ, ਮੀਆਂ ਸਾਹਿਬ ਆ ਰਹੇ। ਤੇ ਹੁਣ ਮੀਆਂ ਸਾਹਿਬ ਜਾਂ ਉਸਤਾਦ ਲੰਘਦੇ ਹੋਏ ਕਹਿੰਦੇ ਆ ਜਾਓ ਮੀਆਂ ਜੀ, ਵਾਰੀ ਲਾ ਲਓ ਤੁਸੀਂ ਵੀ ਨਾਲ। ਤੇ ਉਦੋਂ ਮਾਹੌਲ ਥੋੜਾ ਜਿਹਾ ਹੋਰ ਹੁੰਦਾ ਸੀ। ਉਸਤਾਦ ਹੋਣਾ ਪਿੰਡ 'ਚ ਜਦੋਂ ਲੰਘਣਾ ਨਾ, ਤੇ ਉਹ ਸਾਰੇ ਇੱਜ਼ਤ ਕਰਦੇ ਹੁੰਦੇ। ਫਿਰ ਰਾਤ ਨੂੰ ਉਹਨਾਂ ਫਿਰ ਟਿਊਸ਼ਨ ਪੜ੍ਹਾਉਣੀ ਫ੍ਰੀ, ਫਿਰ ਕਿਉਂਕਿ ਪਿੰਡ ਦੇ ਵਿੱਚ ਰਹਿੰਦੇ ਸਨ। ਉਹ ਪਿੰਡ ਵਾਲੇ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਜਗ੍ਹਾ ਹਵੇਲੀ ਸੀ, ਉਹਦੇ ਨਾਲ ਬਣਿਆ ਸੀ ਮੁਸਾਫਰਖਾਨਾ ਟਾਈਪ, ਉੱਥੇ ਜਗ੍ਹਾ ਦਿੱਤੀ ਸੀ, ਉੱਥੇ ਰਹਿੰਦੇ ਸੀ। ਉੱਥੇ ਆ ਕੇ ਪਿੰਡ ਦੇ ਮੁੰਡੇ ਟਿਊਸ਼ਨ ਵੀ ਪੜ੍ਹਦੇ ਸੀ ਸ਼ਾਮ ਨੂੰ ਪਿਛਲੇ ਟਾਈਮ। ਉਹ ਇਹਦੇ ਨਾਲ ਗੱਲ ਮੈਂ ਐਡ ਕਰ ਦਿੱਤੀ ਹੈ ਵੀ ਉਦੋਂ ਪਹਿਲੀ ਗੱਲ ਹੈ ਵੀ ਜਿਹੜੇ ਮੌਲਵੀ ਮੀਆਂ ਸਾਹਿਬ ਜਾਂ ਟੀਚਰ ਹੁੰਦੇ ਸੀ ਪਿੰਡਾਂ 'ਚ, ਉਹਨਾਂ ਦੀ ਇੱਜ਼ਤ ਬੜੀ ਹੁੰਦੀ। ਤੇ ਹੁਣ ਉਹ ਨਸਲ ਬਦਲੀ ਵਾਲੀ ਗੱਲ ਹੈ, ਹੁਣ ਕਹਿੰਦੇ ਆ ਜਾ ਵਾਰੀ ਲਾ ਸਾਡੇ ਨਾਲ। ਕਿਉਂ ਤੇਜ ਭਾਜੀ? ਇਹ ਤੁਸੀਂ ਇਹ ਦੇਖਿਆ ਜੀ 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 ਤੇਜ ਭਾਈ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ। ਜਿਹੜੀ ਇੱਜ਼ਤ ਦੀ ਗੱਲ ਹੈ, ਦੇਖੋ ਨਾਸਰ ਭਾਜੀ, ਹੁਣ ਤਾਂ ਮਾਂ ਪਿਓ ਦੀ ਵੀ ਖਤਮ ਹੋ ਗਈ, ਠੀਕ ਹੈ ਨਾ। ਪਹਿਲਾਂ ਪਿੰਡ ਦਾ ਵਿੱਚ ਕੋਈ ਜਿਵੇਂ ਸਿਆਣਾ ਬੰਦਾ, ਚਾਹੇ ਮੌਲਵੀ ਆਉਣਾ, ਚਾਹੇ ਕੋਈ ਮਾਸਟਰ ਨੇ ਆਉਣਾ, ਹੈ ਨਾ। ਹੁਣ ਤਾਂ ਸਰ ਹੋ ਗਿਆ, ਸਾਡੇ ਵੇਲੇ ਤਾਂ ਗੁਰੂ ਜੀ ਸੀਗਾ, ਹੁਣ ਤਾਂ ਸਰ ਹੋ ਗਿਆ, ਹੈ ਨਾ। ਹੁਣ ਸਰ ਕਹਿਣ ਲੱਗ ਗਏ। ਅਸੀਂ ਤਾਂ ਜਿਹੜੇ ਮੈਡਮਾਂ ਜਿਹੜੀਆਂ ਪੜ੍ਹਾਉਂਦੀਆਂ ਸੀ, ਉਹਨਾਂ ਨੂੰ ਭੈਣ ਜੀ ਕਹਿੰਦੇ ਸੀਗੇ, ਤੇ ਹੁਣ ਉਹ ਵੀ ਮੈਮ ਹੋ ਗਈ, ਮੈਡਮ ਵੀ ਨਹੀਂ ਰਹਿ ਗਿਆ, ਅੱਧੇ ਅੱਖਰ ਵਿੱਚੋਂ ਕੱਟੇ ਹੀ ਗਏ। ਅੱਛਾ, ਦੇਖੋ ਉਸਤਾਦ ਜ਼ਿੰਦਗੀ ਦਾ ਸਭ ਤੋਂ ਪਹਿਲਾ ਉਸਤਾਦ ਤਾਂ ਹੈਗਾ ਜਿਹੜੀ ਮਾਂ, ਹੈ ਨਾ। ਜਿੱਥੋਂ ਬੰਦਾ ਸਿੱਖਦਾ, ਬੋਲਣਾ ਸਿੱਖਦਾ, ਖਾਣਾ ਸਿੱਖਦਾ, ਪਿਓ ਚੱਲਣਾ ਵੀ ਸਿਖਾਉਂਦਾ। ਔਰ ਪਹਿਲਾਂ ਸਕੂਲ ਦੇ ਵਿੱਚ ਜਿੰਨੀ ਕੁੱਟ ਪੈਂਦੀ ਸੀਗੀ, ਤੇ ਡਰਦਿਆਂ ਨੇ ਘਰੇ ਆ ਕੇ ਨਾ ਦੱਸਣਾ ਵੀ ਘਰੇ ਹੋਰ ਪੈਣੀ। ਤੇ ਅੱਜ ਕੱਲ੍ਹ ਤੁਹਾਡੀ ਗੱਲ ਕੱਢਦਾ, ਪਹਿਲੋਂ ਜਦੋਂ ਘਰੋਂ ਕੋਈ ਜਾਣਾ ਨਾ, ਉਹਨਾਂ ਨੇ ਇਹ ਨਹੀਂ ਆਖਣਾ ਵੀ ਹੋਣ ਵਾਲਾ ਹਿਸਾਬ ਨਹੀਂ ਸੀ ਵੀ ਸਾਡੇ ਨਿਆਣਿਆਂ ਨੂੰ ਕਿਉਂ ਕੁੱਟਿਆ। ਉਹ ਜਾਣਾ ਨਾ, ਮੇਰੇ ਬਾਬਾ ਜੀ ਉਹ ਜਾਣਾ ਸਕੂਲੇ, ਉਹਨਾਂ ਇਹਨੂੰ ਕੁੱਟਿਆ ਕਰ, ਇਹਨੂੰ ਰੱਜ ਕੇ, ਇਹਨੂੰ ਪਤਾ ਲੱਗੇ। ਨਾਲ ਇੱਕ ਹੋਰ ਜੁਮਲਾ ਵੀ ਕਹਿੰਦੇ ਹੁੰਦੇ, ਨਾਲ ਮਾਜ਼ਰਤ ਇੱਕ ਜੁਮਲਾ ਹੋਰ ਵੀ ਕਹਿੰਦੇ ਹੁੰਦੇ ਸੀ ਕਿ ਹੱਡੀਆਂ ਸਾਡੀਆਂ ਜੀ, ਮਾਸ ਤੁਹਾਡਾ। ਅੱਛਾ, ਮੈਂ ਦੱਸਦਾ ਨਾ ਵੀ ਸਕੂਲੇ ਕੁੱਟ ਪੈਣੀ ਨਾ, ਤੇ ਆ ਕੇ ਘਰੇ ਫੇਰ ਪੈਣੀ। ਹੁਣ ਤਾਂ ਘਰ ਦੇ ਸਕੂਲ ਪਹੁੰਚ ਜਾਂਦੇ ਆ ਨਾ ਵੀ ਸਾਡੇ ਨੂੰ ਕਿਹਾ ਕਿਉਂ। ਹੁਣ ਤਾਂ ਸਰਕਾਰਾਂ ਨੇ ਮਨਾ ਕਰਤਾ, ਸਾਡੇ ਵੱਲ ਤਾਂ ਜਮਾਂ ਹੀ ਮਨਾ ਆ, ਬੱਚੇ ਨੂੰ ਕਹਿ ਹੀ ਨਹੀਂ ਸਕਦੇ ਕੁਛ ਨਾ। ਅੱਛਾ, ਹੁਣ ਬੱਚੇ ਦੇ ਮਗਰ ਘਰ ਦੇ ਜਾਂਦੇ ਆ ਤੇ ਬੱਚੇ ਨੂੰ ਸ਼ਹਿ ਮਿਲਦੀ ਆ। ਬੱਚੇ ਵਿਗੜਨ ਦਾ ਕਾਰਨ ਹੀ ਆ, ਜਦੋਂ ਆਪਾਂ ਬੱਚੇ ਨੂੰ ਸ਼ਹਿ ਦੇਵਾਂਗੇ ਨਾ, ਤੇ ਬੱਚਾ ਆਟੋਮੈਟਿਕ ਵਿਗੜਦਾ। ਉਹਨੇ ਘਰੇ ਆ ਕੇ ਹੋਰ 2 ਵੱਧ ਹੀ ਦੱਸਣੀਆਂ ਵੀ ਸਾਨੂੰ ਸਕੂਲੇ ਆ ਕਿਹਾ। ਪਰ ਉਹ ਜਿਹੜਾ ਟਾਈਮ ਸੀਗਾ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ, ਟੀਚਰ ਸੀਗੇ, ਉਹਨਾਂ ਨੇ ਨਾ ਨਾਸਰ ਭਾਜੀ, ਜੇ ਕਿਸੇ ਬੱਚੇ ਨੇ ਖੱਬੇ ਹੱਥ ਨਾਲ ਲਿਖਣਾ ਨਾ,
ਤੇ ਉਹਨਾਂ ਨੇ ਸੱਜੇ ਤੇ ਚੁੰਡੀ ਵੜ ਦੇਣੀ ਟਕਾ ਕੇ, ਵੀ ਤੁਹਾਨੂੰ ਯਾਦ ਰਹੂਗਾ, ਜਿੰਨਾ ਚਿਰ ਨਿਸ਼ਾਨ ਰਹੂਗਾ ਨਾ ਉਹਨਾਂ ਚਿਰ ਤੁਹਾਨੂੰ ਯਾਦ ਰਹੂਗੀ ਐਸ ਹੱਥ ਨਾਲ ਲਿਖਣਾ, ਠੀਕ ਹੈ। ਤੇ ਉਹਨਾਂ ਨੇ ਕੁੱਟਣਾ ਵੀ ਸਾਨੂੰ ਕਾਹਦੇ ਨਾਲ, ਅੱਜ ਕੱਲ੍ਹ ਤਾਂ ਜਿਵੇਂ ਕੱਪੜੇ ਦੇ ਥਾਣ ਆਉਂਦੇ ਆ ਨਾ, ਕੱਪੜਾ ਤਹਿ ਲੱਗਿਆ ਜਾਂ ਬੰਦ ਹੈ, ਪਹਿਲਾਂ ਇੱਕ ਡੰਡੇ ਦੇ ਉੱਤੇ ਕੱਪੜਾ ਵਲੇਟਿਆ ਹੁੰਦਾ ਸੀਗਾ, ਜਿਵੇਂ ਕੱਪੜੇ ਵਾਲੀਆਂ ਦੁਕਾਨਾਂ ਤੋਂ ਲਿਆ ਕੇ ਉਹਨਾਂ ਨੇ ਉਹ ਡੰਡੇ ਰੱਖਣੇ, ਤੇ ਉਹਦੇ ਨਾਲ ਇੰਨੀ ਕੁ ਤਸੱਲੀ ਨਾਲ ਕੁੱਟਣਾ ਵੀ ਇੱਥੋਂ ਤੱਕ ਬਾਹਾਂ ਤੱਕ ਵੀ ਨਿਸ਼ਾਨ ਪੈ ਜਾਂਦੇ ਸੀ, ਪਰ ਘਰੇ ਆ ਕੇ ਲੁਕੋ ਕੇ ਰੱਖੀਦਾ ਸੀ ਵੀ ਘਰੇ ਹੋਰ ਪੈਣਗੇ, ਠੀਕ ਹੈ। ਹੁਣ ਜਿਹੜਾ ਮਾਹੌਲ ਆ, ਹੁਣ ਆਪੇ ਇੱਜ਼ਤ ਆਪਾਂ ਆਪ ਖਤਮ ਕਰ ਲਈ ਬੱਚਿਆਂ ਨੂੰ ਸ਼ਹਿ ਦੇ ਕੇ। ਬੱਚੇ ਹੁਣ ਪਹਿਲਾਂ ਪਿੰਡ ਦਾ ਕੋਈ ਵੀ ਸਿਆਣਾ ਬੰਦਾ ਆਉਂਦਾ ਸੀ ਨਾ, ਤਾਂ ਬੱਚੇ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਸੀ, ਸਿਆਣਿਆਂ ਦੀ ਸੱਥ ਬੈਠੀ ਹੁੰਦੀ ਸੀ ਤੇ ਉੱਥੇ ਬੱਚੇ ਬਰਾਬਰ ਜਾ ਕੇ ਨਹੀਂ ਬਹਿੰਦੇ ਸੀ। ਹੁਣ ਪਿਓ ਪੁੱਤ ਇਕੱਠੇ ਪੈਗ ਲਾਉਣ ਲੱਗ ਗਏ, ਸੱਥ ਤਾਂ ਖਤਮ ਹੋ ਗਈ ਨਾ। ਇੱਜ਼ਤ ਕਿੱਥੇ ਕਰਨੀ ਆ ਜਦੋਂ ਪਿਓ ਪੁੱਤ ਦਾ ਹੀ ਨਹੀਂ ਕੋਈ ਪੜਦਾ ਰਿਹਾ, ਕੋਈ ਓਹਲਾ ਨਹੀਂ ਰਿਹਾ, ਤੇ ਇੱਜ਼ਤ ਤਾਂ ਫਿਰ ਸਾਨੂੰ ਇੱਥੋਂ ਹੀ ਮਿਲਣੀ ਹੈ ਨਾ ਜਿੱਥੇ ਅਸੀਂ ਆਪ ਖਤਮ ਕਰ ਲਈ। ਬਾਕੀ ਉਸਤਾਦ ਤਾਂ ਸਾਨੂੰ ਤਾਂ ਅੱਜ ਵੀ ਜਿਹੜੇ ਸਾਡੇ, ਹਾਂ ਇੱਕ ਦੋ ਤਾਂ ਸਾਡੇ ਜਿਹੜੇ ਸਾਨੂੰ ਪੜ੍ਹਾਉਣ ਵਾਲੇ ਵਿਚਾਰੇ ਦੁਨੀਆ ਤੋਂ ਚਲੇ ਗਏ, ਪਰ ਜਿਹੜੇ ਅੱਜ ਵੀ ਜਿਹੜੇ ਸਾਡੇ ਟੀਚਰ ਮਿਲਦੇ ਆ, ਅਸੀਂ ਅੱਜ ਵੀ ਉਹਨਾਂ ਨੂੰ ਉਵੇਂ ਮਿਲਦੇ ਹਾਂ। ਪਰ ਅੱਜ ਕੱਲ੍ਹ ਦਾ ਬੱਚਾ ਤਾਂ ਕਹਾਣੀ ਖਤਮ ਹੋ ਗਈ ਵੀ ਸਕੂਲ ਦੇ ਮਾਸਟਰ ਨੂੰ ਕੋਈ ਸਤਿ ਸ੍ਰੀ ਅਕਾਲ ਜਾਂ ਸਲਾਮ ਬੁਲਾਉਂਦਾ ਹੋਵੇ, ਉਹ ਗੱਲਾਂ ਹੀ ਖਤਮ ਹੋ ਗਈਆਂ। ਹੁਣ ਤਾਂ ਜੇ ਕਿਤੇ ਮੁੰਡੇ ਪੜ੍ਹਨ ਵਾਲੇ ਖੜੇ ਹੁੰਦੇ ਨਾ, ਤਾਂ ਉੱਥੇ ਕਿਤੇ ਮਾਸਟਰ ਆ ਜੇ, ਪਤਾ ਕੀ ਕਹਿਣਗੇ, ਓਏ ਆ ਕਿੱਧਰ ਆ ਗਿਆ ਯਾਰ, ਵਧੀਆ ਖੜੇ ਸੀ ਗੱਲਾਂ ਬਾਤਾਂ ਮਾਰਦੇ ਸੀਗੇ। ਪਹਿਲਾਂ ਜਦੋਂ ਮਾਸਟਰ ਨੇ ਉਹਨਾਂ ਤੋਂ ਭੱਜ ਕੇ ਜਾਣਾ, ਔਰ ਸਾਨੂੰ ਜਦੋਂ ਅਸੀਂ ਸਕੂਲੇ ਪਹੁੰਚ ਜਾਣਾ, ਪਹਿਲਾਂ ਸਕੂਲਾਂ 'ਚ ਨਲਕੇ ਨੁਲਕੇ ਘੱਟ ਸੀ ਸਾਡੇ ਵੱਲ, ਇੱਧਰ ਜਿਵੇਂ ਰਾਜਸਥਾਨ 'ਚ ਪੰਜਾਬ 'ਚ ਤਾਂ ਚਲੋ ਸੀਗਾ ਪਾਣੀ ਦਾ ਸਿਸਟਮ। ਸਾਨੂੰ ਇਹ ਡਿਊਟੀ ਲੱਗੀ ਹੁੰਦੀ ਸੀ ਵੀ ਤੁਸੀਂ ਪਾਣੀ ਵੀ ਲੈ ਕੇ ਆਉਣਾ, ਅਸੀਂ ਉਹ ਘੜੇ ਭਰ ਕੇ ਰੱਖਣੇ, ਔਰ ਮਾਸਟਰਾਂ ਨੇ ਸਾਡੇ ਤੋਂ ਛੋਲੇ ਵੀ ਮੰਗਾਉਣੇ, ਅਸੀਂ ਛੋਲੇ ਵੀ ਲਿਜਾ ਕੇ ਦੇਣੇ, ਠੀਕ ਹੈ। ਔਰ ਸਾਨੂੰ ਇੰਨਾ ਕੁ ਚਾਹ ਹੋਣਾ ਵੀ ਚੱਲ ਜਿਹੜਾ ਅੱਧਾ ਘੰਟਾ ਟੱਪਦਾ ਉਹ ਵੀ ਸਹੀ, ਮਾਸਟਰ ਨੂੰ ਕਹਿਣਾ ਮਾਸਟਰ ਜੀ ਛੋਲਿਆਂ 'ਚੋਂ ਦਾਣੇ ਜੇ ਵੀ ਕੱਢ ਦਈਏ ਵੀ ਚਲੋ ਹੋਰ ਟਾਈਮ ਲੰਘੂਗਾ। ਤੇ ਚਾਹ ਵੀ ਘਰੋਂ ਜਾਂਦੀ ਹੁੰਦੀ ਸੀ, ਚਾਹ ਵੀ ਪਿੰਡ ਦੀ ਡਿਊਟੀ ਲੱਗੀ ਹੁੰਦੀ ਬੱਚਿਆਂ ਦੀ, ਵੀ ਅੱਜ ਇਸ ਬੱਚੇ ਨੇ ਲਿਆਉਣੀ ਚਾਹ, ਕੱਲ ਨੂੰ ਇਸ ਬੱਚੇ ਦੀ ਵਾਰੀ ਹੈ। ਹੁਣ ਤਾਂ ਸਿਸਟਮ ਹੀ ਇਹੋ ਜਿਹਾ, ਬੱਚੇ ਦੀ ਇੱਜ਼ਤ ਮਾਸਟਰ ਵੀ ਉਹੋ ਜਿਹੀ ਕਰਨ ਲੱਗ ਗਏ ਆ, ਕਿਉਂਕਿ ਘਰਾਂਦਿਆਂ ਨੇ ਰੋਕਤਾ ਵੀ ਸਾਡੇ ਬੱਚੇ ਨੂੰ ਤਾਂ ਕਹਿਣਾ ਹੀ ਕੁਛ ਨਹੀਂ, ਉਸਤਾਦ ਫਿਰ ਕੀ ਕਰੂਗਾ। ਇਸੇ ਕਰਕੇ ਉਹ ਇੱਕ ਤੁਸੀਂ ਗਾਣਾ ਸੁਣਿਆ ਹੋਣਾ ਨਾਸਿਰ ਭਾਜੀ, ਉਹਦਾ ਬਣ ਜਾਈਏ ਉਸਤਾਦ ਤਾਂ ਵੀ ਸਿੱਖਦੇ ਰਹੀਏ ਨੀਵੇਂ ਰਹੀਏ, ਕਿਉਂਕਿ ਉਸਤਾਦ ਸਕੂਲ ਦੇ ਵਿੱਚ ਵੀ ਆ। ਉਸਤਾਦ ਜੇ ਤੋਂ ਆਪਾਂ ਕੰਮ ਸਿੱਖਦੇ ਹਾਂ, ਚਾਹੇ ਕੋਈ ਮਿਸਤਰੀ ਦਾ ਕੰਮ ਸਿੱਖਦਾ, ਕੋਈ ਹੋਰ ਵੀ ਆ, ਕੋਈ ਟੇਲਰ ਦਾ ਕੰਮ ਸਿੱਖਦਾ, ਉਹਦਾ ਵੀ ਇੱਕ ਉਸਤਾਦ ਆ, ਹਨਾ। ਉਸਤਾਦ ਦੀ ਇੱਜ਼ਤ ਸਦਾ ਹੋਣੀ ਚਾਹੀਦੀ ਹੈ, ਜਿਹਨੇ ਆਪਾਂ ਨੂੰ ਰੋਟੀ ਪਾਇਆ। ਪਰ ਲੋਕ ਅੱਜ ਕੱਲ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ, ਮਤਲਬ ਇੱਕ ਗਾਲ ਵੀ ਹੁੰਦੀ ਸੀ ਯਾਰ, ਇਹ ਤੇ ਬੇਉਸਤਾਦਾ ਹੈ। ਹਾਂਜੀ ਇੱਕ ਹਾਂਜੀ ਤਰ੍ਹਾਂ ਦੀ ਇੱਕ ਗਾਲ ਵੀ ਹੁੰਦੀ, ਯਾਨੀ ਉਸਤਾਦ ਦਾ ਹੋਣਾ ਜਿਹੜਾ ਹੈ ਫਖਰ ਦੀ ਅਲਾਮਤ ਸੀ। ਤੇ ਸਾਡੇ ਵੱਲ ਕਹਿ ਦਿੰਦੇ ਸੀ ਬੇਗੁਰਾ, ਵੀ ਇਹਦਾ ਗੁਰੂ ਨਹੀਂ ਕੋਈ, ਇਹ ਬੇਗੁਰਾ, ਇਹ ਬੇਗੁਰਾ, ਇਹਦਾ ਗੁਰੂ ਨਹੀਂ ਕੋਈ, ਵੀ ਉਸਤਾਦ ਤੇ ਗੁਰੂ ਇੱਕ ਹੀ ਗੱਲ ਆ। ਅੱਜ ਕੱਲ ਜਿਹੜਾ ਚੇਲਾ ਜਿਹਦੇ ਤੋਂ ਕੰਮ ਸਿੱਖਦਾ, ਜਿਹੜਾ ਉਸਤਾਦ ਹੈ ਉਹਦੇ ਤੋਂ ਕੰਮ ਸਿੱਖਦਾ ਨਾ, ਉਹਦੇ ਬਰਾਬਰ ਹੀ ਦੁਕਾਨ ਕਰੂਗਾ ਵੀ ਹੁਣ ਮੈਂ ਇਹਦਾ ਕੰਮ ਖਿੱਚਣਾ ਆ। ਹਾਲਾਂਕਿ ਉਸਤਾਦ ਦੀ ਇੱਜ਼ਤ ਪਹਿਲਾਂ ਇਹੋ ਜਿਹੀ ਹੁੰਦੀ ਸੀ, ਜਿੱਥੇ ਉਸਤਾਦ ਦਾ ਦੁਕਾਨ ਤੇ ਆਪਾਂ ਕੰਮ ਸਿੱਖਿਆ ਨਾ, ਉਹਦੀ ਗਲੀ 'ਚ ਵੀ ਨਹੀਂ ਕੰਮ ਕਰਨਾ, ਠੀਕ ਹੈ ਨਾ, ਵੀ ਆਪਾਂ ਕੱਲ ਨੂੰ ਉਹਦੇ ਬਰਾਬਰ ਹੀ ਕੰਮ। ਜੀ ਤੇਜ ਭਾਜੀ, ਇਹ ਦੱਸੋ ਕਿ ਤੁਹਾਡਾ ਜਿਹੜਾ ਪਹਿਲਾ ਉਸਤਾਦ ਹੈ ਉਹਦਾ ਨਾਂ ਕੀ ਸੀਗਾ, ਤੇ ਕੀ ਨਕਸ਼ਾ ਤੁਹਾਡੇ ਜ਼ਿਹਨ 'ਚ ਬਣਦਾ ਜਦੋਂ ਕੱਚੀ ਪੱਕੀ ਜਮਾਤ ਤੁਹਾਡੇ ਜ਼ਿਹਨ 'ਚ ਆਉਂਦੀ? ਸਾਡੇ ਨਾ ਮਹਾਦੇਵ ਗੁਰੂ ਜੀ ਸੀਗੇ ਸਾਨੂੰ ਪੜ੍ਹਾਉਣ ਵਾਲੇ, ਔਰ ਇੱਕ ਸੀਗੇ ਹੰਸਰਾਜ ਮਾਸਟਰ ਸੀਗੇ। ਮਹਾਦੇਵ ਦੀ ਤਾਂ ਹੁਣ ਡੈਥ ਹੋ ਗਈ ਹੈ, ਔਰ ਮੈਂ ਕਹਿੰਦਾ ਵੀ ਸਾਨੂੰ ਉਹਨਾਂ ਦੇ ਇੱਕ ਗੱਲ ਯਾਦ ਆਉਂਦੀ ਆ, ਉਹਨਾਂ ਨੇ ਸਾਨੂੰ ਜਦੋਂ ਸਾਡੇ ਤੋਂ ਕੋਈ ਗਲਤੀ ਹੋ ਜਾਣੀ, ਉਹਨਾਂ ਨੇ ਸਾਨੂੰ ਕਹਿਣਾ ਉਹ ਤਾਂ ਦੇਖ ਉੱਪਰ ਹਿੱਲ ਜਾਂਦੀ, ਸਾਡੇ ਵਰਗੇ ਨੇ ਤਾਂ ਨੂੰ ਮੂੰਹ ਕਰਨਾ, ਉਹਨੇ ਮਾਰਨੀ ਵੱਟ ਕੇ ਥੱਪੜ। ਤੇ ਪਰ ਬੜਾ ਵਧੀਆ ਉਹਨਾਂ ਨੇ ਸਾਨੂੰ ਪੜ੍ਹਾਇਆ, ਬੜੇ ਅੱਜ ਵੀ ਅਸੀਂ ਉਹਨਾਂ ਦੇ ਬੱਚੇ ਸਾਨੂੰ ਮਿਲਦੇ ਨਾ, ਉਹਨਾਂ ਦੇ ਜਿਹੜੇ ਮੁੰਡੇ ਉਹ ਸਾਡੇ ਜਿੱਡੇ ਆ, ਹੁਣ ਸਾਡੇ ਤੋਂ ਵੱਡੇ ਹੋਣ ਕੁਝ ਸਾਲ, ਅੱਜ ਵੀ ਅਸੀਂ ਉੱਥੇ ਕਿਤੇ ਬਹਿ ਜਾਈਏ ਤਾਂ ਉਹਨਾਂ ਦੀਆਂ ਗੱਲਾਂ ਕਰਦੇ ਹਾਂ, ਬੜਾ ਵਧੀਆ। ਉਦੋਂ ਫੱਟੀਆਂ ਦਾ ਟਾਈਮ ਹੁੰਦਾ ਸੀਗਾ, ਫੱਟੀ ਲਿਖ ਕੇ ਫੱਟੀਆਂ ਪੋਚਦੇ ਹੁੰਦੇ ਸੀਗੇ, ਤੇ ਅੱਜ ਕੱਲ੍ਹ ਤਾਂ ਬੈਂਚ ਮਿਲ ਗਏ ਬੱਚਿਆਂ ਨੂੰ, ਸਾਨੂੰ ਤਾਂ ਉਹ ਵੀ ਹੈ ਨਹੀਂ ਸੀਗੇ ਉਦੋਂ। ਪਹਿਲਾਂ ਤਾਂ ਅਸੀਂ ਘਰੋਂ ਜਾਂ ਗੱਟੇ ਜਿਹੇ ਲੈ ਕੇ ਜਾਂਦੇ ਹੁੰਦੇ ਸੀ ਬਹਿਣ ਵਾਸਤੇ, ਫਿਰ ਉਹ ਪੱਟੀਆਂ ਜਿਹੀਆਂ ਆ ਗਈਆਂ, ਤੇ ਬਹੁਤ ਕੁਛ ਸਿੱਖਿਆ। ਫਿਰ ਅਸੀਂ ਉਸ ਤੋਂ ਬਾਅਦ ਕਰਨਪੁਰ ਪੜ੍ਹਨ ਲੱਗ ਗਏ ਸ਼ਹਿਰ, 5ਵੀਂ ਤੋਂ ਬਾਅਦ। ਉੱਥੇ ਸਾਨੂੰ ਇੱਕ ਹਰਭਜਨ ਮਾਸਟਰ, ਇਹੋ ਜਿਹਾ ਮਾਸਟਰ ਮਿਲਿਆ ਕਿ ਜਿਨ੍ਹਾਂ ਨੇ ਸਾਨੂੰ ਆਪਦੀ ਔਲਾਦ ਤੋਂ ਵੀ ਵੱਧ ਕੇ ਸਮਝਾਇਆ, ਸਾਨੂੰ ਅੱਗੇ ਵਧਾਇਆ। ਔਰ ਉਹਨਾਂ ਨੇ ਇੱਕ ਗੱਲ ਕਹਿੰਦੇ ਹੁੰਦੇ ਸੀਗੇ, ਉਹ ਆਹ ਦਾੜੀ ਹੈ ਨਾ ਧੁੱਪੇ ਬਹਿ ਕੇ ਨਹੀਂ ਚਿੱਟੀ ਕੀਤੀ,
ਜਿੱਦਣ ਮੇਰੇ 'ਚ ਕੋਈ ਗਲਤੀ ਹੋਵੇ ਤੇ ਮੇਰਾ ਅੱਗੋਂ ਕੁੜਤਾ ਗਾਂਹ ਨੂੰ ਪਾੜ ਦਿਓ ਤੇ ਪਿੱਛੋਂ ਪਛਾਂ ਨੂੰ ਪਾੜ ਦਿਓ। ਮੈਂ ਕਿਸੇ ਨੂੰ ਇਹ ਨਹੀਂ ਕਹੂੰਗਾ ਵੀ ਮੈਨੂੰ ਕਿਉਂ ਕੁੱਟਿਆ, ਸਗੋਂ ਮੈਂ ਇਹ ਕਹੂੰਗਾ ਮੇਰੀ ਗਲਤੀ ਆ, ਮੈਨੂੰ ਮੇਰੇ ਚੇਲਿਆਂ ਨੇ ਤਾਂ ਕੁੱਟਿਆ। ਪਰ ਤੁਹਾਡੇ 'ਚ ਜੇ ਕਮੀ ਹੋਈ ਤਾਂ ਫਿਰ ਮੈਂ ਕੁੱਟੂੰਗਾ। ਪਰ ਉਹਨਾਂ ਨੇ ਬਹੁਤ ਵਧੀਆ ਸਾਨੂੰ ਪੜ੍ਹਾਇਆ ਤੇ ਬੜਾ ਸੋਹਣਾ ਟਾਈਮ ਸੀਗਾ ਜੀ, ਬੜੀ ਸੋਹਣੀ ਇੱਜ਼ਤ ਹੁੰਦੀ ਸੀ ਤੇ ਉਸਤਾਦ ਭਾਈ ਦੀ। ਸਾਡੇ ਨਾਲ ਹੀ ਤੁਸੀਂ ਰਹਿਣਾ, ਯੂਸਫ ਸਾਹਿਬ ਵੀ ਜੀ ਮੌਜੂਦ ਨੇ ਜੀ। ਯੂਸਫ ਸਾਹਿਬ ਜੀ ਆਇਆਂ ਨੂੰ ਤੁਹਾਨੂੰ ਮੈਂ। ਹਾਂਜੀ, ਪਹਿਲੇ ਸਾਰਿਆਂ ਨੇ ਸਤਿ ਸ੍ਰੀ ਅਸਲਾਮ ਅਕਾਲ। ਵਾਲੇਕੁਮ, ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਸੁਣਨਾ ਵਾਲਿਆਂ ਜੀ ਨੂੰ ਵੀ, ਦੇਖਣ ਵਾਲਿਆਂ ਨੂੰ ਵੀ। ਜੀ ਤੇਜ ਜੀ ਭਾਜੀ ਜੀ ਨੂੰ ਅੱਜ ਮੈਂ ਤੇ ਤਕਰੀਬਨ 3 ਮਹੀਨੇ ਬਾਅਦ ਵੇਖਿਆ ਜੀ, ਤੇ ਉਹਨੂੰ ਨਹੀਂ ਅੱਜ ਮੈਂ ਮੁਬਾਰਕ ਦੇਣਾ ਜੀ, ਅੱਜ ਆਏ ਸਾਂਝੀ ਸੱਥ 'ਚ। ਅੱਜ ਅਰੋੜਾ ਸਾਹਿਬ ਆਏ ਸੀ ਨਾ, ਫਿਰ ਅੱਜ ਮੇਰੇ ਪਾਪਾ ਜੀ ਆਏ ਸੀਗੇ, ਮੈਂ ਤਾਂ ਕਰਕੇ ਭੱਜ ਕੇ ਵਿੱਚ ਆ ਗਿਆ। ਵਜ੍ਹਾ ਅਰੋੜਾ ਇਹ ਸਾਹਿਬ ਠੀਕ ਹੈ ਅਰੋੜਾ ਜੀ। ਸਾਹਿਬ ਸਾਡੇ ਨਾਲ ਮੈਂ ਜੁੜਨਗੇ ਤਾਂ ਦੁਬਾਰਾ ਵੀ ਕਿੰਨੀ ਵਾਰੀ ਕਿਹਾ, ਮੈਂ ਜੀ। ਕਿਹਾ ਵੀ ਤੇਜ ਭਾਈ ਨਹੀਂ ਆ ਰਹੇ। ਜੀ ਹਾਂਜੀ ਯੂਸਫ ਸਾਹਿਬ ਇਹ ਦੱਸੋ, ਜ਼ਾਹਿਰ ਹੈ ਤੁਸੀਂ ਹਾਂਜੀ ਵੀ ਪੜ੍ਹੇ ਹੋਵੋਗੇ, ਸਕੂਲ ਗਏ ਹੋਵੋਗੇ, ਤੇ ਆਪਣੇ ਹਾਂਜੀ ਪਹਿਲੇ ਉਸਤਾਦ ਨੂੰ ਅੱਜ ਅਗਰ ਤੁਸੀਂ ਯਾਦ ਕਰਨਾ ਹੋਵੇ ਤੇ ਕਿਵੇਂ ਕਰੋਗੇ? ਹਾਂਜੀ, ਸਾਡੇ ਵੀ ਪਹਿਲੇ ਉਸਤਾਦ ਸਨ ਜੀ, ਉਸਤਾਦ ਅਨਵਰ ਸਾਹਿਬ ਜੀ। ਤੇ ਲਾਲੀਆਂ ਜੀ ਰਹਿੰਦੇ ਸੀਗੇ ਜੀ ਅਸੀਂ ਉਦੋਂ, ਤੇ ਪ੍ਰਾਇਮਰੀ ਸਕੂਲ ਦੇ, ਤੇ ਉਹਨਾਂ ਕੋਲ ਅਸੀਂ ਪੜ੍ਹੇ ਹਾਂ ਜੀ। ਫਿਰ ਦੂਸਰੀ ਕਲਾਸ 'ਚ ਸਨ ਜੀ ਮਾਸਟਰ ਸ਼ਫੀ ਸਾਹਿਬ, ਉਹ ਕਿਸੇ ਦੂਸਰੇ ਸ਼ਹਿਰ 'ਚੋਂ ਆਏ ਹੋਏ ਸੀਗੇ, ਰਹਿੰਦੇ ਸਕੂਲ 'ਚ ਸੀਗੇ, ਲੇਕਿਨ ਉਹ ਬਹੁਤ ਸ਼ਫਕਤ ਨਾਲ ਪੜ੍ਹਾਉਂਦੇ ਸੀ। ਉਹਨਾਂ ਕੋਲ ਫਿਰ 5 ਤੱਕ ਪੜ੍ਹੇ ਹਾਂ ਅਸੀਂ, ਮਤਲਬ ਕਿ 4 ਤੱਕ ਪੜ੍ਹੇ ਹਾਂ, 4 ਜਮਾਤਾਂ। ਫਿਰ ਉਹ ਚਲੇ ਗਏ, ਸਾਡੇ ਕੋਲ ਦੂਸਰੇ ਤਬਾਦਲਾ ਕਰਾ ਲਿਆ। ਫਿਰ ਉਹਨਾਂ ਦੀ ਜਗ੍ਹਾ ਜਿਹੜਾ ਮਾਸਟਰ ਆਇਆ ਉਹ ਜ਼ਿਮੀਂਦਾਰ ਸੀਗਾ, ਤੇ 5ਵੀਂ 'ਚ ਉਹਨੇ ਕਦੀ ਆਉਣਾ ਕਦੀ ਨਾ ਆਉਣਾ, ਠੀਕ ਹੈ ਜੀ। 6 ਦਿਨ ਆਉਣਾ ਹੀ ਨਹੀਂ ਉਹਨੇ, ਹਾਂਜੀ। ਤੇ ਬਸ 5ਵੀਂ ਫਿਰ ਅਸੀਂ ਇੱਦਾਂ ਹੀ ਪੜ੍ਹੀ ਹੈ ਸਮਝੋ। ਸਾਡੇ ਸਕੂਲ ਦੀ ਫਿਰ ਰੈਪੂਟੇਸ਼ਨ ਐਸੀ ਹੋ ਗਈ ਕਿ ਅਸੀਂ ਜਦੋਂ 5ਵੀਂ ਪਾਸ ਕੀਤੀ, ਅਸੀਂ ਤਾਂ ਕਰ ਲਈ ਪਾਸ। ਜਦੋਂ ਅਸੀਂ ਗਏ 6ਵੀਂ 'ਚ ਅੱਗੇ ਹਾਈ ਸਕੂਲ 'ਚ ਭਰਤੀ ਹੋਣ ਵਾਸਤੇ, ਨਾਲ ਵਾਲਦ ਸਾਹਿਬ ਗਏ, ਅੱਲਾ ਜਨਮ ਨਸੀਬ ਕਰੇ। ਉਹ ਜੀ ਅੱਗੇ ਸਾਡੇ ਇੱਕ ਉਸਤਾਦ ਬੜੇ ਅੱਛੇ ਉਸਤਾਦ ਸਨ, ਉਸਤਾਦ ਗੁਲਾਮ ਬਾਰੀ ਸਾਹਿਬ। ਉਹਨਾਂ ਦੀ ਇੱਕ ਲੱਤ ਛੋਟੀ ਸੀਗੀ, ਯਾਨੀ ਪੜ੍ਹਾਉਂਦੇ ਬਹੁਤ ਅੱਛਾ ਸੀ ਉਹ ਵਾਲਦ ਸਾਹਿਬ ਦੇ ਕਿਤੇ ਦੋਸਤ ਸੀਗੇ, ਨਾਲ ਕਲਾਸ ਫੈਲੋ ਸੀਗੇ। ਉਹਨਾਂ ਨੇ ਕਿਹਾ ਭਾ ਸ਼ਕੂਰ, ਇਹਨੂੰ ਤੂੰ ਪਹਿਲੀ ਤੋਂ ਦਾਖਲ ਕਰਾਇਆ। ਉਹਨਾਂ ਨੇ ਪੁੱਛਿਆ ਕਿਹੜੇ ਸਕੂਲੇ ਪੜ੍ਹਦਾ ਰਿਹਾ? ਉਹਨਾਂ ਨੇ ਕਿਹਾ ਫਲਾਣੇ ਸਕੂਲੇ। ਉਹਨਾਂ ਕਿਹਾ ਜੀ ਇਹਨੂੰ ਪਹਿਲੀ ਦਾਖਲ ਕਰਾ, ਉਹ ਜਿਵੇਂ ਜੀ ਨਾ ਕਰਾ। ਮੈਂ ਕਿਹਾ ਸਰ ਜੀ ਤੁਸੀਂ ਟੈਸਟ ਲਵੋ, ਆਪਣਾ ਟੈਸਟ ਅਸੀਂ ਪਾਸ ਹੋ ਗਏ, ਤੁਸੀਂ ਰੱਖ ਲੈਣਾ, ਨਹੀਂ ਤਾਂ ਫਿਰ ਅਸੀਂ ਪਹਿਲੀ ਦਾਖਲ ਹੋ ਜਾਵਾਂਗੇ। ਉਹ ਖੈਰ ਜੀ ਅਸੀਂ ਟੈਸਟ ਦਿੱਤਾ, ਤੇ ਟੈਸਟ ਅਸੀਂ ਪਾਸ ਕਰ ਗਏ, ਸਾਨੂੰ ਜੀ ਦਾਖਲ ਕਰ ਲਿਆ ਜੀ ਉਹਨਾਂ 6ਵੀਂ 'ਚ। ਇਹ ਖੈਰ ਜੀ ਉਹਨਾਂ ਨੇ ਨਜ਼ਰ ਬੜੀ ਰੱਖੀ ਮੇਰੇ ਤੇ ਨਾ, ਉਸਤਾਦ ਗੁਲਾਮ ਬਾਰੀ ਸਾਹਿਬ ਨੇ ਇੰਚਾਰਜ ਵੀ ਸਾਡੇ। ਤੇ ਉਹ ਜਦੋਂ ਹੋਇਆ ਨਾ 6 ਮਹੀਨੇ ਬਾਅਦ ਇਮਤਿਹਾਨ, ਬਾਕੀ ਫਿਰ ਨੰਬਰ ਮੇਰੇ ਸਹੀ ਆਏ। ਉਹ ਰਿਆਜ਼ੀ ਸਾਨੂੰ ਪੜ੍ਹਾਉਂਦੇ ਸੀਗੇ, ਉਹ ਆਏ ਮੇਰੇ 17 ਨੰਬਰ 100 'ਚੋਂ ਰਿਆਜ਼ੀ ਦੇ, ਠੀਕ ਹੈ ਜੀ। ਉਹ ਕਹਿੰਦੇ ਜੀ ਪੇਪਰ ਦੇ ਭਾਈ ਸਕੂਲ ਦੇ ਸਾਈਨ ਕਰਾ ਕੇ ਲਿਆਈ। ਪੇਪਰ ਮੈਨੂੰ ਦੇ ਦਿੱਤਾ। ਹੁਣ ਮੈਂ ਪੇਪਰ ਵਾਲਾ ਸਾਹਿਬ ਨੂੰ ਨਾ ਦੇਵਾਂ ਵੀ ਉਹ ਉੱਥੋਂ ਹੀ ਮਾਰ ਪੈਣੀ ਘਰੋਂ ਵੀ। ਮੈਂ ਆਪੇ ਸਾਈਨ ਕੀਤੇ ਤੇ ਪੇਪਰ ਦੇ ਦਿੱਤਾ। ਉਹ ਕਹਿੰਦੇ ਇਹ ਤਾਂ ਸਾਈਨ ਨਹੀਂ ਹੈਗੇ। ਫਿਰ ਉਹਨਾਂ ਨੇ ਕੁੱਟਿਆ ਮੈਨੂੰ। ਚਲੋ ਫਿਰ ਤਾਂ ਤੁਸੀਂ ਵੀ ਸ਼ੁਰੂ ਤੋਂ ਉਸਤਾਦ ਹੀ ਸੀਗੇ। ਹਾਂਜੀ। ਫਿਰ ਉਸਤਾਦ ਗੁਲਾਮ ਬਾਰੀ ਨੇ ਕੁੱਟਿਆ ਜੀ, ਫਿਰ ਘਰੋਂ ਹੀ ਮਾਰ ਪਈ। ਵਾਹ ਜੀ ਵਾਹ। ਤੇ ਖੈਰ ਜੀ ਫਿਰ ਉਸ ਤੋਂ ਬਾਅਦ ਫਿਰ ਅਸੀਂ ਸਿੱਧੇ ਹੋ ਗਏ ਜੀ। ਫਿਰ 2 ਕਲਾਸਾਂ ਪੜ੍ਹੀਆਂ ਜੀ। ਫਿਰ ਵਾਲਦ ਸਾਹਿਬ ਬਿਮਾਰ ਹੋ ਗਏ। ਉਹ ਕਹਿੰਦੇ ਮੈਂ ਹੁਣ ਪੜ੍ਹਾ ਨਹੀਂ ਸਕਦਾ। ਮੈਂ ਕਿਹਾ ਠੀਕ ਹੈ ਜੀ। ਫਿਰ ਅਸੀਂ ਕੰਮ ਸਿੱਖਣਾ ਸ਼ੁਰੂ ਕਰਤਾ ਜੀ। ਮਾਸ਼ਾ ਅੱਲਾ ਉਸਤਾਦ ਬਹੁਤ ਅੱਛਾ ਮਿਲਿਆ ਸਾਨੂੰ ਜੀ, ਜਿਹਨਾਂ ਨੇ ਕੰਮ ਸਿਖਾਏ। ਸੂਫੀ ਅਬਦੁਲ ਮਜੀਦ ਉਹਨਾਂ ਨਾਂ ਸੀ ਜੀ, ਬਟਾਲਾ ਕਲੋਨੀ ਸਟੈਂਡ ਰੋਡ 'ਤੇ ਜੀ। ਤੇ ਮਾਸ਼ਾ ਅੱਲਾ ਉਹਨਾਂ ਨੇ ਜੀ ਬਹੁਤ ਅੱਛਾ ਕੰਮ ਸਿਖਾਇਆ ਸਾਨੂੰ ਜੀ। ਲੇਕਿਨ ਉਹਨਾਂ ਦੇ ਨਾਲ ਹੀ ਮੈਂ 27 ਸਾਲ ਕੰਮ ਕੀਤਾ ਉਸਤਾਦ ਨਾਲ ਹੀ। ਅੱਛਾ ਚਲੋ ਜੀ, ਜ਼ਿੰਦਗੀ ਦਾ ਇੱਕ ਹਿੱਸਾ ਜੀ। ਜਦੋਂ ਉਹਨਾਂ ਨੇ ਸਾਥ ਰਿਹਾ ਉਹਦੇ ਨਾਲ। ਹਾਂਜੀ, ਮੇਰੇ ਬੱਚੇ ਵੀ ਹੋ ਗਏ, 3 ਬੱਚੇ ਹੋ ਗਏ ਸੀਗੇ। ਫਿਰ ਉਹਨਾਂ ਨੇ ਕਿਹਾ ਪੁੱਤਰ ਹੁਣ ਤੂੰ, ਮੈਂ ਵੀ ਬੁੱਢਾ ਹੋ ਗਿਆ, ਹੁਣ ਤੂੰ ਨਾ ਮੇਰਾ ਪੁੱਤਰ ਹੁਣ ਗੱਲਾਂ ਕਰਦਾ ਵੀ ਇਹਨੇ ਦੁਕਾਨਦਾਰੀ ਸਾਰੀ ਸਾਂਭ ਲੈਣੀ ਸਾਡੀ ਤੇਰੇ ਤੋਂ ਮਰਨ ਤੋਂ ਬਾਅਦ। ਤੂੰ ਹੁਣ ਆਪਣਾ ਕੋਈ ਆਪਣਾ ਲੈਦਾ ਕਿਤੇ ਕੰਮ ਕਰੂਗਾ। ਯੂਸਫ ਸਾਹਿਬ ਇੱਕ ਤਾਂ ਤੁਹਾਡਾ ਸਾਡੇ ਕੋਲੇ ਕਿਸੇ ਕੋਲੇ ਨੰਬਰ ਹੈ ਨੀਗਾ, ਤੁਹਾਡਾ ਕੰਟੈਕਟ ਨੰਬਰ ਹੈ ਨੀਗਾ। ਅਸੀਂ ਇੱਕ ਗਰੁੱਪ ਬਣਾ ਰੱਖਿਆ WhatsApp ਤੇ, ਸਾਂਝਾ ਪੰਜਾਬ,
ਤੇ ਜੇ ਸਾਨੂੰ ਤੁਹਾਡਾ ਨੰਬਰ ਮਿਲ ਜੇ ਤੇ ਉਹਦੇ 'ਚ ਕੋਈ ਗੱਪ-ਸ਼ੱਪ ਆਪਾਂ ਲਾ ਲਿਆ ਕਰੀਏ। ਤੇ ਤੁਸੀਂ ਠੀਕ ਹੈ ਜੀ, ਆਪਦਾ ਨੰਬਰ ਤੁਸੀਂ ਜ਼ਰੂਰ ਲਵੋ ਜੀ। ਮੈਂ ਨੰਬਰ ਤੁਹਾਨੂੰ ਦੱਸ ਦਿੰਦਾ ਹੁਣੇ ਜੀ, WhatsApp ਨੰਬਰ ਮੇਰਾ। ਚਲੋ ਤੁਸੀਂ ਇਸ ਤਰ੍ਹਾਂ ਕਰੋ, ਹਾਂਜੀ ਮੈਸੇਜ ਹੈ ਨਾ, ਕਮੈਂਟਸ ਦੇ ਵਿੱਚ ਮੈਸੇਜ ਕਰ ਦਿਓ ਆਪਣਾ ਨੰਬਰ। ਠੀਕ ਹੈ ਜੀ, ਤੇ ਓਕੇ। ਸਾਡੇ ਨਾਲ ਇੱਕ ਹੋਰ ਵੀਰ ਵੀ ਜੁੜੇ ਹੋਏ ਨੇ, ਨਾ ਮੇਰੇ ਕੋਲੋਂ ਨਹੀਂ ਪੜਿਆ ਜਾ ਰਿਹਾ, ਅਗਰ ਪਹਿਲੇ ਆਪਣਾ ਤਾਰਫ ਕਰਵਾ ਦੇਣ। ਤੇ ਮੇਰਾ ਨਾਮ ਜੀ ਮੁਹੰਮਦ ਹਾਂਜੀ ਅਵੈਸ ਅਵੈਸ ਹੈ। ਵਿਰਕ ਸਾਹਿਬ ਜੀ ਅੱਜ ਤੁਹਾਨੂੰ ਪਹਿਲੇ ਦਿਨ ਮੇਰਾ ਖਿਆਲ ਆਏ ਹੋ ਤੁਸੀਂ ਅੱਜ ਸਕਰੀਨ ਤੇ। ਨਹੀਂ, ਮੈਂ ਅੱਗੇ ਵੀ ਇੱਕ ਦਿਨ ਆਇਆ ਸੀ, ਲੇਕਿਨ ਉਦੋਂ ਤੁਸੀਂ ਅੱਗੇ ਵੀ ਮੇਰੇ ਆਇਆ ਨਾਲ ਸੀ ਇੱਕ ਕੈਂਪ ਦਿਨ ਤੋਂ ਜੀ। ਲੀਵ ਸੀ। ਹਾਂ ਬਸ ਅੱਜ ਹਾਂਜੀ ਗਰੁੱਪ 'ਚ ਤੇ ਗੀਤ ਸੁਣਾ ਰਹੇ ਸੀ, ਅੱਜ ਗਰੁੱਪ 'ਚ ਗੀਤ ਸੁਣਾ ਹਾਂ, ਰਹੇ ਸੀਗੇ। ਅੱਛਾ ਗਰੁੱਪ ਹਾਂ ਵਿੱਚ ਨਹੀਂ ਗੀਤ ਗੂਤ ਵੀ ਹੋ ਰਹੇ ਸੀ। ਵਾਹ ਜੀ ਸੰਧੂ ਵਾਹ ਸਾਹਿਬ ਦੇ ਵਾਹ। ਨਾਲ ਅੱਜ ਦਾ ਵਿਨਰ ਮੈਂ ਹੀ ਹਾਂ ਜੀ, ਸਾਂਝੀ ਸਾਥੀ। ਤੇ ਅਸਲਾਮ ਵਾਲੇਕੁਮ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਗੱਲ ਹੋਰ ਵਿੱਚ ਛਿੜ ਗਈ ਤਾਰਫ ਦੀ। ਤੇ ਅੱਜ ਦਾ ਟਾਪਿਕ ਵੀ ਇਸ ਹਵਾਲੇ ਨਾਲ ਹੈ ਉਸਤਾਦਾਂ ਨੂੰ। ਤੇ ਉਸਤਾਦ ਬਚਪਨ ਤੋਂ ਲੈ ਕੇ ਜਿਹੜੇ ਨੇ ਬੰਦੇ ਦੀ ਲਾਈਫ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਆ ਦੋ ਕਿਸਮ ਦੇ ਹੁੰਦੇ ਆ, ਖਾਸ ਕਰ ਮੇਰੇ ਵਰਗੇ ਬੰਦਿਆਂ ਦੇ। ਇੱਕ ਤਾਂ ਹੁੰਦਾ ਜਿਹੜਾ ਮਾਪਿਓ ਤੋਂ ਬਾਅਦ ਜਨਾਬ ਬੰਦੇ ਨੂੰ ਉਹ ਕੱਚੀ ਪੱਕੀ ਪਹਿਲੀ ਤੋਂ ਲੈ ਕੇ ਬੰਦੇ ਨੂੰ ਉਹਦੇ ਵਿੱਚ ਆਈ ਜਾਂਦੀ ਹੈ, ਬੰਦੇ ਦਾ ਰਹਿਣ ਸਹਿਣ, ਬੰਦੇ ਦੀ ਤਹਿਜ਼ੀਬ ਉਸਤਾਦ ਜਿਹੜਾ ਉਹ ਸਿਖਾਉਂਦਾ ਆ। ਠੀਕ ਹੈ। ਉਸ ਤੋਂ ਬਾਅਦ ਇੱਕ ਆ ਜਾਂਦਾ ਫਨ ਦਾ ਉਸਤਾਦ। ਠੀਕ ਹੈ, ਜਿਹੜਾ ਦੁਨੀਆ 'ਚ ਰੋਜ਼ਗਾਰੀ ਤੁਹਾਨੂੰ ਕਰਕੇ ਖਾਣੀ ਸਿਖਾ ਦਿੰਦਾ, ਜਿੱਦਾਂ ਕਿ ਯੂਸਫ ਸਾਹਿਬ ਦੱਸ ਰਹੇ ਸੀ। ਤੇ ਦੋਵੇਂ ਸਾਡੇ ਲਈ ਕਾਬਲੇ ਰਿਸਪੈਕਟ, ਉਨਾ ਹੀ ਇਹਤਰਾਮ ਹੈ। ਇੱਥੇ ਮੈਂ ਕੌਲ ਹੈ ਹਜ਼ਰਤ ਮੌਲਾ ਅਲੀ ਰਜ਼ੀ ਅੱਲਾਹ ਤਾਲਾ ਕਰਮ ਵਜਹੁਲਾਰੇ, ਉਹਨਾਂ ਦਾ ਫਰਮਾਨ ਹੈ ਕਿ ਜਿਹਨੇ ਮੈਨੂੰ ਇੱਕ ਲਫ਼ਜ਼ ਵੀ ਸਿਖਾਇਆ ਨਾ, ਉਹ ਵੀ ਮੇਰਾ ਆਕਾ ਹੈ, ਮੇਰਾ ਉਸਤਾਦ ਹੈ। ਠੀਕ ਹੈ ਜੀ। ਤੇ ਉਸਤਾਦ ਜਿਹੜਾ ਹਰ ਰੂਪ ਦੇ ਵਿੱਚ ਜਨਾਬ ਉਹਦੀ ਇੱਜ਼ਤ, ਇਹਤਰਾਮ, ਰੂਹਾਨੀ ਬਾਪ ਵੀ ਕਿਹਾ ਜਾਂਦਾ ਉਸਤਾਦ ਨੂੰ। ਠੀਕ ਹੈ। ਤੇ ਦੁਨੀਆ ਦੇ ਵਿੱਚ ਮਾਂ ਪਿਓ ਤੋਂ ਬਾਅਦ ਜਿਹੜਾ ਰਿਸ਼ਤਾ ਤੁਹਾਨੂੰ ਕਾਮਯਾਬ ਦੇਖਣਾ ਚਾਹੁੰਦਾ ਨਾ, ਉਹ ਉਸਤਾਦ ਦਾ ਆ। ਠੀਕ ਹੈ। ਵਾਲਦੈਨ ਦੇ ਹਰ ਕਿਸੇ ਦਾ ਚਾਹੁੰਦਾ ਆ ਕਿ ਮੇਰਾ ਔਲਾਦ, ਮੇਰਾ ਬੱਚਾ ਜਨਾਬ ਅੱਲਾ ਕਾਮਯਾਬ ਹੋਵੇ ਦੁਨੀਆ ਦੇ ਕਿਸੇ ਮੋੜ ਤੇ, ਹਰ ਤਰੱਕੀ ਤੇ। ਆਪਣਾ ਅਵੈਸ ਵਿਰਕ ਸਾਹਿਬ, ਤੁਸੀਂ ਸਾਡੇ ਨਾਲ ਹੀ ਜੁੜੇ ਰਹਿਣਾ। ਹਾਂਜੀ ਜੀ ਜੀ। ਬੰਦ ਨਾ ਕਰੇ ਜੇ। ਅਰੋੜਾ ਸਾਹਿਬ ਸਫ਼ਰ ਦੇ ਵਿੱਚ ਨੇ, ਬੜੀ ਮੁਸ਼ਕਲ ਦੇ ਨਾਲ ਉਹਨਾਂ ਦੇ ਸਿਗਨਲ ਜਿਹੜੇ ਨੇ ਸਾਡੇ ਨਾਲ ਜੁੜੇ ਨੇ ਹੁਣ। ਤੇ ਸਭ ਤੋਂ ਪਹਿਲੇ ਅਸੀਂ ਅੱਜ ਇਹਨਾਂ ਦੀ ਮੌਜੂਦਗੀ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਜਿਹੜਾ ਨਾ ਚੱਕਣਾ ਚਾਹ ਰਹੇ ਨੇ। ਜੀ ਅਰੋੜਾ ਸਾਹਿਬ ਜੀ ਬਹੁਤ ਸ਼ੁਕਰੀਆ ਸਰ, ਮਿਹਰਬਾਨੀ। ਮੈਂ ਮਾਫੀ ਚਾਹੁੰਦਾ, ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਪਰ ਹੋ ਨਹੀਂ ਸੀ ਪਾ ਰਹੀ। ਅੱਛਾ, ਉਹੀ ਗੱਲ ਜਿਹੜੀ ਹੈ ਨਾ ਜੀ ਆਪਣੀ, ਜਿਹੜੀ ਤੁਸੀਂ ਜਿਹੜੀ ਪਹਿਲੀ ਗੱਲ ਕੀਤੀ ਸੀ ਦੀ, ਉਹ ਆਵਾਜ਼ ਹੈ ਨਾ ਦੋਸਤਾਂ ਤਾਈਂ ਸਹੀ ਨਹੀਂ ਸੀ ਪਹੁੰਚ ਸਕੀ। ਅਗਰ ਤੁਸੀਂ ਰਿਪੀਟ ਕਰ ਸਕੋ ਉਸੇ ਗੱਲ ਨੂੰ ਤੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੋਏਗੀ ਜੀ। ਸੋ ਪ੍ਰੋਫੈਸਰ, ਜਦੋਂ ਤੁਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਮੈਂ ਸੋਚ ਰਿਹਾ ਸੀ ਕਿ ਜਦੋਂ ਅਸੀਂ ਆਪਣੇ ਉਸਤਾਦਾਂ ਦੀ ਗੱਲ ਕਰਦੇ ਹਾਂ ਤਾਂ ਮੈਂ ਸੋਚਿਆ ਕਿ ਜੇ ਮੈਂ ਆਪਣੇ ਉਸਤਾਦਾਂ ਦੀ ਗੱਲ ਕਰਨੀ ਹੋਵੇ ਕਿ ਮੈਂ ਕਿਸ ਉਸਤਾਦ ਦਾ ਨਾਂ ਲੈਣਾ ਹੈ ਕਿ ਜਿਸ ਤੋਂ ਮੈਂ ਸਭ ਤੋਂ ਜ਼ਿਆਦਾ ਆਪਣੀ ਜ਼ਿੰਦਗੀ 'ਚ ਮੁਤਾਸਰ ਹੋਇਆ, ਮੇਰੇ ਵਾਸਤੇ ਬੜਾ ਮੁਸ਼ਕਿਲ ਹੈ। ਇੰਨੇ ਕੁ ਉਸਤਾਦ, ਇੰਨਾ ਕੁਝ ਸਿੱਖਿਆ ਤੇ ਕੁਝ ਗਲਤੀਆਂ ਕੁਤਾਹੀਆਂ ਵੀ ਕੀਤੀਆਂ, ਕੁਝ ਬੇਵਕੂਫੀਆਂ ਵੀ ਕੀਤੀਆਂ ਜ਼ਿੰਦਗੀ ਵਿੱਚ, ਪਰ ਉਸਤਾਦਾਂ ਨੇ ਫਿਰ ਵੀ ਚੰਗੇ ਉਸਤਾਦਾਂ ਨੇ ਹਮੇਸ਼ਾ ਬਹੁਤ ਕੁਝ ਸਿਖਾਇਆ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਮੈਂ ਜੋ ਛੋਟੀਆਂ ਜਮਾਤਾਂ ਵਿੱਚ ਸੀ, ਮੈਂ ਕੱਚੀ ਪੱਕੀ ਦੀ ਗੱਲ ਕਰਾਂ, ਨਰਸਰੀ ਦੀ ਗੱਲ ਕਰਾਂ, ਜਿਨ੍ਹਾਂ ਨੇ ਕਾਇਦਾ ਪੜ੍ਹਨਾ ਸਿਖਾਇਆ, ਸਭ ਤੋਂ ਵੱਡੇ ਉਸਤਾਦ ਤਾਂ ਉਹੀ ਲੋਕ ਨੇ ਜਿਨ੍ਹਾਂ ਦੇ ਅਸੀਂ ਨਾਮ ਹੀ ਅਕਸਰ ਭੁੱਲ ਜਾਇਆ ਕਰਦੇ ਹਾਂ। ਜਦੋਂ ਅਸੀਂ ਗੱਲ ਕਰਦੇ ਨਾ, ਜਿਹੜੇ ਨਰਸਰੀ ਜਿਹਨੇ ABC ਸਾਨੂੰ ਜਾਂ ਅਲਿਫ ਬੇ ਪੜ੍ਹਨਾ ਸਿਖਾਇਆ, ਅਸੀਂ ਨਾਮ ਹੀ ਕਈ ਵਾਰ ਭੁੱਲ ਜਾਂਦੇ ਹਾਂ ਉਹਨਾਂ ਦੇ। ਸਭ ਤੋਂ ਵੱਡੀ ਤੇ ਮੇਰੇ ਉਸਤਾਦ ਜ਼ਿੰਦਗੀ ਦੇ ਉਹ ਨੇ। ਫਿਰ ਮੈਂ ਆਪਣੀ ਜ਼ਿੰਦਗੀ ਦੇ ਉਸਤਾਦਾਂ ਦੀ ਜੇ ਗੱਲ ਕਰਾਂ ਤੇ ਕਈ ਵਾਰ ਮੈਂ ਆਪਣੇ ਉਸਤਾਦਾਂ ਦੇ ਨਾਲ ਇਹ ਕਹਿ ਲਵਾਂ ਕਿ ਮੈਂ ਬੇਵਕੂਫੀ ਜਾਂ ਬਦਤਮੀਜ਼ੀ ਨਾਲ ਵੀ ਗੱਲ ਕੀਤੀ, ਪਰ ਉਹਨਾਂ ਨੇ ਫਿਰ ਵੀ ਬੜੇ ਅਦਬ ਨਾਲ, ਬੜੇ ਸਲੀਕੇ ਨਾਲ ਸਿਖਾਇਆ, ਸਮਝਾਇਆ। ਸੋ ਅੱਜ ਮੈਂ ਜਦੋਂ ਉਹਨਾਂ ਬਾਰੇ ਸੋਚਦਾ ਤਾਂ ਮੈਨੂੰ ਲੱਗਦਾ ਯਾਰ ਕਿੰਨੇ ਨਰਮ ਦਿਲ ਲੋਕ ਸਨ ਕਿ ਕਿਸੇ ਬੱਚੇ ਦੇ ਕੋਲੋਂ ਵੀ ਪੁੱਠੀਆਂ ਸਿੱਧੀਆਂ ਗੱਲਾਂ ਸੁਣ ਕੇ ਵੀ ਬੜੇ ਪਿਆਰ ਨਾਲ ਸਮਝੇ। ਸਾਡੇ ਦੌਰ ਵਿੱਚ ਜਦ ਕਿ ਮਾਸਟਰ ਕੁੱਟ ਵੀ ਲਿਆ ਕਰਦੇ ਸਨ, ਕੁਝ ਮਾਸਟਰ ਕੁੱਟਣ ਵਾਲੇ ਵੀ ਸੀ, ਪਰ ਬਹੁਤੇ ਜਿਹੜੇ ਸੀ ਸਾਡੇ ਉਹ ਪਿਆਰ ਨਾਲ ਸਮਝਾਉਣ ਵਾਲੇ ਸੀ, ਕੁੱਟਣ ਵਾਲੇ ਨਹੀਂ ਸੀ। ਸੋ ਮੈਂ ਅੱਜ ਯਾਦ ਕਰਦਾ ਮੈਨੂੰ ਇੰਨੇ ਕੁ ਨਾਮ ਮੇਰੇ ਸਾਹਮਣੇ ਆ ਜਾਂਦੇ ਕਿ ਇਕੱਲੇ ਇਕੱਲੇ ਦੇ ਨਾਂ ਲਵਾਂ ਤਾਂ ਬੜੀ ਲੰਬੀ ਫੇਹਰਿਸਤ ਹੈ। ਪਰ ਮੈਂ ਸਭ ਤੋਂ ਪਹਿਲਾਂ ਜੀ ਮੈਂ ਤਾਂ ਉਹਨਾਂ ਨੂੰ ਯਾਦ ਕਰਦਾ, ਮੇਰੀ ਜਿਹੜੀ ਨਰਸਰੀ ਦੀ ਜਿਹੜੀ ਟੀਚਰ ਸੀ, ਜਿਸ ਦੇ ਕਰਕੇ ਮੈਂ ਸਕੂਲ ਵਿੱਚ ਪੜ੍ਹਨੇ ਪੈ ਸਕਿਆ, ਜਿਹਨੂੰ ਬਹਿਣਾ ਉੱਠਣਾ ਸਿਖਾਇਆ, ਜਿਸ ਮੈਨੂੰ ਅਲਿਫ ਬੇ ਜਾਂ ABC ਮੈਨੂੰ ਪੜ੍ਹਨਾ ਸਿਖਾਇਆ, ਉਹ ਸੀ ਮਿਸਿਸ ਮਦਾਨ।
मैं अज भी उन्होंने याद करता तो मेरा ख्याल उस तो बेहतर मेरी कोई टीचर हो नहीं सकती। ਵੱਡੀਆਂ ਕਲਾਸਾਂ ਵਿੱਚ ਇੰਜੀਨੀਅਰਿੰਗ ਵਿੱਚ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਹੋਰ ਟੀਚਰ ਆਏ ਪਰ ਪਹਿਲੀ ਟੀਚਰ ਮੇਰੀ ਮਿਸਲ ਮੈਦਾਨ ਤੇ ਉਹ ਮੇਰੀ ਸਭ ਤੋਂ ਵੱਡੀ ਉਸਤਾਦ ਅੱਜ ਮੈਂ ਉਹਨਾਂ ਨੂੰ ਮੰਨਦਾ। ਤੇ ਅੱਜ ਦਾ ਵੇਲਾ ਜਿਸ ਵੇਲੇ ਅਰੋੜਾ ਸਾਹਿਬ ਤੁਸੀਂ ਦੇਖਦੇ ਹੋ ਜਿਹੜਾ ਅੱਜ ਦਾ ਉਸਤਾਦ ਹੈ ਔਰ ਜਿਹੜੇ ਪੁਰਾਣੇ ਜ਼ਮਾਨੇ ਦੇ ਉਸਤਾਦ ਸੀਗੇ ਜਾਂ ਜਿਨ੍ਹਾਂ ਦੇ ਬਾਰੇ ਅਸੀਂ ਬਜ਼ੁਰਗਾਂ ਦੇ ਕੋਲੋਂ ਸੁਣੀਦਾ ਹੈ ਤੇ ਕੀ ਫਰਕ ਤੁਸੀਂ ਮਹਿਸੂਸ ਕਰਦੇ ਹੋ? ਦੇਖੋ ਜਿਹੜੇ ਸਾਡੇ ਬਜ਼ੁਰਗਾਂ ਦੇ ਜਿਹੜੇ ਉਸਤਾਦ ਸੀ ਨਾ ਉਹਨਾਂ ਦੇ ਉਸਤਾਦਾਂ ਵਿੱਚ ਇੱਕ ਖੂਬੀ ਸੀ ਉਹ ਹਰ ਬੱਚੇ ਨੂੰ ਆਪਣਾ ਤੇ ਨਾਲ ਪੜ੍ਹਾਉਂਦੇ ਸੀ। ਉਹ ਫੀਸ ਲਈ ਵੀ ਫੀਸ ਵੀ ਜੇਬ ਚੋਂ ਦੇਣੀ ਪੈਂਦੀ ਸੀ ਬੱਚੇ ਦੀ ਲਾਇਕ ਬੱਚੇ ਦੀ ਫੀਸ ਵੀ ਜੇਬ ਚੋਂ ਦੇ ਦਿੰਦੇ ਸੀ ਚਾਹੁੰਦੇ ਸੀ ਕਿ ਬੱਚਾ ਪੜ੍ਹੇ ਉਹਨਾਂ ਦੀ ਕੋਸ਼ਿਸ਼ ਇਹ ਸੀ ਪੜ੍ਹਾਉਂਦੇ ਉਹ ਵਾਕਈ ਪੜ੍ਹਾਉਣ ਵਾਸਤੇ ਪੜ੍ਹਾਇਆ ਜਾਂਦਾ। ਫਿਰ ਸਾਡਾ ਦੌਰ ਆਇਆ ਕੁਝ ਟੀਚਰ ਐਸੇ ਰਹੇ ਕੁਝ ਸਿਰਫ ਸੀ ਕਿ ਨੌਕਰੀ ਕਰਨੀ ਹੈ ਇਹ ਨੌਕਰੀ ਸਹੀ ਹੈ ਇਸ ਨਾਲ ਟਿਊਸ਼ਨ ਵੀ ਮਿਲ ਜਾਣਗੀਆਂ ਸਵੇਰੇ 9 ਤੋਂ 5 ਜਾਂ 9 ਤੋਂ 3 ਸਕੂਲ ਪੜ੍ਹਾਵਾਂਗੇ ਉਸ ਤੋਂ 5 ਵਜੇ ਤੋਂ ਲੈ ਕੇ 8 ਵਜੇ ਤੱਕ ਟਿਊਸ਼ਨਾਂ ਪੜ੍ਹਾ ਲਵਾਂਗੇ 4 ਪੈਸੇ ਬਣ ਜਾਇਆ ਕਰਨਗੇ। ਬਹੁਤ ਸਾਰੇ ਟੀਚਰ ਇਸ ਕਿਸਮ ਦੇ ਵੀ ਆ ਗਏ ਪਰ ਅੱਜ ਦੇ ਦੌਰ ਦੇ ਬਹੁਤੇ ਟੀਚਰ ਸਾਰੇ ਤਾਂ ਨਹੀਂ ਕਹਾਂਗਾ ਬਹੁਤੇ ਟੀਚਰ ਸਿਰਫ ਇਸ ਲਈ ਪੜ੍ਹਾ ਰਹੇ ਨੇ ਕਿ ਅੱਛੀ ਨੌਕਰੀ ਹੈ। ਉਹ ਜਿਹੜੀ ਲਿਆਕਤ ਜਿਹੜੀ ਸੀ ਜਾਂ ਜੋ ਉਹਨਾਂ ਦਾ ਜਜ਼ਬਾ ਜਿਹੜਾ ਸੀ ਟੀਚਰਸ ਦਾ ਜਿਹੜਾ ਉਸਤਾਦਾਂ ਦਾ ਜਿਹੜਾ ਜਜ਼ਬਾ ਸੀ ਕਿ ਹਰ ਬੱਚਾ ਵਿੱਚ ਉਹ ਉਸਤਾਦਾਂ ਜਿਹੜੀ ਉਹ ਜਿਹੜੀ ਚੀਜ਼ ਸੀ ਜੋ ਜਜ਼ਬਾ ਸੀ ਉਹ ਉਹਨੂੰ ਕਿਤੇ ਘੱਟ ਦੇਖਣ ਨੂੰ ਮਿਲਦਾ ਹੈ। ਇਹ ਇੱਕ ਕਮੀ ਅੱਜ ਦੇ ਜਿਹੜੇ ਉਸਤਾਦ ਜਿਹੜੇ ਖਾਸ ਤੌਰ ਤੇ ਜਿਹੜੇ ਪ੍ਰਾਇਮਰੀ ਸਕੂਲ ਦੇ ਜਿਹੜੇ ਉਸਤਾਦ ਨੇ ਉਹਨਾਂ ਵਿੱਚ ਕਮੀ ਨਜ਼ਰ ਆਉਂਦੀ ਹੈ। ਬਿਲਕੁਲ ਤੁਸੀਂ ਅਰੋੜਾ ਸਾਹਿਬ ਸਹੀ ਗੱਲ ਦੱਸੀ ਹੈ ਕਿ ਅੱਜ ਦਾ ਜਿਸ ਵੇਲੇ ਅਸੀਂ ਇੱਕ ਦੋਸ਼ ਦਿੰਦੇ ਹਾਂ ਉਹਨਾਂ ਤਾਲਿਬ ਇਲਮਾਂ ਨੂੰ ਕਿ ਉਹ ਉਸਤਾਦ ਦੀ ਇੱਜ਼ਤ ਨਹੀਂ ਕਰਦੇ ਤੇ ਮੈਂ ਕਹਿੰਦਾ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਉਸਤਾਦ ਦਾ ਵੀ ਕਸੂਰ ਹੈ ਕਿ ਜਿਹਨੇ ਆਪਣੀ ਤੇ ਮੁਹੱਬਤ ਆਪਣੇ ਤਾਲਿਬ ਇਲਮਾਂ ਦੇ ਵਿੱਚ ਸਟੂਡੈਂਟਸ ਦੇ ਵਿੱਚ ਪੈਦਾ ਨਹੀਂ ਕਰ ਸਕਿਆ। ਔਰ ਕੋਈ ਮੁਸ਼ਕਿਲ ਕੰਮ ਨਹੀਂ ਹੁੰਦਾ ਜਿਸ ਵੇਲੇ ਤੁਸੀਂ ਤਾਲਿਬ ਇਲਮ ਨੂੰ ਸਟੂਡੈਂਟ ਨੂੰ ਇੱਜ਼ਤ ਦਿੰਦੇ ਹੋ ਤੁਹਾਨੂੰ ਉਹ ਕਈ ਗੁਣਾ ਅੱਗੋਂ ਜ਼ਿਆਦਾ ਤੁਹਾਨੂੰ ਇੱਜ਼ਤ ਦਿੰਦਾ ਉਹਨੂੰ ਉਹਦੇ ਨਾਂ ਦੇ ਨਾਲ ਬੁਲਾਉਂਦੇ ਹੋ ਔਰ ਉਹਦੀ ਰਿਸਪੈਕਟ ਕਰਦੇ ਹੋ ਉਹਦੀ ਇੱਜ਼ਤ ਨਫਸ ਜਿਹੜੀ ਹੈ ਉਹਦੀ ਸੈਲਫ ਰਿਸਪੈਕਟ ਜਿਹੜੀ ਹੈ ਉਹਨੂੰ ਤੁਸੀਂ ਯਾਨੀ ਬਾਜ਼ ਔਕਾਤ ਇਹ ਹੁੰਦਾ ਕਿ ਤੁਸੀਂ ਕੁਛ ਇਸ ਅੰਦਾਜ਼ ਦੇ ਨਾਲ ਬਿਹੇਵ ਕਰ ਰਹੇ ਹੁੰਦੇ ਚੀਜ਼ਾਂ ਦਾ ਕਿ ਉਹ ਉਸਤਾਦ ਵੀ ਆਪਣੀ ਇੱਜ਼ਤ ਜਿਹੜੀ ਹੈ ਕਿਤੇ ਨਾ ਕਿਤੇ ਉਹ ਕੰਮ ਕਰ ਰਿਹਾ ਹੁੰਦਾ। ਤੇ ਸਾਡੇ ਨਾਲ ਨਾਗਪਾਲ ਸਾਹਿਬ ਵੀ ਮੌਜੂਦ ਨੇ। ਜੀ ਆਇਆਂ ਨੂੰ ਜੀ ਤੁਹਾਨੂੰ ਵੀ ਨਾਗਪਾਲ ਸਾਹਿਬ। ਬਿਲਕੁਲ ਸਰ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਜੀ। ਹੋਰ ਸਰ ਕੀ ਹਾਲ ਚਾਲ? ਬਿਲਕੁਲ ਬਿਲकुल ਤੁਸੀਂ ਜੋ ਵਜ੍ਹਾ ਫਰਮਾ ਰਹੇ ਹੋ ਕਿ ਉਸਤਾਦ ਅੱਜ ਕੱਲ ਜਿਹੜਾ ਨਾ ਉਹ ਇੱਕ ਵਰਡ ਚੱਲ ਪਿਆ ਪ੍ਰੋਫੈਸ਼ਨ ਤੇ ਅੱਜ ਕੱਲ ਪ੍ਰੋਫੈਸ਼ਨਿਜ਼ਮ ਹੋ ਗਿਆ ਹੈ ਸਰ ਕਿ ਬੱਚੇ ਤੇ ਤੁਸੀਂ ਪੈਸਾ ਖਰਚ ਕਰਦੇ ਰਹੋ ਅੱਗੇ ਉਹ ਬੱਚਾ ਕਰੇ ਜਾਂ ਨਾ ਕਰੇ। ਮੈਨੂੰ ਯਾਦ ਆਉਂਦੀ ਹੈ ਮੈਂ ਜਦੋਂ 8th ਦੇ ਅੰਦਰ ਪੜ੍ਹਦਾ ਹੁੰਦਾ ਸੀ ਤੇ ਸਾਡੇ ਇੱਕ ਪ੍ਰੋਫੈਸਰ ਸੀ ਜੁਨੇਜਾ ਸਾਹਿਬ ਜੀ ਜੀ ਤੇ ਉਹ ਮੈਥ ਦੇ ਟੀਚਰ ਸਨ ਤੇ ਉਹਨਾਂ ਨੇ ਕੋਈ ਟੀਚਰ ਨੇ ਕਿਸੇ 8 ਸਾਡੇ ਸਬਜੈਕਟ ਹੁੰਦੇ ਸੀ 8 ਚੋਂ 7 ਟੀਚਰਾਂ ਨੇ ਕਿਸੇ ਨੇ ਇਨੀਸ਼ੀਏਟਿਵ ਨਹੀਂ ਲਿਆ ਕਿ ਵੀ ਬੱਚਿਆਂ ਨੂੰ ਪੜ੍ਹਾਇਆ ਜਾਏ ਜਾਂ ਕੀਤਾ ਜਾਏ ਤੇ ਉਹਨਾਂ ਨੇ ਕਿਹਾ ਕਿ ਯਾਰ ਮੈਨੂੰ ਮੈਥ ਦਾ ਜਿਹੜਾ ਨਾ ਰਿਜ਼ਲਟ ਚਾਹੀਦਾ ਹੈਗਾ ਤੇ ਮੈਥ ਜਿਹੜਾ ਨਾ ਤੁਸੀਂ ਮੇਰੇ ਕੋਲੋਂ ਜਦੋਂ ਸਕੂਲ ਖਤਮ ਹੋ ਜਾਂਦਾ ਸੀ ਸਾਡਾ 4 ਵਜੇ ਤੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਉਹ ਫ੍ਰੀ ਆਫ ਕਾਸਟ ਸਾਨੂੰ ਟਿਊਸ਼ਨ ਦਿੱਤਿਆ ਕਰਦੇ ਸੀ ਮਤਲਬ ਜੀ 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 ਤੇ ਮੈਨੂੰ ਬੜੀ ਗੱਲ ਅੱਜ ਵੀ ਯਾਦ ਆਉਂਦੀ ਹੈ ਉਦੋਂ ਜਦੋਂ ਰਿਜ਼ਲਟ ਆਇਆ ਕਿ ਸਾਰੇ ਬੱਚੇ ਜਿਹੜੇ ਸੀ ਮੈਥ ਦੇ ਅੰਦਰ ਫੁੱਲ ਬਾਈ ਫੁੱਲ ਪਾਸ ਹੋਏ ਤੇ ਬੜਾ ਅੱਛਾ ਲੱਗਦਾ ਹੈ। ਉਸਤਾਦ ਕਈ ਵਾਰੀ ਬਿਨਾਂ ਪੈਸੇ ਦੇ ਵੀ ਮਿਲਦੇ ਨੇ ਕਈ ਪੈਸੇ ਦੇ ਕੇ ਵੀ ਜਿਹੜਾ ਹੈ ਨਾ ਉਹ ਉਸਤਾਦ ਨਹੀਂ ਮਿਲਦੇ ਹੈਗੇ ਉਹ ਪੈਸੇ ਨੂੰ ਦੇਖਦੇ ਨੇ ਤੁਹਾਡੇ ਉਸ ਜੀ ਟੈਲੈਂਟ ਨੂੰ। ਨਾਗਪਾਲ ਸਾਹਿਬ ਆਪਣੇ ਕਿਸੇ ਉਸਤਾਦ ਦਾ ਕੋਈ ਐਸਾ ਵਾਕਿਆ ਦੱਸੋ ਜਿਹੜਾ ਤੁਹਾਨੂੰ ਹਜੇ ਤੱਕ ਨਹੀਂ ਭੁੱਲਿਆ ਔਰ ਅੱਜ ਮੈਂ ਸਰ ਉਹ ਪਹਿਲੇ ਉਹੀ ਦੱਸ ਰਿਹਾ ਤੁਹਾਨੂੰ ਸਰ ਔਰ ਉਹ ਜੁਨੇਜਾ ਸਾਹਿਬ ਨੂੰ ਮੈਂ ਅੱਜ ਵੀ ਸਲਾਮ ਕਰਦਾ ਹੈਗਾ ਕਿ ਉਹਨਾਂ ਨੇ ਸਾਨੂੰ ਮੈਥ ਦਾ ਜਿਹੜਾ ਹੈਗਾ ਸੀ ਉਹ ਫ੍ਰੀ ਆਫ ਕਾਸਟ ਜਿਹੜੀ ਸੀ 1 ਘੰਟੇ ਦੀ ਕਲਾਸ ਸਕੂਲ ਤੋਂ ਬਾਅਦ ਹਾਲਾਂਕਿ ਉਹਨਾਂ ਦਾ ਆਪਣਾ ਬਿਜ਼ਨਸ ਹੈਗਾ ਸੀ ਆਪਣੇ ਉਹ ਕੱਪੜੇ ਦੀ ਦੁਕਾਨ ਸੀ ਉਹਨਾਂ ਦੀ ਤੇ ਉਹ ਜਾ ਕੇ ਉੱਥੇ ਕਰ ਸਕਦੇ ਸੀ। ਹਾਲਾਂਕਿ ਕਈ ਬੱਚਿਆਂ ਨੇ ਉਹਨਾਂ ਨੂੰ ਅਬਲਾਈਜ਼ ਕੀਤਾ ਕਿ ਸਰ ਸਾਨੂੰ ਟਿਊਸ਼ਨ ਪੜ੍ਹਾ ਦਿਓ
ਉਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਪੜਾਵਾਂਗਾ ਤਾਂ ਫਿਰ ਸਾਰਿਆਂ ਨੂੰ ਪੜਾਵਾਂਗਾ ਬਸ। ਤੇ ਉਹਨਾਂ ਦੀ ਗੱਲ ਅੱਜ ਵੀ ਯਾਦ ਆਉਂਦੀ ਹੈ ਸਰ ਮੈਨੂੰ, ਤੇ ਉਹ ਸਾਡੇ ਸਿਰ ਮੱਥੇ ਤੇ ਕਿ ਬਹੁਤ ਅੱਛੇ ਸਾਡੇ ਆਲਾ ਟੀਚਰ ਸੀ ਜਿਨ੍ਹਾਂ ਨੇ ਫ੍ਰੀ ਆਫ ਕਾਸਟ ਸਾਨੂੰ 1 ਘੰਟੇ ਦੀ ਘੱਟੋ ਘੱਟ ਮੇਰੇ ਖਿਆਲ 3-4 ਮਹੀਨੇ ਸਾਨੂੰ ਉਹਨਾਂ ਨੇ ਫ੍ਰੀ ਆਫ ਕਾਸਟ ਕਲਾਸ ਦਿੱਤੀ ਸੀ। ਜੀ ਨਾਗਪਾਲ ਸਾਹਿਬ ਸਾਡੇ ਨਾਲ ਜੀ ਸਾਡੇ ਨਾਲ ਤੁਸੀਂ ਜੁੜੇ ਰਹਿਣਾ। ਤੇ ਨਵੀਦ ਸਾਹਿਬ ਨੂੰ ਬਾਅਦ ਦੇ ਵਿੱਚ ਅਸੀਂ ਲੈਨੇ ਆ। ਸਭ ਤੋਂ ਪਹਿਲੇ ਸਾਡੇ ਮੁਹਤਰਮ ਉਸਤਾਦ ਵੀ ਰਹੇ ਨੇ ਔਰ ਸਾਡੇ ਵਾਸਤੇ ਬੜੇ ਮੁਹਤਰਮ ਅਮੀਨ ਚੌਹਾਨ ਸਾਹਿਬ ਮੌਜੂਦ ਨੇ ਔਰ ਇੱਕ ਲਾਹੌਰ ਦੇ ਮੋਤਬਰ ਇਦਾਰੇ ਦੇ ਵਿੱਚ ਬਤੌਰ ਪ੍ਰਿੰਸੀਪਲ ਵੀ ਇਹ ਆਪਣਾ ਇਹਨਾਂ ਨੇ ਖਿਦਮਾਤ ਜਿਹੜੀਆਂ ਪੇਸ਼ ਕੀਤੀਆਂ। ਤੇ ਇਹਨਾਂ ਦੇ ਕੋਲੇ ਵੀ ਬਹੁਤ ਸਾਰੇ ਐਸੀਆਂ ਯਾਦਾਂ ਹੋਣਗੀਆਂ ਬਤੌਰ ਉਸਤਾਦ ਵੀ ਤੇ ਬਤੌਰ ਸ਼ਾਗਿਰਦ ਵੀ। ਤੇ ਇਹਨਾਂ ਅੱਗੇ ਵੀ ਬੇਨਤੀ ਹੈ ਕਿ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨ। ਜੀ ਅਮੀਨ ਚੌਹਾਨ, ਬਹੁਤ ਬਹੁਤ ਸ਼ੁਕਰੀਆ ਜੀ। ਪਹਿਲੇ ਤਾਂ ਸਭ ਤੋਂ ਪਹਿਲੇ ਸਭ ਦੋਸਤਾਂ ਨੂੰ अस्सलाम वालेकुम जी, सत श्री अकाल जी। बड़े अच्छे सवाल का मैंने याद किया है। सजाद साहब, मैं सब तो पहले तो थोड़ी जी उस्ताद के बारे च कहना चाहवागा। जिस तरह सड़क जिहड़ी है वो उत्थे खड़ी रहिंदी है, राहियां नूं मंजिल मकसूद तक पहुंचा दिंदी है। ते उस्ताद साडे मुसन है, उस्ताद तो उत्थे खड़ा रहिंदा है लेकिन वो अपने शागिर्दां नूं उन्हां दी मंजिल तक पहुंचा दिंदा है। एक मैनूं हिटलर की सेइंग है जी, वो याद आ रही है। हिटलर ਨੂੰ ਜੰਗ ਅਜ਼ੀਮ ਦੋਇਮ ਚ ਉਹਦੇ ਐਡਵਾਈਜ਼ਰਸ ਨੇ ਆ ਕੇ ਉਹਨੂੰ ਕਿਹਾ ਕਿ ਜੀ ਸਾਡੇ ਕੀਮਤੀਆਂ ਜਾਨਾਂ ਜਿਹੜੀਆਂ ਨੇ ਜੰਗ ਦੇ ਵਿੱਚ ਜ਼ਾਇਆ ਹੋ ਗਈਆਂ ਨੇ ਔਰ ਸਾਰੇ ਕੀਮਤੀ ਲੋਕ ਉਹ ਮਾਰੇ ਗਏ ਨੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰੋ ਕਿ ਮੇਰੇ ਮੁਲਕ ਦੇ ਸਾਥੀਆਂ ਨੂੰ ਛੁਪਾ ਲਓ, ਉਹਨਾਂ ਨੂੰ ਬਚਾ ਲਓ ਤੇ ਅਸੀਂ ਉਹ ਫਿਰ ਪੈਦਾ ਕਰ ਲਵਾਂਗੇ। ਉਹ ਅਗਰ ਸਾਡੇ ਸਾਥੀ ਅਗਰ ਮੁਖਲਿਸ ਹੋਣਗੇ ਔਰ ਲਾਇਕ ਹੋਣਗੇ ਔਰ ਆਪਣਾ ਉਹ ਪ੍ਰੋਫੈਸ਼ਨ ਜਿਹੜਾ ਹੈ उसनूं ऑनेस्टी ਉਹਦੇ ਚ ਰਹੇਗੀ। प्रोफेशनली डिसऑनेस्टी नहीं होनी चाहिए इस प्रोफेशन खास तौर वैसे तो हर एक नहीं होनी चाहिए। ते ਉਹ ਅਸੀਂ ਫਿਰ ਤਿਆਰ ਕਰ ਲਵਾਂਗੇ ਅਗਰ ਸਾਡੇ ਕੋਲ ਮੁਖਲਿਸ ਅਸਾਤਜ਼ਾ ਮੌਜੂਦ। ਉਸ ਤੋਂ ਬਾਅਦ ਇਹ ਅਸਾਤਜ਼ਾ ਦੇ ਅੱਗੇ ਆਉਂਦਿਆਂ ਮੈਂ ਸਭ ਤੋਂ ਪਹਿਲੇ ਮੈਂ ਆਪਣੇ ਵਾਲਿਦ ਸਾਹਿਬ ਦੇ ਸਾਡੇ ਪਿੰਡ ਦੇ ਹੈਡਮਾਸਟਰ ਜਿਹੜੇ ਔਰ ਜਿਨ੍ਹਾਂ ਨੂੰ ਮੇਰੇ ਵਾਲਿਦ ਸਾਹਿਬ ਮੇਰੇ ਤਾਇਆ ਜੀ ਵੱਡੇ ਤਾਇਆ ਜੀ ਜਿਨ੍ਹਾਂ ਕੋਲ ਪੜ੍ਹੇ ਮੈਟ੍ਰਿਕ ਕੀਤਾ ਉਸ ਸਕੂਲ ਤੋਂ ਔਰ ਉਹ ਹਮੇਸ਼ਾ ਬੜੇ ਅੱਛੇ ਅਲਫਾਜ਼ ਸੇ ਯਾਦ ਕਰਦੇ। ਮੈਨੂੰ ਇਸ ਉਹਨਾਂ ਦਾ ਨਾਂ ਨਹੀਂ ਯਾਦ ਆ ਰਿਹਾ। ਮੈਂ ਸਭ ਤੋਂ ਪਹਿਲੇ ਉਸ ਹਿੰਦੂ ਹੈਡਮਾਸਟਰ ਨੂੰ ਜਿਨ੍ਹਾਂ ਨੇ ਮੇਰੇ ਵਾਲਿਦ ਸਾਹਿਬ ਨੂੰ ਉੱਥੇ ਮੈਟ੍ਰਿਕ ਚੋਂ ਸਨ 31 ਦੇ ਵਿੱਚ ਜੀ ਟੌਪ ਕੀਤਾ। ਮੇਰੇ ਵਾਲਿਦ ਸਾਹਿਬ ਨੇ ਪੰਜਾਬ ਤੋਂ ਆਪਣੇ ਗਾਉਂ ਦੇ ਸਕੂਲ ਚ ਹੁੰਦੇ ਔਰ ਹਿੰਦੂ ਹੈਡਮਾਸਟਰ ਜਿਹੜਾ ਸੀ ਉਹਦੀ ਸਾਰੀ ਉਹ ਮਿਹਨਤ ਸੀ। ਦਾ ਨਾਮ ਹੈ ਕਿਸ ਵੇਲੇ ਦੇਖਾਂਗਾ ਵਾਲਿਦ ਸਾਹਿਬ ਤੇ ਕਾਗਜ਼ਾਂ ਚ ਦੇਖਾਂਗਾ ਤੇ ਹਮੇਸ਼ਾ ਉਹ ਜਦ ਤੱਕ ਜ਼ਿੰਦਾ ਰਹੇ ਤਾਇਆ ਜੀ ਔਰ ਵਾਲਿਦ ਸਾਹਿਬ ਉਹਨਾਂ ਦੀ ਤਾਰੀਫ ਕਰੇ। ਔਰ ਸਾਡੇ ਪਿੰਡ ਕਮਾਨ ਦੇ ਵਿੱਚ ਮੈਂ ਇੱਕ ਹੋਰ ਸ਼ੇਅਰ ਕਰਦਾ ਜਾਵਾਂ ਜੀ, ਜਿਹੜਾ ਹਾਈ ਸਕੂਲ ਹੈ ਪੁਰਾਣਾ ਉਹ ਸ਼ਾਹਬੁਦੀਨ ਗੌਰੀ ਦੇ ਭਾਈ ਨੇ ਉੱਥੇ ਕਾਇਮ ਕੀਤਾ। ਉੱਥੋਂ ਮੇਰੇ ਵਾਲਿਦ ਸਾਹਿਬ ਇਹ ਸ਼ਾਹਬੁਦੀਨ ਗੌਰੀ ਤੇ ਜਿੱਥੋਂ ਰੀਟਰੀਟ ਹੋਏ ਨੇ ਅਜਮੇਰ ਤੋਂ ਉਸ ਕਾਫਲੇ ਦੇ ਨਾਲ ਹੀ ਉੱਥੋਂ ਆਏ ਨੇ, ਇੱਥੇ ਪੜਾਓ ਕੀਤਾ ਹੈ। ਸ਼ਾਹਬੁਦੀਨ ਗੌਰੀ ਦੇ ਭਾਈ ਦਾ ਨਾਮ ਮੈਨੂੰ ਨਹੀਂ ਪਤਾ ਲੇਕਿਨ ਉਹਨਾਂ ਨੇ ਸਕੂਲ ਕਾਇਮ ਜਿਹੜਾ ਹਾਲੇ ਵੀ ਉੱਥੇ ਕਾਇਮ ਹੈ, ਉੱਥੋਂ ਲੋਕ ਪੜ੍ਹ ਰਹੇ ਨੇ। ਉਸ ਤੋਂ ਬਾਅਦ ਮੈਂ ਆਪਣੇ ਅਸਾਤਜ਼ਾ ਵੱਲ ਆ ਜਾਣਾ ਸੀ। ਮੈਨੂੰ ਜ਼ਿੰਦਗੀ ਬਹੁਤ ਅੱਛੇ ਅਸਾਤਜ਼ਾ ਮਿਲੇ। ਦੇ ਵਿੱਚ ਗੱਲ ਹੋ ਰਹੀ ਦੋਸਤਾਂ ਨਾਲ, ਸਭ ਤੋਂ ਪਹਿਲੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹਾਂਗਾ। ਮਿਸਿਸ ਬਸ਼ੀਰ ਮੇਰੀ ਪ੍ਰਾਇਮਰੀ ਸੀਪੀ ਮਾਡਲ ਸਕੂਲ ਦੇ ਸਨ, ਮਿਸਿਸ ਨੁਜ਼ਰ ਸਨ, ਮਿਸ ਪੀਦਾ ਸਨ ਔਰ ਇੱਕ ਜਿਹੜੇ ਖਤਾਨੀ ਸਿਖਾਉਣ ਵਾਸਤੇ ਇੱਕ ਸਪੈਸ਼ਲ ਟੀਚਰ ਜਿਹੜੇ ਤਖਤੀ ਦੇ ਉੱਤੇ ਅਲਿਫ ਤੋਂ ਜੇ ਤੱਕ ਕਿਸ ਤਰ੍ਹਾਂ ਜਿਹੜਾ ਲਫ਼ਜ਼ ਲਾਈਨ ਉੱਪਰ ਥੱਲੇ ਬੁਲਾਈ ਜਾਣਾ ਕਿਸ ਤਰ੍ਹਾਂ ਉਹ ਸਿਖਾਇਆ ਕਰਦੇ। ਉਹ ਇੱਕ ਬੁਨਿਆਦ ਸੀ ਉਰਦੂ ਤਾਕੀ ਦੇ ਨਾਲ ਲਿਖਣ ਦੀ ਜਿਹੜੀ ਕਿ ਉਹ ਹਮੇਸ਼ਾ ਉਹਨੇ ਕੰਮ। ਤੇ ਉਸ ਤੋਂ ਬਾਅਦ ਕਿਹਾ ਕਿ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਰਹਿਮਤੁल्लाह ਸਾਹਿਬ ਐਸੀ ਸ਼ਖਸੀਅਤ ਸਨ ਜਿਨ੍ਹਾਂ ਕੋਲ ਮੈਂ 9th 10th ਦੇ ਵਿੱਚ ਹਿਸਟਰੀ ਔਰ ਇੰਗਲਿਸ਼ ਪੜ੍ਹੀ। ਉਹਨਾਂ ਦੀ ਇੱਕ ਬੜੀ ਮਸ਼ਹੂਰ ਕਿਤਾਬ ਛਪਦੀ ਹੁੰਦੀ ਸੀ ਜਿਮ ਟ੍ਰਾਂਸਲੇਟ ਐਂਡ ਗ੍ਰਾਮਰ। ਉਹ ਮੈਟ੍ਰਿਕ ਚ ਵੀ ਮੈਟ੍ਰਿਕ ਦੇ ਲੈਵਲ ਦੀ, ਇੰਟਰ ਦੇ ਲੈਵਲ ਦੀ ਔਰ BA ਦੇ ਲੈਵਲ ਦੀ। ਉਹ ਕਿਤਾਬ ਹੁਣ ਨਹੀਂ ਛਪਦੀ ਜੀ। ਮੈਂ ਹੁਣ ਵੀ ਉਰਦੂ ਬਾਜ਼ਾਰ ਕਦੀ ਜਾਵਾਂ ਤੇ ਮੈਂ ਉਹ ओल्ड बुक डेपोस ਤੋਂ ਲੱਭਦਾ ਰਹਿਣਾ, ਮੇਰੇ ਕੋਲ ਵੀ ਨਹੀਂ ਹੈ ਤੇ ਉਹ ਮਿਲਦੀ ਵੀ ਨਹੀਂ ਹੁਣ। ਉਹ ਇਤਨੀ बेहतरीन इंग्लिश ग्रामर और ट्रांसलेशन की किताब मेरा ख्याल उससे पाए किताब घट ही को मिलती होगी। तो रहमतुल्लाह साहब को 9th 10th इंग्लिश पढ़ी है जी और उन्होंने हमेशा एक्स्ट्रा टाइम भी किया फ्री ऑफ कॉस्ट
ਔਰ ਕਦੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ 9th ਔਰ 10th ਨੂੰ ਫ੍ਰੀ ਨਹੀਂ ਕੀਤਾ ਉਹਨਾਂ ਨੇ। ਪੂਰੀ ਛੁੱਟੀਆਂ 2 ਘੰਟੇ ਡੇਲੀ ਬੁਲਾਇਆ ਔਰ ਪੜਾਇਆ, ਔਰ ਵਿਦਆਊਟ ਐਨੀ ਯਾਨੀ ਇतने ਮੁਖਲਿਸ ਲੋਕ ਸਨ। ਉਹਨਾਂ ਦਾ ਟਾਰਗੇਟ ਹੁੰਦਾ ਸੀ ਕਿ ਬੱਚੇ ਮੈਟ੍ਰਿਕ ਅੱਛੇ ਨੰਬਰ। तो चाहे रहमतुल्लाह साहब दुनिया तो चले गए ने जी, अल्लाह ताला उन्हां दी बख्शिश बनाए, हमेशा दुआ को आप ते ਉਹ ਇੱਕ ਬਹੁਤ ਵੱਡੀ ਹਸਤੀ ਸਨ। ਔਰ ਇਤਫਾਕ ਮੈਂ ਸਮਝਣਾ ਕਿ ਸਾਡੀ ਇੱਕ ਕਹਿ ਲਓ ਕਿ ਲੱਕ ਸੀ, ਉਹ ਐਚਐਸਐਨ ਕਾਲਜ ਦੇ ਵਿੱਚ ਉਹ ਹੈਡ ਆਫ ਡਿਪਾਰਟਮੈਂਟ ਸਨ ਹਿਸਟਰੀ। ਅਬਦੁਲ ਅਲੀ ਖਾਨ ਪ੍ਰਿੰਸੀਪਲ ਸਨ, ਵਲੀ ਖਾਨ ਫੈਮਿਲੀ ਚੋਂ ਜੀ। ਅਬਦੁਲ ਅਲੀ ਖਾਨ ਸਾਹਿਬ ਸਾਡੇ ਕਾਲਜ ਦੇ ਪ੍ਰਿੰਸੀਪਲ ਸਨ ਐਚਐਸਐਨ ਕਾਲਜ। ਉਹਨਾਂ ਨਾਲ ਉਹਨਾਂ ਦਾ ਕਲੈਸ਼ ਹੋਇਆ, ਉਹਨਾਂ ਨੇ ਰਿਜ਼ਾਈਨ ਉਹਦੀ ਟੇਬਲ ਤੇ ਰੱਖਿਆ ਤੇ ਆਪਣੇ ਸਕੂਲ ਚ ਆ ਕੇ ਉਹ ਹੈਡਮਾਸਟਰ ਵੀ ਲੱਗ ਗਏ, ਪਲੱਸ 9 10 ਵੀ ਸਾਨੂੰ ਪੜ੍ਹਾਉਂਦੇ ਰਹੇ। ਇਸ ਤਰ੍ਹਾਂ ਉਹ ਸਾਨੂੰ ਉਹਨਾਂ ਕੋਲੋਂ ਪੜ੍ਹਨ ਦਾ ਮੌਕਾ ਮਿਲਿਆ ਕਿ ਉਹਨਾਂ ਨੇ ਐਚਐਸਐਨ ਛੱਡਿਆ ਔਰ ਉਹ ਸਾਡੇ ਸਕੂਲ ਚ ਆ ਗਏ। ਔਰ ਅਬਦੁਲ ਅਲੀ ਖਾਨ ਦੇ ਜਾਣ ਤੋਂ ਬਾਅਦ ਚੌਧਰੀ ਗੁਲਾਮ ਰਸੂਲ ਆਇਆ ਪ੍ਰਿੰਸੀਪਲ, ਔਰ ਗਵਰਨਰ ਪੰਜਾਬ ਵੱਲੋਂ ਇੱਕ ਲੈਟਰ ਆ ਗਿਆ ਕਿ ਜੀ ਹਿਸਟਰੀ ਦੇ ਫੇਮਸ ਟੀਚਰ ਜਿਹੜੇ ਨੇ ਐਚਐਸਐਨ ਕਾਲਜ ਦੇ ਚੌਧਰੀ ਰਹਿਮਤੁल्लाह ਸਾਹਿਬ, ਉਹਨਾਂ ਨੂੰ ਗਵਰਨਰ ਹਾਊਸ ਭੇਜਿਆ ਜਾਏ। ਇੱਕ ਡੈਲੀਗੇਸ਼ਨ ਆਇਆ ਤੇ ਉਹਨਾਂ ਨੇ ਲਾਹੌਰ ਦੀ ਹਿਸਟਰੀ ਉਸ ਡੈਲੀਗੇਸ਼ਨ ਦੇ ਨਾਲ ਉਹਨਾਂ ਨੇ ਜਾਣਾ ਹੈ, ਉਹਨਾਂ ਨੂੰ ਹਿਸਟਰੀ ਦੱਸਣੀ। ਉਹ ਚੌਧਰੀ ਗੁਲਾਮ ਰਸੂਲ ਨੇ ਕਿਹਾ ਯਾਰ ਕਿ ਇੱਥੇ ਤੇ ਚੌਧਰੀ ਰਹਿਮਤੁल्लाह ਸਾਹਿਬ ਤੇ ਹੈ ਨਹੀਂ ਨੇ ਇੱਥੇ ਟੀਚਰ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਤਲਾਸ਼ ਕਰੋ, ਉਹਨਾਂ ਨੂੰ ਲਿਆਓ ਵਾਪਸ। ਚੌਧਰੀ ਗੁਲਾਮ ਰਸੂਲ ਸਾਹਿਬ ਨੇ ਉਹਨਾਂ ਨੂੰ ਸਪੈਸ਼ਲੀ ਰਿਕੁਐਸਟ ਕਰਕੇ ਵਾਪਸ ਐਚਐਸਐਨ ਚ ਲੈ ਗਏ। ਵਾਹ, ਬਹੁਤ। ਉਸ ਤੋਂ ਬਾਅਦ ਉਹ ਫਿਰ ਐਚਐਸਐਨ ਤੋਂ ਰਿਟਾਇਰ ਹੋਏ। ਉਹ ਸਾਨੂੰ 2 ਸਾਲ ਉਹਨਾਂ ਦਾ ਜਿਹੜਾ ਉਹ ਸਾਨੂੰ ਮਿਲਣਾ ਸੀ, ਅੱਲਾਹ ਤਾਲਾ ਨੇ ਉਹ ਉਹਨਾਂ ਤੋਂ ਫੈਜ਼ਯਾਬ ਹੋਣ ਦਾ ਮੌਕਾ ਮਿਲਿਆ। ਔਰ ਅੱਜ ਵੀ ਇੰਗਲਿਸ਼ ਗ੍ਰਾਮਰ ਔਰ ਟ੍ਰਾਂਸਲੇਸ਼ਨ ਦੀ ਟਿਪਸ ਜਿਹੜੀਆਂ ਨੇ ਉਹ ਸਾਡੇ ਦਿਨਾਂ ਚ ਨੇ, ਉਹੀ ਅਸੀਂ ਅੱਗੇ ਪੜ੍ਹਾਉਂਦੇ ਰਹੇ ਜੀ। ਉਸ ਤੋਂ ਚੌਹਾਨ ਸਾਹਿਬ ਸਾਡੇ ਜੀ 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 ਐਫਸੀ ਕਾਲਜ ਜੀ ਜੀ ਗੱਲ ਜੀ ਜਾਰੀ ਰੱਖੋ ਆਪਣੀ ਗੱਲ। ਠੀਕ ਹੈ, ਐਫਸੀ ਕਾਲਜ ਦੇ ਵਿੱਚ ਸਾਨੂੰ ਫਿਰ ਜੀ ਮੈਂ 70 ਤੋਂ 74 ਉੱਥੇ BA ਕਾਲਜ ਲਾਹੌਰ ਤੋਂ ਕੀਤੀ। ਤੇ ਮੈਂ ਇੱਕ ਟੀਚਰ ਤੇ ਵੀ ਗੱਲਬਾਤ ਸ਼ੁਰੂ ਕਰ ਦਿੱਤੀ, ਸਾਰਾ ਪ੍ਰੋਗਰਾਮ ਗੁਜ਼ਰ ਜਾਏਗਾ। ਉਹ ਬਹੁਤ ਆਲਾ ਪਾਏ ਦੇ ਸਾਨੂੰ ਟੀਚਰ ਐਫਸੀ ਕਾਲਜ ਚ ਮਿਲੇ ਜੀ। ਔਰ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਮੈਂ ਟੀਚਰ ਦਾ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ, ਡਾਕਟਰ ਹਬੀਬੁੱਲਾ ਖਾਨ ਸਾਹਿਬ ਸਨ। ਉਹ ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਉਹਨਾਂ ਕੋਲੋਂ ਮੈਂ ਪੜ੍ਹੀ ਜੀ, ਐਜੂਕੇਸ਼ਨਲ ਮੇਜਰਮੈਂਟ MA ਐਜੂਕੇਸ਼ਨ ਦੇ ਵਿੱਚ। ਔਰ ਇਤਨੇ ਆਲਾ ਪਾਏ ਦੇ ਟੀਚਰ ਸਨ ਜੀ। ਉਹ ਢਾਕਾ ਯੂਨੀਵਰਸਿਟੀ ਤੋਂ ਸਨ 71 ਦੇ ਵਿੱਚ ਛੱਡ ਕੇ ਉਹ ਪੰਜਾਬ ਯੂਨੀਵਰਸਿਟੀ ਚ ਆ ਗਏ ਸਨ ਕਿ ਉਹ ਬਿਹਾਰੀ ਸਨ ਔਰ ਪਾਕਿਸਤਾਨ ਨੂੰ ਮੰਨਣ ਵਾਲੇ ਸਨ। ਉਹਨਾਂ ਨੇ ਕਿਹਾ ਜੀ ਮੈਂ ਇੱਥੇ ਨਹੀਂ ਰਹਿਣਾ। ਉਹ ਉੱਥੋਂ ਜੌਬ ਛੱਡ ਕੇ ਔਰ ਪੰਜਾਬ ਯੂਨੀਵਰਸਿਟੀ ਚ ਆ ਗਏ। ਇੱਥੇ ਉਹਨਾਂ ਨੇ ਫਿਰ ਮਾਸਟਰ ਨੇ ਔਰ ਨਿਹਾਇਤ ਹੀ ਨਫੀਸ ਔਰ ਆਲਾ ਪਾਏ ਦੇ ਕਾਬਿਲ ਅਸਾਤਿਜ਼ਾ ਸਨ ਆਪਣੇ। ਜੀ ਜੀ ਚੌਹਾਨ ਸਾਹਿਬ, ਤੁਸੀਂ ਇਹ ਵੀ ਦੱਸੋ ਕੋਈ ਜਿਸ ਇਦਾਰੇ ਦੇ ਨਾਲ ਤੁਸੀਂ ਰਹੇ ਹੋ, ਐਚਐਸਐਨ ਦੇ ਇਦਾਰੇ ਦੇ ਨਾਲ। ਅੱਛਾ, ਬਹੁਤ ਸਾਰੇ ਅੰਗਰੇਜ਼ ਉਸਤਾਦ ਵੀ ਸੀ ਦੇ ਜਿਹੜੇ 47 ਜਿਸ ਵੇਲੇ ਤਕਸੀਮ ਹੋ ਗਈ ਔਰ ਉਹਨਾਂ ਦੇ ਕੋਲੇ ਆਪਸ਼ਨ ਸੀ ਦੀ ਵਾਪਸ ਆਪਣੇ ਮੁਲਕਾਂ ਨੂੰ ਜਾਣ ਦੀ, ਲੇਕਿਨ ਉਹਨਾਂ ਦੀ ਆਪਣੇ ਸ਼ਾਗਿਰਦਾਂ ਦੇ ਨਾਲ ਮੁਹੱਬਤ ਸੀ ਕਿ ਉਹਨਾਂ ਨੇ ਆਪਣੇ ਮੁਲਕ ਨੂੰ ਛੱਡ ਦਿੱਤਾ ਤੇ ਲੇਕਿਨ ਇੱਥੇ ਹੀ ਰਹੇ ਨੇ ਲਾਹੌਰ ਦੇ ਵਿੱਚ। ਕੋਈ ਇਹੋ ਜਿਹੇ ਅਸੀਂ ਹਿਸਟਰੀ ਦੇ ਵਿੱਚ ਕੋਈ ਉਸਤਾਦਾਂ ਦਾ ਜ਼ਿਕਰ ਅਸੀਂ ਸੁਣੀਦਾ ਕਦੀ ਕਦਾਰ, ਤੇ ਇਹ ਤਾਂ ਥੋੜਾ ਜਿਹਾ ਸਾਨੂੰ ਦੱਸਿਓ। ਕੋਈ ਐਸੇ ਉਸਤਾਦ ਵੀ ਹੈ ਸੀ, ਵਾਕਿਅਤਨ ਹੈ ਸੀ ਜਿਹੜੇ ਨਹੀਂ ਗਏ ਵਾਪਸ? ਜੀ ਇਹ ਮੈਂ ਤੁਹਾਨੂੰ ਐਚਐਸਐਨ ਦੀ ਥੋੜੀ ਜੀ ਦੱਸ ਦੇਣਾ ਜੀ ਹਿਸਟਰੀ ਕਿ ਸਨ 36 ਤੱਕ ਜੀ 1936 ਤੱਕ ਇਹਦਾ ਨਾਂ ਜਿਹੜਾ ਸੀ ਉਹ ਐਚਐਸਐਨ ਚੀਫਸ ਕਾਲਜ ਸੀ। ਤੇ ਪੰਜਾਬ ਦੇ ਚੀਫਸ ਵਾਸਤੇ ਸਨ ਆਫ ਚੀਫਸ ਵਾਸਤੇ ਬਣਾਇਆ ਗਿਆ ਸੀ 1886 ਦੇ ਵਿੱਚ ਇਦਾਰਾ ਜੀ। ਔਰ ਇੱਥੇ ਪਾਕਿਸਤਾਨ ਬਣਨ ਤੋਂ ਪਹਿਲੇ ਤੇ ਬਹੁਤ ਸਾਰੇ ਸਾਥੀ ਜਿਹੜੇ ਸਨ ਉਹ ਬਾਹਰੋਂ ਹੀ ਆਉਂਦੇ ਸਨ, ਲੇਕਿਨ 1940 ਦੇ ਵਿੱਚ ਬੈਰੀ ਜਿਹੜੇ ਪ੍ਰਿੰਸੀਪਲ ਸਨ ਉਹਨਾਂ ਨੇ ਇਹਦਾ ਨਾਂ ਚੇਂਜ ਕਰਕੇ ਐਚਐਸਐਨ ਕਾਲਜ ਕਰ ਦਿੱਤਾ। ਉਹਨਾਂ ਕਿਹਾ ਜੀ ਸਨ ਆਫ ਚੀਫਸ ਨਹੀਂ ਹੋਣ, ਇੱਥੇ ਮੈਰਿਟ ਤੇ ਦਾਖਲੇ ਹੋਣਗੇ, ਓਨਲੀ ਸਨ ਆਫ ਚੀਫਸ ਨਹੀਂ ਪੜ੍ਹਨਗੇ। ਇੱਕ ਪਬਲਿਕ ਸਕੂਲ ਬਣਾ ਦਿੱਤਾ ਗਿਆ। ਔਰ ਇਹਨਾਂ ਚੋਂ ਮੈਂ ਜ਼ਿਕਰ ਕਰਨਾ ਚਾਹਾਂਗਾ ਜੀ ਮੇਜਰ ਲੈਂਗਲੈਂਡ ਸਾਹਿਬ ਦਾ। ਮੇਜਰ ਲੈਂਗਲੈਂਡ ਸਾਹਿਬ ਜੁੜਵਾਂ ਭਾਈ ਸਨ ਜੀ, 2 UK ਚ ਪੈਦਾ ਹੋਏ। 47 ਤੋਂ ਪਹਿਲੇ ਉਹ ਪਾਕਿਸਤਾਨ ਆ ਗਏ, ਉਹਨਾਂ ਦਾ ਜੁੜਵਾਂ ਭਾਈ ਉੱਥੇ ਹੀ ਰਿਹਾ, ਉਹ ਇੱਧਰ ਆ ਗਏ। ਔਰ ਉਹ ਪਾਕਿਸਤਾਨ ਬਣਨ ਤੋਂ ਬਾਅਦ ਉਹਨਾਂ ਨੂੰ ਸਪੈਸ਼ਲੀ ਅਯੂਬ ਖਾਨ ਨੇ ਕਿਹਾ ਕਿ ਸਾਨੂੰ ਉਹਨਾਂ ਦਾ ਇੰਟਰਵਿਊ ਕਦੀ ਜੀਓ ਤੇ ਆਇਆ ਸੀ, ਤੁਸੀਂ ਸ਼ਾਇਦ ਸੁਣਿਆ ਹੋਵੇ। ਤੇ ਅਯੂਬ ਖਾਨ ਨੇ ਰਿਕੁਐਸਟ ਕੀਤੀ ਕਿ ਪਾਕਿਸਤਾਨ ਬਣਨ ਤੋਂ ਬਾਅਦ ਸਾਨੂੰ ਬੜੇ ਅਸਾਤਿਜ਼ਾ ਦੀ ਜ਼ਰੂਰਤ ਹੈ ਤੇ ਤੁਸੀਂ ਇੱਥੇ ਹੀ ਰਹੋ, ਇੱਥੇ ਨਾ ਜਾਓ। ਉਹ ਫਿਰ ਪਾਕਿਸਤਾਨ 'ਚ ਰਹੇ ਜੀ।
एचीसन च ही उन्होंने खिदमात ने, एचीसन चो पढ़ाते रहे, फिर वो प्रैप स्कूल के हैडमास्टर रहे और एचीसन तो रिटायरमेंट के बाद उन्होंने फिर नॉर्दर्न एरियाज दे विच एक स्कूल कायम किया, उत्थे प्रिंसिपल रहे, उत्थे काफ़ी देर खिदमात अंजाम दित्तियां। फिर वो वापस आए एचीसन विच और एचीसन कॉलेज ने उन्होंने उत्थे रखा, रहने की जगह दी, उन्होंने मुलाजम दिता और 1 साल पहले वो एचीसन कॉलेज ही फौत और एचीसन के हर फंक्शन शरीक होना, उन्होंने को असीं भी एडवाइस लेंदे रहे, मैं भी उन्होंने को बड़ा कुछ सीखिया है, मौका मिलता सी हर जगह उन्होंने मुलाकात दा। अच्छा चौहान साहब ਸਾਡੇ ਨਾਲ ਤੁਸੀਂ ਜੁੜੇ ਰਹਿਣਾ जी ਕਾਫੀ ਦੇਰ ਤੋਂ ਮੈਂ ਦੇਖ ਰਿਹਾ ਕਿ ਨਵੀਦ ਸੰਧੂ ਸਾਹਿਬ ਸਾਡੇ ਨਾਲ जी ਮੌਜੂਦ ਨੇ ਤੇ ਬੜੇ ਸੋਹਣੇ ਲੱਗ ਰਹੇ ਨੇ ਅੱਜ ਤੇ ਹਾਂਜੀ ਤੇ ਦਾੜੀ ਮੁੱਛਾਂ ਵਾਲ ਜਿਹੜੇ ਨੇ ਹਾਂਜੀ ਸੱਚ ਬੜੀ ਰੌਣਕ ਹੈ ਕਹਿੰਦੇ ਥੈਂਕ ਯੂ ਜੀ ਨਵੀਦ ਜੀ ਸ਼ਾਇਰ अस्सलाम वालेकुम ਜੀ ਨਵੀਦ ਜੀ ਨਾਗਪਾਲ ਸਾਹਿਬ ਵੀ ਗਵਾਹੀ ਦੇ ਰਹੇ ਨੇ ਮੇਰੀਆਂ ਗੱਲਾਂ ਦੀ ਨਾਗਪਾਲ ਸਾਹਿਬ ਵੀ ਗਵਾਹੀ ਦੇ ਰਹੇ ਨੇ ਸੁਣੇ ਨੇ ਅੱਜ ਤਾਂ ਹੀ ਇਹਨਾਂ ਦੇ ਬਸ ਜੀ ਤੁਹਾਡੀ ਮੁਹੱਬਤ ਪਿਆਰ ਆ ਅੰਦਰੋਂ ਬੋਲ ਨਿਕਲ ਆਉਂਦੇ ਆ ਜੀ ਨਵੀਦ ਸਾਹਿਬ ਅੱਜ ਨਿਕਲਣੇ ਚਾਹੀਦੇ ਨੇ ਯਾਰ ਜੀ ਅਮੀਨ ਚੌਹਾਨ ਸਾਹਿਬ ਆਪ ਟੀਚਰ ਨੇ ਕਿਉਂਕਿ ਇੱਕ ਸਟੂਡੈਂਟ ਦਾ ਫਰਜ਼ ਹੀ ਬਣਦਾ ਜਦੋਂ ਟੀਚਰ ਬੋਲ ਰਿਹਾ ਤੇ ਚੁੱਪ ਕਰਕੇ ਸੁਣੇ ਨਹੀਂ ਗੱਲ ਕਰੋ ਜਨਾਬ ਨਵੀਦ ਸਾਹਿਬ ਗੱਲ ਕਰੋ ਮੇਰੇ ਟੀਚਰ ਤਾਂ ਕਾਫੀ ਮੇਰੀਆਂ ਆਪਣਾ ਉਸਤਾਨੀਆਂ ਮੈਂ ਪੰਜਾਬੀ ਚ ਗੱਲ ਕਰਾਂਗਾ ਟੀਚਰਸ ਉਸਤਾਨੀਆਂ ਮੇਰੀਆਂ ਰਹੀਆਂ ਠੀਕ ਹੈ ਨਾ ਤੇ ਹੋਰ ਆਪਣਾ ਮੇਲ ਟੀਚਰ ਕੋ ਵੀ ਪੜ੍ਹਿਆ ਤੇ ਜਿਹੜਾ ਮਤਲਬ ਕੋਈ ਸਬਕ ਸਿੱਖਿਆ ਉਹ ਮੇਰੇ ਟੀਚਰ ਸੀਗੇ ਜੀ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੇ ਬੜੀ ਹੱਲਾਸ਼ੇਰੀ ਦੇ ਕੇ ਰੱਖੀ ਸਾਨੂੰ ਕਿਉਂਕਿ ਉਹ ਵੀ ਘਰੋਂ ਵਿਚਾਰੇ ਬਹੁਤ ਮਾੜੇ ਸੀ ਤਾਂ ਬਹੁਤ ਮਿਹਨਤਾਂ ਦੇ ਨਾਲ ਉੱਤੇ ਆਏ ਸੀਗੇ ਤੇ ਉਹ ਮਤਲਬ ਕਿ ਪ੍ਰਿੰਸੀਪਲ ਬਣੇ ਸੀਗੇ ਇੱਕ ਟਾਈਮ ਤੇ ਆ ਕੇ ਤੋਂ ਦੱਸਦੇ ਸੀ ਕਿ ਮੈਂ ਸਟਾਰਟ ਆਪਣੀ ਜੌਬ ਦਾ ਲੱਕੀ ਰਾਨੀ ਦੇ ਐਜ਼ ਅ ਕਲਰਕ ਤੋਂ ਕੀਤਾ ਸੀ ਤੇ ਇੱਕ ਦਿਨ ਉਹ ਪ੍ਰਿੰਸੀਪਲ ਬਣੇ ਸੀ ਸਾਡੇ ਬੀਕਾਮ ਦੇ ਕਾਲਜ ਦੇ ਤੇ ਟੀਚਰ ਤਾਂ ਜੀ ਮਾਂ ਬਾਪ ਤੋਂ ਬਾਅਦ ਟੀਚਰ ਹੀ ਹੈ ਸਾਨੂੰ ਤਾਂ ਇਨਸਾਨ ਬਣਾਉਣ ਵਾਲੇ ਅਗਰ ਅਸੀਂ ਆ ਕੱਪੜੇ ਪਾ ਕੇ ਸਲੀਕੇ ਨਾਲ ਬੈਠੇ ਆ ਤਾਂ ਉਹਨਾਂ ਦਾ ਸਲੀਕਾ ਸਾਨੂੰ ਦੱਸਿਆ ਹੋਇਆ ਨਾ ਕਿ ਯੂਨੀਫਾਰਮ ਕਿੱਦਾਂ ਸਕੂਲ 'ਚ ਪਾ ਕੇ ਆਣੀ ਹੈ ਜੇ ਯੂਨੀਫਾਰਮ ਤੁਹਾਨੂੰ ਪਾਣੀ ਆ ਕੇ ਤੇ ਤੁਹਾਨੂੰ ਦੁਨੀਆ ਦਾ ਬਾਕੀ ਹਰ ਡਰੈਸ ਪਾਉਣਾ ਆਵੇਗਾ ਹਨਾ ਜੀ ਮੈਂ ਉਸਤਾਦ ਜੀ ਵਾਸਤੇ ਮੇਰੇ ਕੋਲ ਟਾਈਮ ਥੋੜਾ ਕੰਮ ਬਿਜੀ ਸੀਗਾ ਤੇ ਮੈਂ ਚੱਲਦੇ 2 ਬੋਲ ਲਿਖ ਦਿੱਤੇ ਤੇ ਮੈਂ ਕਿਹਾ ਚਲੋ ਤੁਹਾਡੇ ਸਾਹਮਣੇ ਨਜ਼ਰ ਕਰਦਾ ਮੈਂ ਗਾਣ ਗੁਣ ਵਾਲਾ ਬੰਦਾ ਮੇਰੇ ਕੋਲ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜੀ ਮੇਰੇ ਕੋਲ ਤਾਂ ਹੋਰ ਕੁਝ ਨਹੀਂ ਚੰਗੇ ਤੇ ਉਮੀਦ ਨਾ ਰੱਖਿਓ ਤੁਸੀਂ ਨਹੀਂ ਠੀਕ ਹੈ ਬਹੁਤ ਅੱਛੀ ਗੱਲ ਹੈ ਬਹੁਤ ਕਹਿੰਦਾ ਕਿ ਜੀ ਸਲਾਮ ਉਸਤਾਦ ਜੀ ਮਾਂ ਬਾਪ ਨੇ ਜਾਇਆ ਮੈਨੂੰ ਫੇਰ ਸਕੂਲੇ ਪਾਇਆ ਮੈਨੂੰ ਕਿਆ ਬਾਤ ਵਾਹ ਮਾਂ ਬਾਪ ਨੇ ਜਾਇਆ ਮੈਨੂੰ ਫੇਰ ਸਕੂਲੇ ਪਾਇਆ ਮੈਨੂੰ ਪਾਇਆ ਤੈਨੂੰ ਫਿਰ ਫੜ ਲਈ ਮੈਂ ਚੱਲਿਆ ਬਾਪੂ ਦੀ ਉਸਤਾਦ ਨੇ ਖੜਨਾ ਸਿਖਾਇਆ ਮੈਨੂੰ ਵਾਹ 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 ਇਹ ਬਾਪ ਦੀ ਸ਼ਫਕਤ ਮਾਂ ਦਾ ਪਿਆਰ ਨਹੀਂ ਉਹ ਲੱਭਦੀ ਵਿੱਚ ਸੰਸਾਰ ਬਾਪ ਦੀ ਸ਼ਫਕਤ ਮਾਂ ਦਾ ਪਿਆਰ ਨਹੀਂ ਉਹ ਲੱਭਦੀ ਵਿੱਚ ਸੰਸਾਰ ਚੰਗੇ ਮਾੜੇ ਦਾ ਫਰਕ ਕੀ ਹੁੰਦਾ ਉਸਤਾਦ ਨੇ ਕੱਢ ਵਿਖਾਇਆ ਮੈਨੂੰ ਤੇ ਫੋਲ ਕਿਤਾਬਾਂ ਮੇਰੀ ਜ਼ਿੰਦੜੀ ਮੁੱਕਦੀ ਫੋਲ ਕਿਤਾਬਾਂ ਮੇਰੀ ਜ਼ਿੰਦੜੀ ਪਰ ਸਹੀ ਸਬਕ ਪੜਾਇਆ ਮੈਨੂੰ ਤੇ ਮੁੱਕਦੀ ਗੱਲ ਜੇ ਮੈਂ ਇਹੋ ਆਖਾਂ ਮੇਰੀ ਮਾਂ ਨੇ ਜਾਇਆ ਉਸਤਾਦ ਨੇ ਇਨਸਾਨ ਬਣਾਇਆ ਮੈਨੂੰ ਵਾਹ ਜੀ ਵਾਹ ਵੈਰੀ ਗੁੱਡ ਬਹੁਤ ਅੱਲਾ ਜਿਵੇਂ ਨਵੀਦ ਸਾਹਿਬ ਹੁਣੇ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਇਹ ਜਿਹੜਾ ਅਸੀਂ ਪਹਿਨਣ ਦਾ ਵੱਲ ਹੈ ਮੂੰਹ ਧੋਣ ਦਾ ਵੱਲ ਹੈ ਜਿਹੜਾ ਉਸਤਾਦਾਂ ਦੇ ਕੋਲੋਂ ਸਿੱਖਿਆ ਤੇ ਪਿਛਲੇ ਦਿਨਾਂ ਮੈਂ ਇੱਕ ਬਜ਼ੁਰਗ ਦਾ ਇੱਕ ਇੰਟਰਵਿਊ ਕਰ ਰਿਹਾ ਸੀਗਾ ਉਹ ਮੈਂ ਪਿਛਲੇ ਦਿਨ ਅਪਲੋਡ ਵੀ ਕੀਤਾ ਤੇ ਉਹਦੇ ਵਿੱਚ ਉਹ ਦੱਸ ਰਿਹਾ ਜੀ ਸਾਡਾ ਜਿਹੜਾ ਪ੍ਰਾਇਮਰੀ ਦਾ ਉਸਤਾਦ ਸੀਗਾ ਜਿਸ ਵੇਲੇ ਅਸੀਂ ਆਉਣਾ ਤੇ ਉਹਨੇ ਸਾਨੂੰ ਛੱਪੜ ਤੇ ਲੈ ਜਾਣਾ ਨਿਆਣਿਆਂ ਨੂੰ ਛੋਟੇ ਹੁੰਦੇ ਸੀ ਦੇ ਪ੍ਰਾਇਮਰੀ ਦੇ ਵਿੱਚ ਤੇ ਸਾਡੀਆਂ ਅੱਖਾਂ ਦੇ ਵਿੱਚ ਗਿੱਡ ਆਈ ਹੁੰਦੀ ਸੀ ਮੂੰਹ ਨਹੀਂ ਧੋਤੇ ਹੁੰਦੇ ਸੀ ਉਹਨੇ ਛੱਪੜ ਤੇ ਲਿਜਾ ਕੇ ਜਿਹੜਾ ਸਾਫ਼ ਪਾਣੀ ਉੱਥੇ ਹੁੰਦਾ ਸੀ ਉਹਦੇ ਨਾਲ ਮੂੰਹ ਧੋਣੇ ਉਹਨੇ ਪਹਿਲੋਂ ਸਾਰਿਆਂ ਦੇ ਸਾਡੇ ਔਰ ਫਿਰ ਉਹਨਾਂ ਨੂੰ ਕਹਿਣਾ ਕਿ ਕੱਲ ਨੂੰ ਤੁਸੀਂ ਜਿਹੜਾ ਨਾ ਸਾਫ਼ ਸੁਥਰੇ ਹੋ ਕੇ ਆਉਣਾ
ਦੇਖੋ ਉਸਤਾਦ ਜਿਹੜਾ ਸੀਗਾ ਉਹ ਸਾਰਾ ਕੁਝ ਦੱਸਦਾ ਸੀਗਾ, ਉਹ ਕਲਮਾਂ ਵੀ ਘੜ ਕੇ ਦਿੰਦਾ ਸੀਗਾ, ਉਹ ਪੂਰਨੇ ਵੀ ਪਾ ਕੇ ਦਿੰਦਾ ਸੀ, ਇਮਲਾ ਵੀ ਲਿਖਾਉਂਦਾ ਸੀਗਾ, ਉਹ ਤਰਬੀਅਤ ਵੀ ਕਰਦਾ ਸੀ ਉਹ। ਬਿਲਕੁਲ। ਤੇ ਉਹ ਵਾਕਿਅਤਨ ਆਪਣੇ, ਹਾਂਜੀ, ਆਪਣੇ ਕਹਿ ਲਓ ਕਿ ਇੱਕ ਜ਼ਾਤ ਦੇ ਵਿੱਚ ਇਦਾਰਾ ਹੁੰਦਾ ਸੀ ਉਸਤਾਦ, ਜਿੱਥੋਂ ਸਾਰੀ ਤੁਸੀਂ ਇਲਮ ਜਿਹੜਾ ਕਸ਼ੀਦ ਕਰਦੇ ਸੀ। ਮੈਂ ਇੱਕ ਅਫਸਾਨੇ ਦੇ ਵਿੱਚ ਇੱਕ ਉਸਤਾਦ ਨੂੰ ਪੜ੍ਹਿਆ, ਅਰੋੜਾ ਸਾਹਿਬ ਅਗਰ ਮੇਰੀ ਗੱਲ ਸੁਣ ਰਹੇ ਨੇ ਤੇ ਅੱਛਾ, ਮੈਂ ਜੀ ਤੁਹਾਡੀ ਗੱਲ ਕੱਟਾਂਗਾ ਪ੍ਰੋਫੈਸਰ ਸਾਹਿਬ, ਮਾਫੀ ਚਾਹੁੰਦਾ, ਮੈਂ ਇੱਕ ਡਿਲੀਵਰੀ ਕਰਨ ਜਾਣੀ ਆ ਤੇ ਮੈਨੂੰ ਲੀਕ ਕਰਨਾ ਪਏਗਾ ਗਰੁੱਪ ਜੀ। ਇਹ ਪੂਰੀ ਗੱਲ ਦੱਸ ਦਿਆ ਜੇ, ਐਵੇਂ ਗਲਤ ਫਹਿਮੀ ਦੇ ਵਿੱਚ ਨਾ ਲੋਕ। ਮੈਂ ਜੀ ਪੀਜ਼ੇ, ਉਹ ਮੇਰੇ 10 ਪੀਜ਼ੇ ਤਿਆਰ ਪਏ ਜੀ, ਮੈਂ ਪੀਜ਼ਾ ਕਰਨ ਜਾਣਾ, ਹੋਰ ਡਿਲੀਵਰੀ ਕੋਈ ਨਹੀਂ ਜੀ। ਚਲੋ ਠੀਕ, ਚਲਿਏ ਜੀ, ਚਲਿਏ, ਠੀਕ ਹੋ ਗਿਆ। ਅੱਛਾ ਜੀ ਜੀ, हेलो अरोड़ा साहब। जी सर। जी जी अरोड़ा, हाँ जी, मैं प्रोफेसर साहब ਤੁਹਾਡੀ ਗੱਲਬਾਤ ਸੁਣ, ਤੁਹਾਡੀ ਨਜ਼ਮ ਸੁਣਨ ਲਈ ਵੇਟ ਕਰ ਰਿਹਾ ਜੀ, ਆਨ ਦਿਓ ਜੀ। जी 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 मैं ਹੁਣ ਪਤਾ ਨਹੀਂ ਗੱਲ ਕਿਹੜੀ ਕਰ ਰਿਹਾ। ਤੁਹਾਡੀ ਫੋਟੋ ਟੇਢੀ ਹੋ ਗਈ ਹੈ। ਮੈਂ ਬੰਦਾ ਹੀ ਟੇਢਾ ਜੀ। ਨਹੀਂ ਹੁਣ ਸਿੱਧੇ ਹੋ ਗਏ ਤੁਸੀਂ, गायब ही हो गया जी। अरोड़ा साहब जी, यासर अली साडे नाल मौजूद ने जी। यासर साहब अस्सलाम वालेकुम सज्जाद नईम साहब। जी जी, वालेकुम सलाम। सत श्री अकाल जी अरोड़ा साहब। जी जी, चौहान साहब और नासिर ढिल्लो साहब, बहुत शुक्रिया जनाब, तुसी सन लाइन ते लिया। जी जी, ਸਾਂਝੀ ਸਾਥ ਪ੍ਰੋਗਰਾਮ ਜਦੋਂ ਸਟਾਰਟ ਲਿਆ ਸੀ, ਪਹਿਲੇ ਚੰਦ ਇੱਕ ਪ੍ਰੋਗਰਾਮਾਂ 'ਚ ਗੁਫ਼ਤਗੂ ਹੋਈ ਹੈ, ਉਸ ਤੋਂ ਬਾਅਦ ਮਸਰੂਫੀਅਤ ਡਿਪਾਰਟਮੈਂਟ ਦੀਆਂ ਇਹੋ ਜਿਹੀਆਂ ਹੋ ਗਈਆਂ ਕਿ ਮੈਨੂੰ ਮੌਕਾ ਨਹੀਂ ਮਿਲਿਆ, ਬਹੁਤ ਸਾਰੇ ਪ੍ਰੋਗਰਾਮ ਮੈਂ ਮਿਸ ਕੀਤੇ ਨੇ। ਹੁਣ ਖੰਗੂੜਾ ਸਾਹਿਬ ਤੁਹਾਨੂੰ ਪ੍ਰੋਗਰਾਮ 'ਚ ਨਾਂ ਲੈ ਕੇ ਅੰਦਰ ਹੋਣਾ ਸੀ। ਯਾਸਰ ਖੁਰਾ ਸਾਹਿਬ ਨੇ ਬੜੇ ਅੱਛੇ ਦੋਸਤ ਨੇ, SHO ਚੁਨੀਆਂ ਇਸ ਵੇਲੇ ਲੱਗੇ ਨੇ ਜੀ। ਵਾਹ ਜੀ। ਅੱਜ ਮੈਂ ਅਚਾਨਕ ਜਦੋਂ ਧਿਆਨ ਪਿਆ ਤੇ ਟਾਪਿਕ ਇੰਨਾ ਖੂਬਸੂਰਤ ਸੀ ਕਿ ਮੇਰੇ ਕੋਲ ਰਿਹਾ ਨਹੀਂ ਗਿਆ। ਜੀ ਜੀ, ਮੈਂ ਕਿਹਾ ਬਾਕੀ ਕੰਮ ਛੱਡ ਦਈਏ ਤੇ ਉਸਤਾਦ ਦੀ ਜੋ ਉਹਨਾਂ ਨੇ ਸਾਡੀ ਤਾਮੀਰ 'ਚ ਕਿਰਦਾਰ ਅਦਾ ਕੀਤਾ, ਅਗਰ ਉਹਦੇ ਵਾਸਤੇ ਅਸੀਂ ਕੁਝ ਲਫ਼ਜ਼ ਨਾ ਬੋਲੀਏ, ਮੇਰਾ ਖਿਆਲ ਹੈ ਕਿ ਬੇ ਨਾ ਇਨਸਾਫੀ ਹੋਏਗੀ। ਜੀ ਜੀ, ਬਿਲਕੁਲ, ਕਿਉਂ ਨਹੀਂ। ਬਹੁਤ ਸਾਰੇ ਉਸਤਾਦ ਸਾਡੀ ਜ਼ਿੰਦਗੀ 'ਚ ਆਏ ਨੇ, ਲੇਕਿਨ ਸਭ ਤੋਂ ਪਹਿਲਾ ਉਸਤਾਦ ਸਜਾਦ ਸਾਹਿਬ ਪਹਿਲੇ ਬਿਆਨ ਕਰ ਰਹੇ ਸੀ ਕਿ ਵੀ ਉਸਤਾਦ ਕਲਮ ਕੱਢਣ ਦਾ ਵੱਲ ਵੀ ਸਿਖਾਉਂਦਾ ਹੈ, ਉਸਤਾਦ ਪੂਰਨੇ ਪਾਉਣਾ ਵੀ ਸਿਖਾਉਂਦਾ ਹੈ, ਤਖਤੀ ਕਿਸ ਤਰ੍ਹਾਂ ਲਿਖਣੀ ਹੈ। ਇਹ ਵਾਕਈ ਯਕੀਨ ਕਰੋ, ਹੁਣ ਵੀ ਜਦੋਂ ਉਹ ਅਸੀਂ ਚੀਜ਼ਾਂ ਯਾਦ ਕਰਨੇ ਆ ਤੇ ਬਿਲਕੁਲ ਇੱਕ ਰੂਹ ਨੂੰ ਐਸੀ ਤਸਕੀਨ ਮਿਲਦੀ ਹੈ, ਮੇਰਾ ਖਿਆਲ ਹੈ ਕਿ ਉਹਦੇ ਜੈਸਾ ਸਰੂਰ ਨਸ਼ਾ ਕੋਈ ਹੋਰ ਕਿਸੇ ਚੀਜ਼ 'ਚ ਨਹੀਂ। ਉਹਨਾਂ ਉਸਤਾਦਾਂ ਨੂੰ ਜਦੋਂ ਯਾਦ ਕਰਨੇ ਆ ਤੇ ਸਾਡੇ ਕੋਲੋਂ ਐਸੀਆਂ ਦੁਆਵਾਂ ਦਿਲ 'ਚੋਂ ਨਿਕਲਦੀਆਂ ਨੇ, ਉਹਦਾ ਕੋਈ ਜੋੜ ਵੀ ਨਹੀਂ। ਔਰ ਅੱਲਾ ਦਾ ਸ਼ੁਕਰ ਹੈ, ਅਲਹਮਦੁਲਿਲਾ, ਮੇਰੇ ਉਸਤਾਦ ਮੁਹਤਰਮ ਜਿਨ੍ਹਾਂ ਨੇ ਮੈਨੂੰ ਪ੍ਰਾਇਮਰੀ ਤੋਂ ਫਸਟ ਸਟੈਪ ਤੋਂ ਸ਼ੁਰੂ ਕਰਵਾਇਆ, ਹਯਾਤ ਨੇ ਮਾਸ਼ਾਅੱਲਾ। ਹਫੀਜ਼ ਸਾਹਿਬ ਨੇ ਮੇਰੇ ਨਾਲ ਪਿੰਡ ਸੀ ਜੈ ਸਿੰਘ ਵਾਲਾ, ਉੱਥੋਂ ਬਿਲੋਂਗ ਕਰਦੇ ਸਨ। ਮੇਰੇ ਪਿੰਡ 'ਚ ਉਹਨਾਂ ਨੇ ਬੜੀ ਲੰਬੇ ਅਰਸੇ ਤੱਕ ਆਪਣੀਆਂ ਖਿਦਮਾਤ ਸਰ ਅੰਜਾਮ ਦਿੱਤੀਆਂ। ਬਹੁਤ ਸਾਰੇ ਸਟੂਡੈਂਟਸ ਉਹਨਾਂ ਕੋਲ ਪੜ੍ਹ ਕੇ ਜਿਹੜੇ ਨੇ ਬਹੁਤ ਅੱਛੇ ਅੱਛੇ ਅਹੁਦਿਆਂ 'ਤੇ ਫਾਇਜ਼ ਨੇ। ਅਸੀਂ ਉਹਨਾਂ ਨੂੰ ਹੁਣ ਵੀ ਜਿੰਨੀ ਦੇਰ ਤੱਕ ਅਸੀਂ ਛੁੱਟੀ ਜਾਣ ਤੋਂ ਬਾਅਦ ਅਗਰ ਉਹਨਾਂ ਨੂੰ ਨਾ ਮਿਲੀਏ ਤੇ ਨਾ ਉਹਨਾਂ ਨੂੰ ਸਕੂਨ ਆਉਂਦਾ, ਨਾ ਸਾਨੂੰ ਸਕੂਨ ਆਉਂਦਾ ਜੀ। ਇਸੇ ਤਰ੍ਹਾਂ ਹੀ ਬਹੁਤ ਲੰਮੀ ਲਿਸਟ ਹੈ। ਮਿਡਲ 'ਚ ਗਏ, ਹਿੱਸਾ ਹਾਈ 'ਚ ਗਏ। ਹਾਈ ਹਿੱਸੇ 'ਚ ਜੀ ਅਸੀਂ ਗਵਰਨਮੈਂਟ ਇਸਲਾਮੀਆ ਹਾਈ ਸਕੂਲ ਬੱਦੋਮੱਲੀ, ਉੱਥੇ ਪੜ੍ਹੇ ਹਾਂ 6 ਸਾਲ। ਜਾਵੇਦ ਸਾਹਿਬ ਸਾਨੂੰ 6ਵੀਂ ਕਲਾਸ ਤੋਂ ਮਿਲੇ, ਅੱਲਾਹ ਤਾਲਾ ਉਹਨਾਂ ਨੂੰ ਬਰੀਕ ਰਹਿਮਤ ਕਰੇ। ਬਹੁਤ ਅੱਛੇ ਉਸਤਾਦ ਸਨ ਔਰ ਜ਼ਿੰਦਗੀ ਦੇ ਵਿੱਚ, ਮੁਆਸ਼ਰੇ ਦੇ ਵਿੱਚ ਉੱਠਣ ਬਹਿਣ ਦਾ ਵੱਲ ਜਿਹੜਾ ਉਹ ਉਹਨਾਂ ਨੇ ਸਾਨੂੰ ਇਸ ਤਰੀਕੇ ਨਾਲ ਸਿਖਾਇਆ, ਜਿਹੜੀਆਂ ਕਮੀਆਂ ਪੇਸ਼ੀਆਂ ਸਾਡੇ ਕਿਸਾਨ ਤੇ ਕਾਸ਼ਤਕਾਰ ਵਾਲਦੈਨ ਜਿਹੜੇ ਸਨ ਨਹੀਂ ਸਨ ਸਮਝਦੇ ਜਾਂ ਨਹੀਂ ਸਨ ਜਾਣਦੇ, ਉਹਨਾਂ ਵਿੱਚ ਇਜ਼ਾਫਾ ਉਹਨਾਂ ਨੇ ਕੀਤਾ ਔਰ ਸਾਨੂੰ ਬਿਲਕੁਲ ਮਤਲਬ ਤਹਿਜ਼ੀਬ, ਆਦਾਬ, ਹਰ ਚੀਜ਼ ਤੋਂ ਰੂਸ਼ਨਾਸ ਕਰਵਾਇਆ।
ਔਰ ਬਿਲਕੁਲ ਅਕਸਰ ਔਕਾਤ ਉਹਨਾਂ ਨੇ ਸਾਨੂੰ ਕਦੇ ਖਾਣੇ ਤੇ ਨਾਲ ਲੈਣਾ ਔਰ ਬੈਠ ਕੇ ਜਦੋਂ ਖਾਣਾ ਸ਼ੁਰੂ ਕਰਨਾ ਤੇ ਫਿਰ ਉਹਨਾਂ ਨੇ ਸਾਨੂੰ ਜੱਜ ਕਰਨਾ ਅਸੀਂ ਕੀ ਗਲਤੀ ਕਰ ਰਹੇ ਹਾਂ, ਉਹਨਾਂ ਗਲਤੀਆਂ ਨੂੰ ਬਿਲਕੁਲ ਪੁਆਇੰਟ ਆਊਟ ਕਰਨਾ ਔਰ ਫਿਰ ਸਮਝਾਣਾ। ਯਾਨੀ ਕਿ ਐਸੇ ਪ੍ਰੈਕਟੀਕਲ ਉਸਤਾਦ ਮੈਂ ਆਪਣੀ ਲਾਈਫ 'ਚ ਬਹੁਤ ਘੱਟ ਵੇਖੇ। ਫਿਰ ਉਹਨਾਂ ਨੇ ਸਾਨੂੰ ਚੰਦ ਇੱਕ ਦਫਾ ਸਫ਼ਰ ਤੇ ਨਾਲ ਲਿਆ ਔਰ ਉਸ ਸਫ਼ਰ ਦੇ ਦੌਰਾਨ ਜਿਹੜੀਆਂ ਮਤਲਬ ਗੱਲਾਂ ਬਾਤਾਂ ਚੀਜ਼ਾਂ ਸਾਡੇ 'ਚ ਜਿਹੜੀਆਂ ਖਾਮੀਆਂ ਮੌਜੂਦ ਸਨ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਔਰ ਦੱਸਣਾ ਕਿ ਵੀ ਕਿਸ ਤਰੀਕੇ ਨਾਲ ਜਿਹੜਾ ਬਿਹੇਵ ਕਰਨਾ ਹੈ ਪਬਲਿਕਲੀ, ਅੱਗੇ ਪਿੱਛੇ ਇਹ ਉਹ ਵਗੈਰਾ। ਫਿਰ ਉਹਨਾਂ ਨੇ ਸਾਨੂੰ ਇੱਕ ਦੋ ਦਫਾ ਮਤਲਬ ਆਪਣੇ ਨਾਲ ਮਤਲਬ ਨਾਈਟ ਸਟੇ ਕਰਨ ਦਾ ਮੌਕਾ ਦਿੱਤਾ। ਇਹ ਤਿੰਨ ਚੀਜ਼ਾਂ ਉਹਨਾਂ ਨੇ ਸਾਨੂੰ ਸਿਖਾਈਆਂ। ਉਹਨਾਂ ਨੇ ਕਿਹਾ ਕਿ ਵੀ ਜਦੋਂ ਵੀ ਤੁਸੀਂ ਕਿਸੇ ਨੂੰ ਦੋਸਤ ਬਣਾਉਣਾ, ਕਿਸੇ ਨਾਲ ਤੁਸੀਂ ਯਾਰੀ ਲਾਣੀ ਤੇ ਇਹ ਤਿੰਨ ਕੰਮ ਜ਼ਰੂਰ ਕਰਨੇ ਨੇ ਕਿ ਉਹਦੇ ਨਾਲ ਮਿਲ ਕੇ ਬਹਿ ਕੇ ਖਾਣਾ, ਉਹਦੇ ਨਾਲ ਸਫ਼ਰ ਕਰਨਾ ਔਰ ਉਹਦੇ ਨਾਲ ਸਟੇ ਕਰਨਾ। ਔਰ ਮੈਂ ਸਮਝਦਾ ਕਿ ਬਿਲਕੁਲ ਪਰਫੈਕਟ ਅਗਰ ਚੀਜ਼ਾਂ ਸਨ ਤੇ ਅਗਰ ਇਹ ਅਸੀਂ ਕਿਸੇ ਦੋਸਤ ਦੇ ਨਾਲ ਜਦੋਂ ਇਹ ਤਿੰਨ ਕੰਮ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਦੋਸਤ ਨੂੰ ਪਰਖ ਲੈਂਦੇ ਹਾਂ ਕਿ ਵੀ ਵਾਕਈ ਅਸੀਂ ਇੱਕ ਦੂਸਰੇ ਦੇ ਨਾਲ ਮੁਵਾਫਕ ਹੈ ਜਾਂ ਨਹੀਂ ਹੈ। ਸੋਚ ਦਾ ਤਬਾਦਲਾ ਹੁੰਦਾ ਹੈ ਔਰ ਆਦਾਬ ਔਰ ਤਰੀਕੇ ਜਿਹੜੇ ਨੇ ਇੱਕ ਦੂਸਰੇ ਦੇ ਸਮਝ ਆਉਂਦੇ ਨੇ ਜੀ। ਉਸ ਤੋਂ ਬਾਅਦ ਫਿਰ ਕਾਲਜ ਲਾਈਫ ਸ਼ੁਰੂ ਹੋ ਜਾਂਦੀ ਹੈ। ਕਾਲਜ ਲਾਈਫ ਦੇ ਵਿੱਚ ਵੀ ਬਹੁਤ ਸਾਰੇ ਅੱਛੇ ਉਸਤਾਜ਼ਾ ਮਿਲੇ ਤੇ ਉਹਨਾਂ ਨੇ ਵੀ ਸਾਡੀ ਤਾਮੀਰ ਵਿੱਚ ਕਾਫੀ ਕਿਰਦਾਰ ਅਦਾ ਕੀਤਾ, ਜਿਹਦੀ ਵਜ੍ਹਾ ਤੋਂ ਅਸੀਂ ਰੋਜ਼ਗਾਰ ਹੋਏ, ਬਰਸਰੇ ਰੋਜ਼ਗਾਰ ਹੋਏ ਔਰ ਆਪਣੇ ਤੇ ਆਪਣੇ ਖਾਨਦਾਨ ਦੀ ਜਿਹੜੀ ਹੈ ਮਤਲਬ ਆਪਣੀ ਉਹਦੇ ਵਾਸਤੇ ਇੱਕ ਹਿੱਸਾ ਜੋ ਵੀ ਕਿਰਦਾਰ ਅਦਾ ਕਰ ਸਕਦੇ ਹੋ ਕਰ ਰਹੇ ਹਾਂ ਤੇ ਸ਼ੁਕਰ ਅਲਹਮਦੁਲਿਲਾ। ਬਹੁਤ ਸ਼ੁਕਰੀਆ ਤੁਹਾਡਾ ਤੇ ਬਹੁਤ ਅੱਛਾ ਪ੍ਰੋਗਰਾਮ ਹੈ ਜੀ। ਆਪਣੇ ਉਸਤਾਦਾਂ ਨੂੰ ਟ੍ਰਿਬਿਊਟ ਪੇਸ਼ ਕਰਨ ਵਾਸਤੇ ਬਹੁਤ ਸ਼ੁਕਰੀਆ। ਬਾਕੀ ਦੋਸਤਾਂ ਨੂੰ ਵੀ ਟਾਈਮ ਦਿਓ ਜੀ, ਮੈਂ ਨਾਲ ਜੁੜਿਆ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਯਾਸਿਰ ਸਾਹਿਬ, ਬਹੁਤ ਸ਼ੁਕਰੀਆ, ਬੜੀਆਂ ਵਧੀਆ ਗੱਲਾਂ ਕੀਤੀਆਂ ਤੁਸੀਂ ਜੀ। ਅਰੋੜਾ ਸਾਹਿਬ ਤੁਹਾਡੇ ਇੱਕ ਹਮਨਾਮ ਨੇ ਸਰਬਜੀਤ ਸਾਹਿਬ, ਕਾਫੀ ਦੇਰ ਤੋਂ ਜੁੜੇ ਹੋਏ ਨੇ ਜੀ। ਇਹਨਾਂ ਦੀ ਗੱਲ ਸੁਣਦੇ ਆ ਜੀ। ਉਹ ਪਹਿਲਾਂ ਤੇਜ ਸੰਧੂ ਨੇ ਕਿਹਾ ਜੀ ਇੱਕ ਵਕੀਲ ਵੀ ਆ ਗਏ ਤੇ ਐਸਐਚ ਵੀ ਆ ਗਏ ਆ ਤੇ ਐਸਓਜੀ ਦੀ ਸੁਣੀ ਵਕੀਲ ਦੀ ਵੀ ਸੁਣਨੀ ਪੈਣੀ ਹੈ ਜੀ। ਜੀ ਵਕੀਲ ਜੀ, ਸਰਬਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ। ਮੈਨੂੰ ਜੁੜ ਕੇ ਹੀ ਪਤਾ ਲੱਗਿਆ ਕਿ ਟੌਪਿਕ ਕੀ ਚੱਲ ਰਿਹਾ। ਮੈਂ ਪਹਿਲਾਂ ਮੁੱਦੇ ਤੋਂ ਵੀ ਮੁਕਾਬਤ ਹੈ ਨਹੀਂ ਸੀ। ਟੌਪਿਕ ਬੜਾ ਅੱਛਾ ਹੈ ਜੀ 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 ਜੀ। ਕਾਲਜ ਲਾਈਫ ਦੀ ਮਤਲਬ ਜਦੋਂ ਦੇਖੀਏ ਅਸੀਂ ਯੂਨੀਵਰਸਿਟੀ ਦੀ ਏਦਾਂ ਕਿ ਇੱਕ ਵਾਰੀ ਕਿਸੇ ਨੂੰ ਉਸਤਾਦ ਕਿਸੇ ਨੂੰ ਜਿੱਦਾਂ ਮੰਨਣ ਦਾ ਜਾਂ ਮੌਕਾ ਹੀ ਨਹੀਂ ਮਿਲਿਆ। ਐਜ਼ ਏ ਟੀਚਰ ਹੀ ਸੀ ਸਾਰੇ ਅਧਿਆਪਕ ਤੌਰ ਤੇ। ਜਦੋਂ ਪ੍ਰੈਕਟਿਸ 'ਚ ਸ਼ੁਰੂ ਹੋਇਆ ਨਾ ਸਰ ਮੈਂ 2010 'ਚ, ਉਦੋਂ ਫਿਰ ਟ੍ਰੇਨਿੰਗ ਲੈਣੀ ਪੈਣੀ ਸੀ। ਫਿਰ ਮੇਰੇ ਉਸਤਾਦ ਸੀ ਸਰਦਾਰ ਗਗਨਦੀਪ ਸਿੰਘ ਸਿੱਧੂ ਪਟਿਆਲੇ ਤੋਂ। ਪਟਿਆਲੇ ਮੈਂ ਕੀਤੀ ਪੰਜਾਬ 'ਚ। ਯਾਨੀ ਉਹਨਾਂ ਦਾ ਮੇਰੀ ਜ਼ਿੰਦਗੀ ਤੇ ਬੜਾ ਪ੍ਰਭਾਵ ਹੈ। ਉਹਨਾਂ ਵਰਗਾ ਇਨਸਾਨ ਉਸਤਾਦ ਮਿਲਣਾ ਬੜਾ ਔਖਾ ਹੈ ਜੀ ਜੀ। ਤੁਸੀਂ ਇੰਨਾ ਕੁ ਲਾ ਲਓ ਕਿ ਜ਼ਿੰਦਗੀ ਤੇ ਬੋਲਣ ਦਾ ਢੰਗ ਵੀ ਹੌਲੀ ਹੌਲੀ ਅਸੀਂ ਕਾਪੀ ਕਰਨ ਲੱਗ ਗਏ ਕਿ ਜੋ ਜ਼ਿੰਦਗੀ ਦੀਆਂ ਬਰੀਕੀਆਂ ਹੈ ਉਹਨਾਂ ਨੇ ਦੱਸਿਆ ਕੁਛ ਨਹੀਂ, ਅਸੀਂ ਜਿੱਦਾਂ ਉਹਨਾਂ ਨੂੰ ਦੇਖ ਕੇ ਹੀ ਲੱਗੇ ਕਿ ਹਾਂ ਵੀ ਇਹ ਸਿੱਖਿਆ ਹੀ ਹੈ। ਜੀ ਜੀ ਜੀ। ਇੰਨਾ ਕਰੀ ਸਰਬਜੀਤ ਦੀ ਗੱਲ ਇਹ ਹੁੰਦੀ ਕਿ ਜੋ ਚੰਗੇ ਉਸਤਾਦ ਦੀ ਨਿਸ਼ਾਨੀ ਵੀ ਇਹੀ ਹੈ, ਉਹਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ। ਅਸੀਂ ਉਹਨੂੰ ਵੇਖ ਕੇ ਬਹੁਤ ਕੁਝ ਸਿੱਖ ਲੈਂਦੇ ਹਾਂ ਕਿ ਸਹੀ ਉੱਠਣਾ ਬਹਿਣਾ ਕਰਨਾ ਕੀ ਹੈ। ਸੋ ਬਹੁਤ ਕੁਝ ਅਸੀਂ ਵੇਖ ਕੇ ਹੀ ਸਿੱਖ ਜਾਂਦੇ ਹਾਂ। ਬਿਲਕੁਲ ਸਹੀ ਕਿਹਾ ਤੁਸੀਂ। ਬਹੁਤ ਸ਼ੁਕਰੀਆ ਸਰਬਜੀਤ ਜੀ, ਪ੍ਰੋਗਰਾਮ ਨਾਲ ਬਣੇ ਰਹਿਣਾ ਜੀ। ਅਸੀਂ ਨਾਲ ਹੋਰ ਦੋਸਤ ਵੀ ਸਾਡੇ ਜੁੜ ਰਹੇ ਨੇ, ਬੌਬੀ ਸਿੱਧੂ ਜੀ ਨੇ, ਇਹਸਾਨ ਗੁੱਜਰ ਸਾਹਿਬ ਨੇ। ਇਹਸਾਨ ਗੁੱਜਰ ਸਾਹਿਬ ਦੀ ਗੱਲ ਕਰਦੇ ਹਾਂ ਜੀ। ਗੁੱਜਰ ਸਾਹਿਬ ਕੀ ਹਾਲ ਹੈ ਜੀ? ਜੀ अस्सलाम वालेकुम जी, सत श्री अकाल, नमस्ते साਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ, ਵੈਲਕਮ ਬੈਕ ਜੀ ਅਰੋੜਾ ਸਾਹਿਬ। ਬੜੇ ਦੇਰ ਬਾਅਦ ਦੀਦਾਰ ਕਰਾਇਆ ਤੇ ਆਂਦੇ ਰਿਹਾ ਕਰੋ, ਰੌਣਕਾਂ ਲੱਗੀਆਂ ਰਹਿੰਦੀਆਂ ਤੁਹਾਡੇ ਨਾਲ। ਜੋ ਗੱਲ ਤੁਹਾਡੀ ਸੱਚੀ ਹੈ ਜੀ। ਮੈਂ ਆਪ ਬੜਾ ਇਸ ਸਾਥ ਨੂੰ
ਅੱਜ ਜਿਵੇਂ ਮੇਰੇ ਕੋਲ ਮੌਕਾ ਮਿਲਿਆ, ਮੈਂ ਆਫਿਸ ਵਾਪਸ ਪਹੁੰਚਿਆ ਤੇ ਮੈਂ ਨਾਸਰ ਨੂੰ ਦੱਸਿਆ, ਨਾਸਰ ਕਹਿੰਦਾ ਇਸ ਤਰ੍ਹਾਂ ਮੈਨੂੰ ਛੁੱਟੀ ਦੇ ਦੇ, ਮੈਂ ਕਬੱਡੀ ਲਾਈਵ ਕਰ ਰਿਹਾ, ਤੂੰ ਹੁਣ ਜਾ ਕੇ ਆਪਣੇ ਸੰਭਾਲ ਲੈ, ਕਹਿੰਦਾ ਹੁਣ ਤੇਰੀ ਜ਼ਿੰਮੇਵਾਰੀ, ਹੁਣ ਪ੍ਰੋਗਰਾਮ ਨਹੀਂ ਜੀ, ਉਹ ਪ੍ਰੋਫੈਸਰ ਬਿਲਕੁਲ ਪ੍ਰੋਫੈਸਰ ਸਾਹਿਬ ਨੇ ਸਹੀ ਕਿਹਾ ਸੀ ਨਾ ਸ਼ੁਰੂ ਚ ਪ੍ਰੋਗਰਾਮ ਦੇ। ਮਾਜ਼ਰਤ ਹੈ ਮੇਰੀ ਆਵਾਜ਼ ਥੋੜੀ, ਮੇਰਾ ਗਲਾ ਖਰਾਬ ਹੈ ਤੇ ਆਵਾਜ਼ ਥੋੜੀ ਜਿਹੀ ਖਰਾਬ ਹੈ। ਪ੍ਰੋਫੈਸਰ ਸਾਹਿਬ ਨੇ ਸ਼ੁਰੂ ਚ ਤੁਹਾਡੇ ਬਾਰੇ ਕਿਹਾ ਸੀ ਨਾ ਕਿ ਤੁਸੀਂ ਆਉਂਦੇ ਹੋ ਤੇ ਰੇਟਿੰਗ ਜਿਹੜੀਆਂ ਵੱਧ ਜਾਂਦੀ ਹੈ, ਬੇਸ਼ੱਕ ਹਕੀਕਤ ਹੈ ਗੱਲ ਦੀ ਕਰੋ ਅੱਲਾ ਤੇ ਬਹਰਾਲ ਜੀ ਪ੍ਰੋਗਰਾਮ ਮਾਸ਼ਾਅੱਲਾ ਬਹੁਤ ਅੱਛਾ ਜੀ। ਉਸਤਾਦ ਬੈਠੇ ਨੇ ਸਾਰੇ ਇਸ ਟਾਈਮ ਤੇ ਇਹਨਾਂ ਦੇ ਅੱਗੇ ਸਾਡੀ ਗੱਲ ਜਿਹੜੀ ਹੈ ਬਿਲਕੁਲ ਲੱਦਣਾ ਜੀ ਗੱਲ ਹੈ ਜੀ। ਲੇਕਿਨ ਉਹ ਇੱਕ ਅਜ਼ੀਮ ਬੰਦੇ ਨੇ ਕਿਹਾ ਸੀ ਕਿ ਜਿਹੜੀਆਂ ਅਜ਼ੀਮ ਕੌਮਾਂ ਜਿਹੜੀਆਂ ਹੁੰਦੀਆਂ ਨਾ, ਉਹ ਹਮੇਸ਼ਾ ਅਜ਼ੀਮ ਦਰਸਗਾਹਾਂ ਤੋਂ ਨਿਕਲਦੀਆਂ, ਜਿੱਥੇ ਅਜ਼ੀਮ ਉਸਤਾਦ ਜਿਹੜੀ ਅਜ਼ੀਮ ਦਰਸਗਾਹਾਂ ਹੈ ਉਹ ਅਜ਼ੀਮ ਉਸਤਾਦਾਂ ਨਾਲ ਬਣਦੀਆਂ। ਤੇ ਉਸਤਾਦ ਦਾ ਨੋ ਡਾਊਟ ਸਾਡੀ ਜ਼ਿੰਦਗੀ 'ਚ ਬਹੁਤ ਬੜਾ ਕਿਰਦਾਰ ਹੈ, ਉਹਨੂੰ ਰੂਹਾਨੀ ਪਿਓ ਵੀ ਕਿਹਾ ਜਾਂਦਾ ਸਾਡੇ ਇੱਥੇ ਮੁਆਸ਼ਰੇ 'ਚ ਜੀ। ਤੇ ਮੇਰੇ ਖਿਆਲ 'ਚ ਉਸਤਾਦ ਸਿਰਫ ਤਾਲੀਮ ਨਹੀਂ ਦਿੰਦਾ, ਅਸਲ ਉਸਤਾਦ ਉਹ ਹੈ ਜਿਹੜਾ ਤੁਹਾਡੀ ਨਾਲ ਤਰਬੀਅਤ ਕਰਦਾ ਹੈ। ਕਿਉਂਕਿ ਸਾਡਾ ਮੇਰੇ ਖਿਆਲ ਸਕੂਲ ਜਦੋਂ ਅਸੀਂ ਪੜ੍ਹਦੇ ਹਾਂ, ਸਕੂਲ 'ਚ ਜ਼ਿਆਦਾ ਜਿਹੜਾ ਟਾਈਮ ਗੁਜ਼ਰਦਾ, ਘਰ ਨਾਲੋਂ ਬਹੁਤਾ ਟਾਈਮ ਸਕੂਲ 'ਚ ਲੰਘਦਾ ਸਾਡਾ, ਤੇ ਉਹ ਜਿਹੜੀ ਤਰਬੀਅਤ ਹੁੰਦੀ ਨਾ ਬਹੁਤ ਗਹਿਰੀ ਹੁੰਦੀ ਹੈ ਸਾਡੀ ਪਰਸਨੈਲਿਟੀ ਬਣਨ ਤੇ ਥਰੂ ਆਊਟ ਲਾਈਫ। ਪ੍ਰੋਫੈਸਰ ਸਜਾਦ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਸੀ ਨਾ ਕਿ ਜਿਹੜੀ ਇੱਕ ਇਹਨਾਂ ਨੇ ਗੱਲ ਸੁਣਾਈ ਸੀ ਜਿਹਦੇ 'ਚ ਮੁੰਡਿਆਂ ਨੂੰ ਖੜਾ ਕਰ ਦਿੱਤਾ ਸੀ ਤੇ ਘੜੀ ਜੇਬ 'ਚ, ਘੜੀ ਵਾਲਾ ਵਾਕਿਆ ਜਿਹੜਾ ਨਾ ਸ਼ੁਰੂ ਸੁਣਾਇਆ ਜੀ। ਅਸਲ 'ਚ ਇੱਜ਼ਤ ਨਫਸ ਜਿਹੜੀ ਰੱਖਣੀ ਨਾ, ਜਦੋਂ 25 30 ਜਾਂ 50 ਮੁੰਡਿਆਂ ਦੀ ਜਿਹੜੀ ਕਲਾਸ ਹੁੰਦੀ ਜਾਂ ਕੁੜੀਆਂ ਦੀ ਕਲਾਸ ਹੁੰਦੀ, ਜਿਹੜਾ ਟੀਚਰ ਹੁੰਦਾ ਨਾ, ਉਹ ਜਿਹੜਾ ਇੱਜ਼ਤ ਨਫਸ ਰੱਖਦਾ ਨਾ ਸਾਰਿਆਂ ਦੀ, ਉਹ ਬਹੁਤ ਬੜਾ ਉਸਤਾਦ ਹੁੰਦਾ ਹੈ। ਉਹਨਾਂ ਨੇ ਇੱਜ਼ਤ ਨਫਸ ਰੱਖੀ। ਇੱਦਾਂ ਦੇ ਵਾਕਿਆਤ ਸਾਡੇ ਨਾਲ ਵੀ ਹੋਏ, ਮੇਰੇ ਨਾਲ ਵੀ ਹੋਏ ਕਿ ਇੱਕ ਦਫਾ ਜੀ ਕੋਈ ਇਸਲਾਮੀਆਤ ਦੀ ਕਲਾਸ ਸੀ ਸਾਡੀ ਨਾ, ਮਜ਼ਹਬ ਇਸਲਾਮ ਦੀ, ਤੇ ਉਹਦੇ 'ਚ ਇਸੇ ਤਰ੍ਹਾਂ ਮੈਂ ਮਜ਼ਾਕ ਨਾਲ ਕੋਈ ਗੱਲ ਕਰਤੀ, ਅਸੀਂ ਸਾਰੀ ਗੱਲ ਉਸ ਤਰ੍ਹਾਂ ਨਾਬਾਲਿਗ ਸਨ, ਨਹੀਂ ਸਮਝ ਸੀ, ਮੈਂ ਇਸਲਾਮ ਦੇ ਬਾਰੇ 'ਚ ਕੋਈ ਮਜ਼ਾਕਨ ਗੱਲ ਕਰ ਦਿੱਤੀ ਤੇ ਉਹ ਉਸਤਾਦ ਉੱਥੋਂ ਹੀ ਨਾ ਬੜੇ ਗੁੱਸੇ ਨਾਲ ਆਇਆ। ਮੈਂ ਕਿਹਾ ਵੀ ਅੱਜ ਤਾਂ ਮੇਰੀ ਸ਼ਾਮਤ ਆਈ, ਤੇ ਉਹਨੇ ਆ ਕੇ ਨਾ ਸਿੱਧੇ ਮੇਰੇ ਕੰਨ 'ਚ ਨਾ ਗੱਲ ਕਹੀ, ਉਹ ਗੱਲ ਕਿ ਪੁੱਤਰਾ ਕਦੇ ਵੀ ਦੀਨ ਦੇ ਮਾਮਲੇ 'ਚ ਨਾ ਮਜ਼ਾਕ 'ਚ ਗੱਲ ਨਹੀਂ ਕਰੀ। ਉਹਨੇ ਮੇਰੇ ਕੰਨ 'ਚ ਗਈ, ਉਹ ਗੱਲ ਮੈਨੂੰ ਅੱਜ ਤੱਕ ਯਾਦ ਹੈ ਤੇ ਮੈਂ ਹਮੇਸ਼ਾ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਵੀ ਉਹਨੂੰ ਸਾਬਤ ਕਰ ਲਿਆ। ਅਗਰ ਉਹੀ ਗੱਲ ਉਸਤਾਦ ਮੈਨੂੰ ਕਲਾਸ ਦੇ ਸਾਰਿਆਂ ਦੇ ਸਾਹਮਣੇ ਕਹਿੰਦਾ ਨਾ, ਤੇ ਸ਼ਾਇਦ ਮੈਨੂੰ ਉਸ ਤਰ੍ਹਾਂ ਯਾਦ ਨਾ ਰਹਿੰਦੀ ਜੀ, ਜਿਹੜੀ ਮੈਨੂੰ ਉਸ ਤਰ੍ਹਾਂ ਯਾਦ ਰਹਿ ਗਈ। ਇੱਜ਼ਤ ਤੇ ਨਫਸ ਜਿਹੜੀ ਉਹਨਾਂ ਨੇ ਮੈਨੂੰ ਬੜੀ ਰੱਖੀ। ਬਾਕੀ ਜਿਹੜੀ ਜ਼ਾਹਰੀ ਗੱਲ ਹੈ, ਉਸਤਾਦ ਹਰ ਤਰ੍ਹਾਂ ਦੇ ਹੁੰਦੇ ਨੇ ਜੀ, ਕਈ ਤੇ ਅੱਛੇ ਵੀ ਹੁੰਦੇ ਨੇ, ਬੁਰੇ ਵੀ ਹੁੰਦੇ ਨੇ, ਕਈ ਤੇ ਐਸੇ ਹੁੰਦੇ ਨੇ ਜਿਹੜੇ ਘਰੋਂ ਬੁੱਢੀ ਨੇ ਲੜ ਕੇ ਆਏ ਹੁੰਦੇ ਨੇ ਤੇ ਆ ਕੇ ਸਾਡੇ ਤੇ ਗੁੱਸਾ ਲਾ ਦਿੰਦੇ ਸਟੂਡੈਂਟਸ ਤੇ ਬਹੁਤੇ ਖੈਰ ਜ਼ਿੰਦਗੀ 'ਚ ਚੰਗਾ ਹੀ ਮਿਲੇ ਜੀ ਉਸਤਾਦ, ਤੇ ਅੱਲਾ ਜ਼ਿੰਦਗੀ ਕਰੇ ਜੀ ਨਾ ਸਾਰਿਆਂ ਦੀ। ਤੇ ਤੁਸੀਂ ਜਿਹੜੀ ਗੱਲਾਂ ਯਾਦ ਕਰਾਈਆਂ ਨਾ ਉਸਤਾਦਾਂ ਦੀ, ਹੈ ਬੜੀ ਜ਼ਬਰਦਸਤ ਗੱਲਾਂ ਨੇ। ਉਸਤਾਦ ਦੀ ਖੂਬੀ ਇਹ ਹੈ ਕਿ ਗੱਲ ਕਿਹੜੀ ਤਰੀਕੇ ਨਾਲ ਹੈ ਤਾਂ ਹੀ ਯਾਦ ਰਹਿ ਜਾਵੇ। ਸੋ ਬਿਲਕੁਲ ਜੀ, ਬਿਲਕੁਲ। ਹੋਰ ਵੀ ਨੇ ਇਸੇ ਤਰ੍ਹਾਂ ਦਲਜੀਤ ਸਿੰਘ ਜੀ, ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਲਜੀਤ ਸਿੰਘ ਜੀ, ਤੁਸੀਂ ਕਿੱਥੇ ਪੜ੍ਹੇ ਹੋ, ਕਿਹੜੇ ਉਸਤਾਦ ਨੂੰ ਅੱਜ ਯਾਦ ਕਰ ਰਹੇ ਹੋ ਤੁਸੀਂ, ਜਿਸ ਨੂੰ ਤੁਸੀਂ ਸੋਚਦੇ ਹੋ ਕਿ ਇਹਨੇ ਕੁਝ ਦਿੱਤਾ ਹੈ? ਦੇਖੋ, ਮੈਂ ਪੜ੍ਹਿਆ ਤਾਂ ਜ਼ਿਆਦਾ ਨਹੀਂ ਜੀ, ਸਿਰਫ ਮੈਟ੍ਰਿਕ ਕੀਤੀ ਹੈ, ਤੇ ਮੈਂ ਤਾਂ ਆਪਣਾ ਜਿਹੜਾ ਉਸਤਾਦ ਹੈ ਉਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦਾ ਜੀ ਮੈਂ, ਠੀਕ ਹੈ ਜੀ। ਉਹੀ ਮੇਰੇ ਉਸਤਾਦ ਸੀਗੇ ਜੀ, ਤੇ ਜਿਨ੍ਹਾਂ ਨੇ ਸਾਨੂੰ ਉਸਤਾਦ ਵਾਹੋ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹਨਾਂ ਸਾਨੂੰ ਆਪਣਾ ਚੇਲਾ ਬਣਾਇਆ, ਜੋ ਸਾਨੂੰ ਉਹਨਾਂ ਨੇ ਅੰਮ੍ਰਿਤ ਪਾਨ ਕਰਾਇਆ, ਠੀਕ ਹੈ ਨਾ ਜੀ, ਸਾਨੂੰ ਆਪਣਾ ਸ਼ਾਗਿਰਦ ਬਣਾਇਆ, ਤੇ ਉਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਵੀ ਜਾਤ ਪਾਤ ਤੋਂ ਜਿਹੜਾ ਉੱਚਾ ਉੱਠ ਕੇ ਜਿਹੜਾ ਤੁਸੀਂ ਹੈ ਉਹ ਤੁਸੀਂ ਆਪਣਾ ਧਰਮ ਨਿਭਾਉਣਾ ਹੈ ਜੀ, ਠੀਕ ਹੈ ਨਾ ਜੀ। ਤੇ ਉਹਨਾਂ ਨੇ ਸਾਨੂੰ ਜਿਹੜੀ ਹੈ ਸਾਨੂੰ ਖਾਲਸਾ ਬਣਾਇਆ, ਤੇ ਸਾਨੂੰ ਉਹਨਾਂ ਨੇ ਦੱਸਿਆ ਵੀ ਕਿੱਦਾਂ ਮਜ਼ਲੂਮ ਦੀ ਉਹਦੀ ਮਦਦ ਕਰਨੀ ਹੈ, ਤੇ ਤੁਸੀਂ ਕਿਸੇ ਨੂੰ ਵੀ ਉੱਚਾ ਨੀਵਾਂ ਨਹੀਂ ਮੰਨਣਾ ਹੈਗਾ, ਤੇ ਹਮੇਸ਼ਾ ਤੁਸੀਂ ਸੱਚਾਈ ਦਾ ਸਾਥ ਦੇਣਾ ਹੈਗਾ। ਤੇ ਇਹੀ ਸਾਡੇ ਜਿਹੜੇ ਹੈਗੇ ਨੇ ਜੀ, ਆਪਣਾ ਜਿਹੜੀ ਸਾਨੂੰ ਮਿਲੀ ਹੈ ਤਾਲੀਮ ਮਿਲੀ ਹੈ ਜੀ ਸਾਡੇ ਗੁਰੂਆਂ ਵੱਲੋਂ ਜੀ, ਤੇ ਸਾਡੇ ਹੀ ਉਸਤਾਦ ਨੇ ਜੀ ਇਹ। ਤੇ ਇਹ ਸਾਰਾ ਹੁਣ ਜਿਹੜਾ ਲਾ ਲਓ ਕਿ ਸਾਰੀ ਦੀਨ ਦੁਨੀਆ ਜਾਣਦੀ ਹੈ ਕਿ ਕਿੰਨਾ ਹਰ ਪਾਸੇ ਇਹਨਾਂ ਨੇ, ਦੇਖੋ ਇਹ ਪਿੱਛੇ ਸਾਡੇ ਰਵੀ ਸਿੰਘ ਜੀ ਹੈਗੇ ਨੇ, ਉਹਨਾਂ ਨੇ ਕਿੰਨੀ ਇਹਨਾਂ ਦੀ ਸੇਵਾ ਕੀਤੀ ਹੈ। ਇਹ ਜਿਹੜੀ ਸਾਨੂੰ ਤਾਲੀਮ ਸਾਡੇ ਗੁਰੂਆਂ ਕੋਲੋਂ ਮਿਲੀ ਹੈ, ਅਸੀਂ ਉਸ ਤੇ ਹੀ ਚੱਲ ਕੇ ਤੇ ਪੂਰੇ ਹੋ ਪਾਏ ਹਾਂ ਜੀ। ਤੇ ਹੁਣ ਆ ਦੇਖੋ, ਕਰੋਨਾ ਦੀ ਬਿਮਾਰੀ ਆਈ ਹੈ, ਨਹੀਂ ਭਿਆਨਕ ਬਿਮਾਰੀ ਸਾਡੇ ਤੇ ਆਈ ਹੈ, ਤੇ ਕਿੱਥੇ ਸਿੱਖਾਂ ਨੇ ਕਿੱਥੇ ਨਹੀਂ ਜਿਹੜਾ ਹੈਗਾ ਤੁਹਾਡਾ ਜਿਹੜੀ ਸੇਵਾ ਕੀਤੀ, ਹਰ ਪਾਸੋਂ, ਲੰਗਰ ਵਾਲੇ ਪਾਸੋਂ,
ਫਿਰ ਤੁਹਾਡਾ ਲਾ ਲਓ ਦਵਾਈਆਂ ਵਾਲੇ ਪਾਸੋਂ ਰਿਹਾਇਸ਼ਾਂ ਦਿੱਤੀਆਂ, ਡਾਕਟਰਸ ਨੂੰ ਆਪਣੇ ਜਿਹੜੇ ਗੁਰਦੁਆਰੇ ਖੋਲ ਕੇ ਦਿੱਤੇ। ਇਹ ਸਾਨੂੰ ਜਿਹੜੀ ਸਿੱਖਿਆ ਹੈ ਸਾਡੇ ਗੁਰੂਆਂ ਤੋਂ ਹੀ ਮਿਲੀ ਹੈ, ਤੇ ਇਸ ਕਰਕੇ ਮੈਂ ਆਪਣੇ ਗੁਰੂਆਂ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦਾ ਜੀ ਮੈਂ। ਜੀ ਤੁਹਾਡੀ ਗੱਲ ਬਾਕੀ ਦਲਜੀਤ ਜੀ ਗੱਲ ਇਹ ਬਿਲਕੁਲ ਸਹੀ, ਤੁਹਾਡੀ ਸਹੀ ਹੈ, ਕੋਈ ਸ਼ੱਕ ਵੀ ਨਹੀਂ ਜੋ ਤੁਸੀਂ ਕਹਿ ਰਹੇ ਹੋ ਕਿ ਵਾਕਈ ਗੁਰੂਆਂ ਤੋਂ ਸਾਨੂੰ ਸਿੱਖਿਆ ਮਿਲੀ। ਹਾਂ ਉਸਤਾਦ ਸਭ ਦੇ ਇੱਕੋ ਵਰਗੇ ਹੁੰਦੇ ਹੈ, ਸ਼ਾਗਿਰਦ ਉਹਨਾਂ ਕੋਲ ਕੀ ਸਿੱਖ ਸਕਦੇ ਨੇ ਇਹ ਸ਼ਾਗਿਰਦਾਂ ਉੱਤੇ ਹੈ, ਸ਼ਾਗਿਰਦ ਕੀ ਸਿੱਖਣਾ ਚਾਹੁੰਦੇ ਨੇ। ਸੋ ਸਾਰੇ ਸ਼ਾਗਿਰਦ ਇੱਕੋ ਵਰਗੇ ਨਹੀਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਗੱਲ ਜੀ। ਉਸਤਾਦਾਂ ਨੇ ਇਲਮ ਸਭ ਨੂੰ ਬਰਾਬਰ ਦਿੱਤਾ, ਲੈਣਾ ਕੌਣ ਚਾਹੁੰਦਾ, ਕੋਈ ਚੰਗਾ ਵੀ ਕੋਈ ਮਾੜਾ ਵੀ, ਹਰ ਕਿਸੇ ਨੂੰ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਸੋ ਬਹੁਤ ਸ਼ੁਕਰੀਆ ਤੁਸੀਂ ਇਸ ਪਰ ਨਜ਼ਰ ਮਾਰੀ, ਇਸ ਤਸਵੀਰ ਲਈ ਬਹੁਤ ਸ਼ੁਕਰੀਆ। ਬੌਬੀ ਸਿੰਘ ਦੀ ਗੱਲ ਕਰਦੇ, ਬੌਬੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ, ਤੁਸੀਂ ਸਾਡੇ ਨਾਲ ਹੋ ਜੀ। ਸਭ ਤੋਂ ਸਾਰਿਆਂ ਨੂੰ ਸਲਾਮ ਤੇ ਸਤਿ ਸ੍ਰੀ ਅਕਾਲ ਜੀ। ਜਿਵੇਂ ਉਸਤਾਦਾਂ ਦੀ ਗੱਲ ਚੱਲ ਰਹੀ ਹੈ ਤਾਂ ਮਤਲਬ ਟੀਚਰਸ ਵਗੈਰਾ ਦੀ ਮਤਲਬ ਜ਼ਿਆਦਾ ਮੈਂ ਦੇਖਿਆ, ਜੋ ਵੀ ਮੇਰੇ ਵੱਡੇ ਵੀ ਜਾਂ ਹੋਰ ਕੋਈ ਜਿੰਨੇ ਵੀ ਜੁੜੇ ਨੇ ਉਹਨਾਂ ਟੀਚਰਸ ਬਾਰੇ ਮਤਲਬ ਦੱਸਿਆ ਵੀ ਜਿਵੇਂ ਸਾਡੀ ਸੁਸਾਇਟੀ ਦੇ ਵਿੱਚ ਰੋਲ ਬੜਾ ਅਹਿਮ ਰੋਲ ਹੁੰਦਾ, ਮਤਲਬ ਜ਼ਿੰਦਗੀ ਦੇ ਵਿੱਚ ਵੀ ਮਤਲਬ ਆਪਾਂ ਕਹਿ ਦਈਏ ਜਿਵੇਂ ਕੁਛ ਮਾਫ ਕਰਨਾ ਮੇਰੇ ਮਤਲਬ ਜੋ ਮੈਂ ਮਤਲਬ ਇੰਗਲਿਸ਼ ਬੋਲ ਰਿਹਾ ਜਾਂ ਕੁਛ ਵੀ ਕਰ ਰਿਹਾ ਤਾਂ ਉਹਦੇ ਪਿੱਛੇ ਬੜੇ ਇੱਕ ਮੈਡਮ ਸੀਗੇ ਮੇਰੇ ਕੇਰਲਾ ਤੋਂ, ਮਤਲਬ ਸਾਨੂੰ ਇੱਥੇ ਪੰਜਾਬ ਦੇ ਵਿੱਚ ਟੀਚ ਕਰਦੇ ਹੁੰਦੇ ਸੀ। ਉਹਨਾਂ ਨੇ ਮਤਲਬ ਆਪਦਾ ਸਕੂਲ ਬਣਾਇਆ ਹੋਇਆ ਸੀਗਾ ਤੇ ਉਹਨਾਂ ਨੇ ਮਤਲਬ ਬਹੁਤ ਮਤਲਬ ਜਾਣੀ ਕਿ ਸਟ੍ਰਿਕਟ ਹੋਏ ਹੁੰਦੇ ਸੀਗੇ ਤੇ ਡਿਸਪਲਿਨ ਬਹੁਤ ਹੁੰਦਾ ਸੀਗਾ। ਤੇ ਉਹਨਾਂ ਦੀ ਜਿਹੜੀ ਮਤਲਬ ਇੰਗਲਿਸ਼ ਹੈ ਜਿਹੜੀ ਉਹਨਾਂ ਨੇ ਸਿਖਾਈ, ਚੁੰਨੀਆਂ ਵੱਢ ਕੇ ਸਿਖਾਈ ਹੈ ਜਿਹੜੀ, ਉਹ ਅੱਜ ਤੱਕ ਯਾਦ ਹੈ ਕਿ ਮਤਲਬ ਉਸੇ ਦੇ ਮਤਲਬ ਕਰਕੇ ਮਤਲਬ ਜੋ ਵੀ ਕੁਛ ਆ ਮਤਲਬ ਉਹਨਾਂ ਨੇ ਜਿਹੜੀ ਸਿਖਾਈ ਹੈ ਤੇ ਉਹਦੇ ਕਰਕੇ ਹੈਗੇ। ਤੇ ਮੇਰੇ ਫਾਦਰ ਸਾਹਿਬ ਵੀ ਗੌਰਮੈਂਟ ਟੀਚਰ ਸੀਗੇ ਤੇ ਮੇਰੇ ਮਦਰ ਵੀ ਮਤਲਬ 28 ਸਾਲ ਉਹਨਾਂ ਨੇ ਵੀ ਪਿੰਡ ਦੇ ਵਿੱਚ ਗੌਰਮੈਂਟ ਸਕੂਲ ਦੇ ਵਿੱਚ ਸਰਵਿਸ ਕੀਤੀ ਹੈ। ਤਾਂ ਪਿੰਡ ਵਾਲਿਆਂ ਦਾ ਪਿਆਰ ਮਤਲਬ ਮੈਂ ਦੇਖਿਆ, ਉਹਦੀ ਅੱਖੀਂ ਦੇਖਿਆ। ਮਤਲਬ ਜਦੋਂ ਮੈਂ ਛੋਟਾ ਹੁੰਦਾ ਸੀਗਾ ਮੰਮਾ ਦੇ ਨਾਲ ਜਾਂਦਾ ਜਾਂ ਡੈਡੀ ਦੇ ਨਾਲ ਜਾਂਦਾ ਜਦੋਂ ਮਤਲਬ, ਤੇ ਉਹ ਮੁੰਡੇ ਜਾਂ ਕੁੜੀਆਂ ਨੇ ਦੁਪਹਿਰੇ ਮੈਨੂੰ ਘਰੇ ਲੈ ਜਾਣਾ ਆਪਦੇ ਨਾਲ, ਜਦੋਂ ਰੋਟੀ ਖਵਾਉਣੀ ਉੱਥੇ ਮੈਨੂੰ ਦੁੱਧ ਪਿਆਉਣਾ, ਉਹ ਬੜਾ ਵਧੀਆ ਦੇਖਿਆ। ਮਤਲਬ ਕਿੰਨਾ ਵਧੀਆ ਮਤਲਬ ਜੋ ਵੀ ਮਤਲਬ ਉੱਥੇ ਮਿਲਦੀ ਆਓ ਭਗਤ ਹੁੰਦੀ ਸੀਗੀ, ਇੱਕ ਮਤਲਬ ਅਲੱਗ ਹੀ ਮਤਲਬ ਰਿਸਪੈਕਟ ਜਿਹੜੀ ਹੁੰਦੀ ਆ ਉਹ ਮਿਲਦੀ, ਮਤਲਬ ਮੈਂ ਦੇਖੀ ਹੈ। ਮਤਲਬ ਬੌਬੀ ਤੁਹਾਡੇ ਸਹੀ ਕਹਿ ਰਹੇ, ਚੰਗੇ ਉਸਤਾਦਾਂ ਦੀ ਇੱਜ਼ਤ ਜਿਹੜੀ ਹੈ ਹਮੇਸ਼ਾ ਹੋਈ ਹੈ, ਹੁੰਦੀ ਰਹੇਗੀ। ਅੱਜ ਵੀ ਜਦੋਂ ਅਸੀਂ ਯਾਦ ਕਰਦੇ ਹਾਂ, ਬਹੁਤ ਸਾਰੇ ਜਿਹੜੇ ਅਸੀਂ ਉਸਤਾਦ ਤੇ ਟੀਚਰ ਵਿੱਚ ਡਿਫਰੈਂਸ਼ੀਏਟ ਕਰਨ ਲੱਗ ਪਏ ਹਾਂ। ਟੀਚਰ ਅਸੀਂ ਉਹਨੂੰ ਮੰਨਦੇ ਹਾਂ ਜਿਹੜਾ ਬਤੌਰ ਪ੍ਰੋਫੈਸ਼ਨ ਪੜ੍ਹਾ ਰਿਹਾ, ਸਿਰਫ ਅਸੀਂ ਉੱਥੇ ਤੱਕ ਟੀਚਰ ਮੰਨ ਲੈਂਦੇ ਹਾਂ। ਪਰ ਜਿਹੜਾ ਜਿਹਨੂੰ ਕਹਿੰਦੇ ਗੋਇੰਗ ਬਿਯੋਂਡ ਦਾ ਕਾਲ ਆਫ ਡਿਊਟੀ, ਜਿਹੜੀ ਤਨਖਾਹ ਤੋਂ ਪਰੇ ਦੀ ਜਿਹੜਾ ਟੀਚਰ ਕੋਈ ਗੱਲ ਕਰਦਾ ਹੈ, ਅਸੀਂ ਉਸ ਤੋਂ ਸਹੀ ਮਾਇਨੇ ਵਿੱਚ ਮੰਨ ਲੈਂਦੇ ਕਿ ਯਾਰ ਇਹ ਵਾਕਈ ਕੋਈ ਉਸਤਾਦ ਸੀ ਜਾਂ ਉਸਤਾਦ ਹੈ ਜਿਸ ਨੇ ਸਾਨੂੰ ਕੁਝ ਐਸਾ ਇਲਮ ਕੋਈ ਦੇ ਦਿੱਤਾ, ਕੋਈ ਐਸੀ ਗੱਲ ਸਾਨੂੰ ਦੇ ਦਿੱਤੀ ਜੋ ਵਾਕਈ ਕਿਸੇ ਲਾਇਕ ਕੁਝ ਗੱਲ ਸੀ। ਸੋ ਮੇਰਾ ਖਿਆਲ ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਸ ਦੌਰ ਦੇ ਬਹੁਤ ਸਾਰੇ ਜਿਹੜੇ ਟੀਚਰ ਸੀ ਜਿਨ੍ਹਾਂ ਨੇ ਵਾਕਈ ਬਿਯੋਂਡ ਦਾ ਕਾਲ ਆਫ ਡਿਊਟੀ ਜਿਹੜਾ ਜਾ ਕੇ ਕੀਤਾ, ਉਹਨਾਂ ਦੇ ਫਿਰ ਘਰੋਂ ਘਰੀ ਇੱਜ਼ਤ ਵੀ ਹੋਈ, ਲੋਕਾਂ ਨੇ ਆਪਣੇ ਘਰਾਂ ਵਿੱਚ ਬੁਲਾ ਕੇ ਵੀ ਉਹਨਾਂ ਨੂੰ ਬੜੇ ਰਿਸਪੈਕਟਫੁਲੀ ਪੇਸ਼ ਕਰਦੇ ਸੀ। ਸੋ ਮੇਰੇ ਖਿਆਲ ਬੜੀ ਵਧੀਆ ਤੁਸੀਂ ਗੱਲ ਉਹਦੇ ਪਾਸੇ ਧਿਆਨ ਰੱਖੀਗਾ। ਬਹੁਤ ਸ਼ੁਕਰੀਆ ਬਾਬੂ ਜੀ, ਮਿਹਰਬਾਨੀ। ਤੁਸੀਂ ਪ੍ਰੋਗਰਾਮ ਬਣੇ ਰਹਿਣਾ। ਸੀ ਪ੍ਰੋਫੈਸਰ ਸਾਹਿਬ ਨਾਲ ਵੀ ਗੱਲ ਕਰਨੀ ਹੈ। ਪ੍ਰੋਫੈਸਰ ਅਮੀਨ ਚੌਹਾਨ ਸਾਹਿਬ ਨੇ ਸਾਡੇ ਅਰੋੜਾ ਸਾਹਿਬ ਤੁਸੀਂ ਬੜੀ ਅੱਛੀ ਗੱਲ ਤੁਸੀਂ ਕੀਤੀ ਹੈ ਜੀ। ਇਹ ਸਟੂਡੈਂਟ ਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਆਪਣੇ ਟੀਚਰ ਕੋਲੋਂ ਸਿੱਖਦਾ ਹੈ, ਉਹਦੀ ਵੀ ਜ਼ਹਾਨਤ ਔਰ ਕਾਬਲੀਅਤ ਵੀ ਇਹਦੇ 'ਚ ਬੜੀ ਕਾਊਂਟ ਕਰਦੀ ਹੈ। ਔਰ ਮੈਂ ਦੱਸਣਾ ਚਾਹੁੰਦਾ ਤੇ ਇੱਕ ਟੂ ਵੇ ਕਮਿਊਨੀਕੇਸ਼ਨ ਹੈ ਜੀ, ਇਹ ਵਨ ਵੇ ਕਮਿਊਨੀਕੇਸ਼ਨ ਨਹੀਂ। ਇਹ ਟੀਚਰ ਜਦੋਂ ਪੜ੍ਹਾ ਰਿਹਾ ਹੁੰਦਾ ਹੈ, ਉਹ ਅਗਰ 25-30 ਬੱਚਿਆਂ ਦੀ ਕਲਾਸ ਹੈ ਤੇ ਉਹ ਟੀਚਰ ਬਾਜ਼ਕਤ ਬੱਚਿਆਂ ਕੋਲੋਂ ਵੀ ਸਿੱਖਦਾ ਹੈ, ਬੱਚੇ ਤੇ ਟੀਚਰਾਂ ਕੋਲੋਂ ਸਿੱਖਦੇ ਹੀ ਨੇ। ਲੇਕਿਨ ਇੱਕ ਗੱਲ ਅਸੀਂ ਵੀ ਕਹਿੰਦੇ ਸਨ, ਸਾਡੇ ਸਾਥ ਵੀ ਕਹਿੰਦੇ ਸਨ ਕਿ ਬਾਅਦ ਦਾ ਬਾ ਮੁਰਾਦ, ਕਿ ਜਿਸਨੇ ਅਦਬ ਕੀਤਾ ਉਹਨੇ ਮੁਰਾਦ ਪਾ ਲਈ।
ਜੀ ਟੀਚਰਾਂ ਦਾ ਅਸੀਂ ਆਪਣੇ ਦੀਨ 'ਚ ਵੀ ਇਹ ਸਿੱਖਦੇ ਹਾਂ ਕਿ ਛੋਟਿਆਂ ਨਾਲ ਸ਼ਫਕਤ ਕਰੋ ਔਰ ਵੱਡਿਆਂ ਦਾ ਅਦਬ ਇਹਤਰਾਮ ਕਰੋ। ਇੱਕ ਸਬਕ ਸਾਡਾ ਦੀਨ ਵੀ ਸਾਨੂੰ ਦਿੰਦਾ ਹੈ ਔਰ ਹਰ ਦੀਨ 'ਚ ਇਹੋ ਹੀ ਹੋਏਗਾ। ਜਿਨ੍ਹਾਂ ਨੇ ਵੱਡਿਆਂ ਦਾ ਅਦਬ ਔਰ ਇਹਤਰਾਮ ਕੀਤਾ ਹੈ ਜੀ, ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਪੁਰਖਲੂਸ ਦੁਆਵਾਂ ਲੈ ਲਈਆਂ ਉਹਨਾਂ ਦੀਆਂ, ਔਰ ਉਹ ਲੋਕ ਕਾਮਯਾਬ ਹੋ। ਮਤਲਬ ਤੁਹਾਡੀ ਮਿਹਨਤ ਦੇ ਨਾਲ ਜਦੋਂ ਖਲੂਸ ਵਾਲੀਆਂ ਦੁਆਵਾਂ ਸ਼ਾਮਲ ਹੋ ਜਾਂਦੀਆਂ ਨੇ, ਫਿਰ ਅੱਲਾਹ ਤਾਲਾ ਤੁਹਾਡੀ ਮੰਜ਼ਿਲ ਆਸਾਨ ਕਰ ਦਿੰਦਾ ਹੈ। ਤੇ ਇਹ ਬਾਅਦ ਬਾਮਰਾਦ ਜੀ ਸਟੂਡੈਂਟ ਜਿਸਨੇ ਅਦਬ ਕੀਤਾ ਹੈ, ਇਹਤਰਾਮ ਕੀਤਾ ਹੈ ਆਪਣੇ ਵਾਲਦੈਨ ਦਾ, ਅਸਾਤਜ਼ਾ ਦਾ, ਮਿਹਨਤ ਕੀਤੀ, ਦੁਆਵਾਂ ਲਈਆਂ ਨੇ, ਉਹ ਕਾਮਯਾਬ ਹੋ ਗਿਆ ਜੀ। ਮੈਂ ਤੇ ਆਪਣੀ ਪ੍ਰੈਕਟੀਕਲ ਐਕਸਪੀਰੀਅੰਸ ਦੇ ਵਿੱਚ ਇਹੋ ਜਿਹੇ ਲੜਕੇ ਬਹੁਤ ਦੇਖੇ ਨੇ ਕਿ ਜਿਹੜੇ ਆਪਣੀ ਮੰਜ਼ਿਲ ਤੱਕ ਪਹੁੰਚ ਗਏ ਨੇ। ਔਰ ਜਿੱਥੋਂ ਤੱਕ ਅਦਬ ਇਹਤਰਾਮ, ਮੈਂ 2 ਵਾਕਿਆ ਮੇਰੇ ਜ਼ਿਹਨ 'ਚ ਆ ਰਹੇ ਨੇ ਸਜਾਦ ਸਾਹਿਬ ਦਾ, ਥੋੜਾ ਜਿਹਾ ਟਾਈਮ ਦਿਓ ਤੇ। ਜੀ ਜ਼ਰੂਰ ਜ਼ਰੂਰ। ਪ੍ਰੈਜ਼ੀਡੈਂਟ ਫਾਰੂਕ ਖਾਨ ਲਗਾਰੀ ਸਾਹਿਬ ਹੋਏ ਨੇ ਜੀ, ਪਾਕਿਸਤਾਨ ਦੇ ਸਦਰ। ਉਹ ਏਚਿਸਨ ਦੇ ਦੌਰੇ ਤੇ ਆਏ ਤੇ ਏਚਿਸਨ ਦੀ ਜੂਨੀਅਰ ਸਕੂਲ ਦੀ ਹੈਡਮਿਸਟਰਸ ਮਿਸ ਗੌਰ ਸਨ ਜੀ, ਕ੍ਰਿਸਚੀਅਨ ਔਰਤ ਸਨ। ਉਹਨਾਂ ਨੇ ਵੀ ਆਪਣੀ ਸਾਰੀ ਜ਼ਿੰਦਗੀ ਵਕਫ ਕਰਤੀ, ਏਚਿਸਨ 'ਚ ਰਹੀਆਂ ਜੀ, ਇੱਥੇ ਹੀ ਫੌਤ ਹੋਈਆਂ ਉਹ। ਉਹ ਮਿਸ ਗੌਰ ਦੇ ਸ਼ਾਗਿਰਦ ਸਨ ਫਾਰੂਕ ਅਹਿਮਦ ਲਗਾਰੀ ਸਾਹਿਬ। ਮਿਸ ਗੌਰ ਰਿਟਾਇਰ ਹੋ ਚੁੱਕੇ ਸਨ ਤੇ ਏਚਿਸਨ 'ਚ ਆਪਣੇ ਘਰ 'ਚ ਹੀ ਰਹਿੰਦੀਆਂ ਸਨ। ਉਹਨਾਂ ਨੂੰ ਘਰ ਉਹਨਾਂ ਨੇ ਅਲਾਟ ਜਿਹੜਾ ਕੀਤਾ ਸੀ ਉਹ ਖਾਲੀ ਨਹੀਂ ਕਰਵਾਇਆ ਸੀ। ਤੇ ਫਾਰੂਕ ਲਗਾਰੀ ਸਾਹਿਬ ਏਚਿਸਨ ਦੇ ਵਿਜ਼ਿਟ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੈਂ ਮਿਸ ਗੌਰ ਸਾਹਿਬਾਂ ਨੂੰ ਮਿਲਣਾ ਚਾਹੁੰਦਾ। ਤੇ ਪ੍ਰਿੰਸੀਪਲ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਬੁਲਾ ਲੈਂਦੇ ਹਾਂ। ਉਹਨੇ ਕਿਹਾ ਨਹੀਂ, ਮੈਂ ਉਹਨਾਂ ਦੇ ਘਰ ਜਾਵਾਂਗਾ। ਔਰ ਉਹ ਮਿਸ ਗੌਰ ਦੇ ਘਰ ਮਿਲਣ ਗਏ ਪ੍ਰੈਜ਼ੀਡੈਂਟ ਲਗਾਰੀ ਸਾਹਿਬ। ਇਹ ਸੀ ਇੱਕ ਟੀਚਰ ਦੀ ਇੱਜ਼ਤ ਔਰ ਇਹਤਰਾਮ ਜੀ। ਔਰ ਇਸ ਤਰ੍ਹਾਂ ਦਾ ਇੱਕ ਵਾਕਿਆ ਮੈਨੂੰ ਯਾਦ ਆ ਰਿਹਾ ਜੀ। ਪਾਕਿਸਤਾਨ ਬਣਨ ਤੋਂ ਬਾਅਦ ਜਿਹੜੇ ਪਹਿਲੇ ਪਾਕਿਸਤਾਨੀ ਪ੍ਰਿੰਸੀਪਲ ਸਨ ਏਚਿਸਨ ਕਾਲਜ ਦੇ, ਉਹ ਸੈਯਦ ਜ਼ੁਲਫਕਾਰ ਅਲੀ ਸ਼ਾਹ ਸਾਹਿਬ ਸਨ ਜੀ। ਇਹ ਮਰਾਤਬ ਅਲੀ ਫੈਮਿਲੀ ਚੋਂ ਸਨ ਜੀ, ਸੈਯਦ ਜ਼ੁਲਫਕਾਰ ਅਲੀ ਸ਼ਾਹ ਸਾਹਿਬ। ਔਰ ਸੈਯਦ ਜ਼ੁਲਫਕਾਰ ਅਲੀ ਸ਼ਾਹ ਸਾਹਿਬ ਨੇ ਪਾਕਿਸਤਾਨ ਬਣਨ ਤੋਂ ਪਹਿਲੇ ਮੁਤਹਿਦਾ ਹਿੰਦੁਸਤਾਨ ਦੇ CSS ਦੇ ਐਗਜ਼ਾਮ 'ਚ ਟੌਪ ਕੀਤਾ ਸੀ ਜੀ। ਔਰ ਪਾਕਿਸਤਾਨ ਬਣਨ ਤੋਂ ਬਾਅਦ ਇੱਧਰ ਆ ਗਏ ਔਰ ਉਹ ਪਹਿਲੇ ਪਾਕਿਸਤਾਨੀ ਪ੍ਰਿੰਸੀਪਲ ਰਹੇ ਏਚਿਸਨ ਕਾਲਜ ਦੇ। ਉਹਨਾਂ ਦਾ ਕਲੈਸ਼ ਹੋ ਗਿਆ ਕਿਸੇ ਦਾਖਲੇ ਦੇ ਸਿਲਸਿਲੇ 'ਚ ਗਵਰਨਰ ਮਲਕ ਅਮੀਰ ਮੁਹੰਮਦ ਖਾਨ ਨਾਲ। ਉਹਨਾਂ ਨੂੰ ਮਲਕ ਅਮੀਰ ਮੁਹੰਮਦ ਖਾਨ ਨਾਲ ਜਿਹੜਾ ਕਲੈਸ਼ ਦਾ ਮਤਲਬ ਹੁੰਦਾ ਸੀ ਕਿ ਤੁਹਾਡੀ ਛੁੱਟੀ, ਤੁਸੀਂ ਜਾਓ ਹੁਣ ਘਰ, ਤੁਹਾਡੀ ਜ਼ਰੂਰਤ ਨਹੀਂ। ਉਹਨਾਂ ਨੂੰ ਪਤਾ ਸੀ ਕਿ ਮੈਂ ਬੱਚੇ ਦਾਖਲ ਨਹੀਂ ਕੀਤੇ ਜਾਂ ਮੇਰੇ ਤੇ ਪ੍ਰੈਸ਼ਰ ਸੀ, ਉਹਨਾਂ ਨੇ ਪ੍ਰੈਸ਼ਰ ਨਹੀਂ ਲਿਆ। ਉਹਨਾਂ ਨੂੰ ਜਦੋਂ ਆਇਆ ਕਿ ਜੀ ਤੁਸੀਂ ਰਿਜ਼ਾਈਨ ਕਰ ਦਿਓ, ਉਹਨੇ ਕਿਹਾ ਜੀ ਰਿਜ਼ਾਈਨ ਤੇ ਮੈਂ ਆਪਣੀ ਟੇਬਲ ਤੇ ਰੱਖਿਆ, ਮੈਂ ਤੇ ਜਾ ਰਿਹਾ, ਮੈਂ ਤੇ ਗੇਟ ਵੱਲ ਜਾ ਰਿਹਾ ਕਾਲਜ ਤੋਂ ਬਾਹਰ। ਤੇ ਜਦੋਂ A ਲੈਵਲ ਦੇ ਸੀਨੀਅਰ ਸਟੂਡੈਂਟਸ ਨੂੰ ਪਤਾ ਲੱਗਾ ਕਿ ਸੈਯਦ ਜ਼ੁਲਫਕਾਰ ਅਲੀ ਸ਼ਾਹ ਸਾਹਿਬ ਜਾ ਰਹੇ ਨੇ ਔਰ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ। ਔਰ ਉਹ ਵਾਕਿਆ ਮੈਂ ਸੁਣਿਆ ਕਿ ਜਮਾਲੀ ਸਾਹਿਬ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਰਹੇ ਨੇ, ਜ਼ਫਰੁੱਲਾ ਜਮਾਲੀ ਸਾਹਿਬ ਨੇ ਵਾਕਿਆ ਦੱਸਿਆ। ਉਦੋਂ ਉਹ ਉੱਥੇ ਪੜ੍ਹ ਰਹੇ ਸਨ। ਸਾਨੂੰ ਜਦੋਂ ਪਤਾ ਲੱਗਾ ਕਿ ਪ੍ਰਿੰਸੀਪਲ ਸਾਹਿਬ ਜਾ ਰਹੇ ਨੇ, ਉਹਨਾਂ ਨੂੰ ਇਸ ਤਰ੍ਹਾਂ ਖਾਰਿਜ ਕਰ ਦਿੱਤਾ ਗਿਆ ਹੈ, ਤੇ ਉਹ ਬਾਹਰ ਆ ਗਈ ਸਾਰੀ ਕਲਾਸ ਔਰ ਉਹਨਾਂ ਨੇ ਉਹਨਾਂ ਦੀ ਗੱਡੀ ਜਿਹੜੀ ਸੀ ਉਹ ਆਪਣੇ ਮੋਢਿਆਂ ਤੇ ਚੁੱਕ ਲਈ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਇੱਥੋਂ, ਤੁਹਾਡੀ ਗੱਡੀ ਜਿਹੜੀ ਹੈ ਇਹ ਸਾਡੇ ਮੋਢਿਆਂ ਤੇ ਗੇਟ ਤੱਕ ਜਾਏਗੀ। ਔਰ ਉਹ ਸੀਨੀਅਰ ਸਕੂਲ ਤੋਂ ਲੈ ਕੇ ਉਹ ਮਾਲ ਦੇ ਏਚਿਸਨ ਦੇ ਗੇਟ ਤੱਕ ਉਹ ਗੱਡੀ ਉਹ ਮੋਢਿਆਂ ਤੇ ਲੈ ਕੇ ਬੱਚਿਆਂ ਨੂੰ ਉੱਥੇ ਉਤਾਰੀ ਔਰ ਉੱਥੇ ਉਹਨਾਂ ਨੂੰ ਸਲੂਟ ਮਾਰ ਕੇ ਉਹਨਾਂ ਨੂੰ ਖੁਦਾ ਹਾਫਿਜ਼ ਕਿਹਾ। ਇਹ ਸੀ ਜੀ ਇੱਕ ਇੱਜ਼ਤ ਔਰ ਇਹਤਰਾਮ ਉਸਤਾਦ ਦਾ, ਔਰ ਉਹ ਬੜਾ ਜ਼ਰੂਰੀ ਹੈ। ਇਹ ਆਹਿਸਤਾ ਆਹਿਸਤਾ ਕਮਰਸ਼ਲਾਈਜੇਸ਼ਨ ਦੀ ਵਜ੍ਹਾ ਨਾਲ ਘਟਦਾ ਜਾ ਰਿਹਾ ਜੀ। ਮੈਂ ਖੁਦ ਦੇਖਿਆ ਜੀ ਟੀਚਰ ਪੇਰੈਂਟਸ ਮੀਟਿੰਗ ਦੇ ਵਿੱਚ ਇੱਕ ਵਕਤ ਐਸਾ ਸੀ ਕਿ ਪੇਰੈਂਟਸ ਆ ਕੇ ਬੜੇ ਅਦਬ ਔਰ ਇਹਤਰਾਮ ਨਾਲ ਮਿਲਦੇ ਸਨ। ਫਿਰ ਇੱਕ ਵਕਤ ਐਸਾ ਵੀ ਆਇਆ ਕਿ ਉਹ ਪੇਰੈਂਟਸ ਜਿਹੜੇ ਸਨ ਉਹ ਆਪਣੇ ਬੱਚੇ ਦੀ ਗਲਤੀ ਨਹੀਂ ਸਨ ਮੰਨਦੇ, ਉਹ ਟੀਚਰ ਨੂੰ ਬਲੇਮ ਕਰਦੇ ਸਨ ਜੀ। ਤੇ ਇਹ ਕਮਰਸ਼ੀਅਲ ਹੋ ਗਈ ਨਾ ਜੀ ਤਾਲੀਮ, ਬਿਜ਼ਨਸ ਬਣ ਗਈ ਸਾਡੇ ਮੁਲਕ ਦੇ ਵਿੱਚ। ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਤਾਲੀਮ ਜਿਹੜੀ ਉਹ ਬਿਜ਼ਨਸ ਨਹੀਂ ਹੈ। ਹੁਣ ਇੱਕ ਕਮਰਸ਼ੀਅਲ ਇਦਾਰੇ, ਉਹ ਦੁਕਾਨਦਾਰੀਆਂ ਨੇ, ਮੈਂ ਉਹਨਾਂ ਨੂੰ ਤਾਲੀਮੀ ਇਦਾਰੇ ਨਹੀਂ ਸਮਝਦਾ। ਇਹ ਇਸ ਤਰ੍ਹਾਂ ਕਰਕੇ ਉਸਤਾਦ ਦੀ ਇੱਜ਼ਤ 'ਚ ਵੀ ਫਰਕ ਪਿਆ। ਔਰ ਕੁਛ ਅਸਾਤਜ਼ਾ ਵੀ, ਉਹਨਾਂ ਦਾ ਰੋਲ ਵੀ ਐਸਾ ਹੈ ਜਿਹਦੀ ਵਜ੍ਹਾ ਨਾਲ ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਘਟ ਗਈ ਹੈ। ਯਾਨੀ ਘਰ ਘਰ ਜਾ ਕੇ ਟਿਊਸ਼ਨ ਪੜ੍ਹਾਉਣਾ, ਇੱਕੋ ਪੈਸੇ ਤੈਅ ਕਰਨਾ, ਇਹ ਇੱਕ ਰਿਵਾਜ ਜਿਹਾ ਬਣ ਗਿਆ ਜਿਹਦੀ ਵਜ੍ਹਾ ਨਾਲ ਉਸਤਾਦ ਦੀ ਉਹ ਇੱਜ਼ਤ ਨਹੀਂ ਰਹੀ ਜਿਹੜੀ ਪਹਿਲੇ ਹੋਇਆ ਕਰਦੀ ਸੀ। ਮੇਰੇ ਖਿਆਲ ਤੁਸੀਂ ਬਿਲਕੁਲ ਸਹੀ ਕਿਹਾ ਚੌਹਾਨ ਸਾਹਿਬ। ਜਿਹੜੀ ਪਹਿਲੇ ਜਿਹੜੇ ਉਸਤਾਦਾਂ ਜਿਹੜਾ ਕਿਰਦਾਰ ਸੀ, ਜਿਹੜੇ ਬੱਚਿਆਂ ਨੂੰ ਪੜ੍ਹਾਉਣਾ ਸਿਰਫ ਸਕੂਲ ਦੇ ਵਿੱਚ, ਸਕੂਲ ਤੋਂ ਬਾਹਰ ਵੀ ਵਕਤ ਦੇਣਾ ਜਾਂ ਉਹਨਾਂ ਦੀ ਜ਼ਿਆਤੀ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਇਮਦਾਦ ਕਰਨਾ, ਉਹ ਬੜੀ ਵੱਡੀ ਗੱਲ ਸੀ। ਅੱਜ ਖਾਸ ਤੌਰ ਤੇ ਜਿਸ ਖਿੱਤੇ ਤੋਂ ਅਸੀਂ ਆਏ ਹਾਂ ਸਾਰੇ, ਚਾਹੇ ਉਹ ਹਿੰਦੁਸਤਾਨ ਹੈ, ਪਾਕਿਸਤਾਨ, ਉੱਥੇ ਇਹ ਚੀਜ਼ਾਂ ਨਹੀਂ। ਪਰ ਜਦੋਂ ਮੈਂ ਆਪਣੇ ਕੈਨੇਡਾ ਦੇ ਆਲੇ ਦੁਆਲੇ, ਆਪਣੇ ਜਿੱਥੇ ਮੈਂ ਰਹਿਣਾ, ਜਿਸ ਮੁਲਕ ਵਿੱਚ, ਇੱਥੇ ਸਕੂਲ ਦੇਖਦਾ, ਇੱਥੇ ਅੱਜ ਵੀ ਟੀਚਰ ਉਸੇ ਹੀ ਸਰਦਰਦੀ ਨਾਲ ਪੜ੍ਹਾ ਰਹੇ ਨੇ। ਇੱਥੇ ਜ਼ਿਆਦਾਤਰ ਬੱਚੇ, 90% ਬੱਚੇ
ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, 10 ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੋਣਗੇ ਇੰਡੀਆ ਵਿੱਚ, ਜਦ ਕਿ ਇਸ ਤੋਂ ਬਿਲਕੁਲ ਉਲਟ ਹੈ। ਮੈਂ ਇੰਡੀਆ ਦੇ ਬਾਰੇ ਤਾਂ ਬੜੇ ਦਾਅਵੇ ਨਾਲ ਗੱਲ ਕਹਿਣਾ ਕਿ ਬਹੁਤ ਗਰੀਬ ਤੋਂ ਗਰੀਬਤਰ ਬੰਦਾ ਆਪਣੇ ਬੱਚੇ ਨੂੰ ਕਿਸੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਣਾ ਚਾਹੁੰਦਾ ਹੈ ਤਾਂ ਕਿ ਬਿਹਤਰ ਇਹਨੂੰ ਤਾਲੀਮ ਮਿਲ ਸਕੇ। ਪਰ ਕੈਨੇਡਾ ਵਿੱਚ ਇਸ ਤੋਂ ਉਲਟ ਹੈ ਜੀ। ਮੇਰੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਨੇ, ਟੀਚਰਸ ਤੁਹਾਨੂੰ ਰੋਜ਼ਾਨਾ, ਤੁਹਾਡਾ ਜੇ ਤੁਹਾਨੂੰ ਕਹੋਗੇ ਨਾ ਰੋਜ਼ਾਨਾ ਵੀ ਤੁਹਾਡਾ ਗੱਲ ਕਰਨ ਨੂੰ ਤਿਆਰ ਨੇ, ਆਪਣੇ ਘਰਾਂ ਦਾ ਤੇ ਟੈਲੀਫੋਨ ਨੰਬਰ ਦਿੰਦੇ ਨੇ ਕਿ ਆਪਣਾ ਮੋਬਾਈਲ ਨੰਬਰ ਦਿੰਦੇ ਕਿ ਜੇ ਕੋਈ ਪਰੇਸ਼ਾਨੀ ਸਾਡੇ ਨਾਲ ਗੱਲ ਕਰੋ। ਸੋ ਇਸ ਕਿਸਮ ਦੇ ਟੀਚਰ ਦੀ ਜਿਹੜੇ ਦਰਦ ਲੈ ਕੇ ਪੜ੍ਹਾਉਣ ਵਾਲੇ ਟੀਚਰ ਨੇ, ਉਹਨਾਂ ਦੀ ਇੱਜ਼ਤ ਹਮੇਸ਼ਾ ਰਹੇਗੀ। ਤੇ ਮੇਰਾ ਸਮਝਦਾ, ਮੈਂ ਮਾਫੀ ਚਾਹੁੰਦਾ ਪਰ ਇਹ ਥੋੜਾ ਜਿਹਾ ਇਸ ਤੋਂ ਬਾਹਰ ਲਿਜਾ ਰਿਹਾ ਕਿ ਉਸਤਾਦ ਸਿਰਫ ਸਕੂਲਾਂ ਕਾਲਜਾਂ ਦੇ ਵਿੱਚ ਹੀ, ਸਕੂਲਾਂ ਕਾਲਜਾਂ ਤੋਂ ਬਾਹਰ ਵੀ ਬੜੇ ਉਸਤਾਦ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਮੈਂ ਮਿਸਾਲ ਦੇ ਤੌਰ ਤੇ ਆਪਣੇ 2 ਉਸਤਾਦਾਂ ਦੀ ਗੱਲ ਕਰਨਾ ਚਾਹੁੰਦਾ, ਇੱਥੇ ਬੜੀ ਜ਼ਰੂਰੀ ਸਮਝਣਾ। ਮੇਰੀ ਉਮਰ ਕਰੀਬ ਸੀਗੀ 26-27 ਸਾਲ ਦੀ ਉਮਰ ਸੀ। ਮੈਨੂੰ ਇਹਦਾ ਅਹਿਸਾਸ ਹੋਇਆ ਕਿ ਮੇਰੇ ਪਿਓ ਦਾਦੇ ਉਰਦੂ ਪੜ੍ਹਦੇ ਬੋਲਦੇ ਆਏ ਨੇ, ਮੈਂ ਉਰਦੂ ਜ਼ਬਾਨ ਪੜ੍ਹ ਲਿਖ ਨਹੀਂ ਸੀ ਸਕਦਾ। ਸੋ ਮੇਰੇ ਜਦੋਂ ਤੁਸੀਂ ਕੋਈ ਚੀਜ਼ ਚਾਹੁੰਦੇ ਹੋ ਤੁਹਾਨੂੰ ਮਿਲ ਵੀ ਜਾਂਦੀ ਹੈ। ਤੇ ਮੇਰੇ ਦੋਸਤ ਨੇ ਬੜੇ ਆਲਾ ਰਾਈਟਰ ਨੇ, ਡਰਾਮਾ ਨਿਗਾਰ ਨੇ ਇਸ ਵਕਤ ਜੀ, ਤੇ ਮੇਰੀ ਉਹਨਾਂ ਦੀ ਮਦਰ ਨਾਲ ਗੱਲ ਹੋਈ, ਉਹ ਉਰਦੂ ਦੀ ਆਪ ਚੰਗੀ ਰਾਈਟਰ ਸਨ ਜੀ। ਹੁਮਾ ਰਫੀ ਮੇਰੀ ਉਸਤਾਦੀ ਨੇ ਜੀ। ਮੈਂ ਉਹਨਾਂ ਨੂੰ ਆਂਟੀ ਜੀ ਮੈਂ ਉਰਦੂ ਪੜ੍ਹਨਾ ਚਾਹੁੰਦਾ, ਤੇ ਉਹਨੇ ਮੈਨੂੰ ਆਂਟੀ ਨੇ ਕਿਹਾ ਕਿ ਬੇਟਾ ਹਸਨ ਨੂੰ ਨਾਲ ਬਿਠਾ ਲੈ, ਜੇ ਹਸਨ ਪੜ੍ਹੇਗਾ ਤੈਨੂੰ ਵੀ ਨਾਲ ਬਿਠਾ ਦੇਗੀ, ਤੇਰੇ ਬਹਾਨੇ ਉਹ ਵੀ ਪੜ੍ਹ ਜਾਏਗਾ, ਉਹ ਵੀ ਪੜ੍ਹਦਾ ਨਹੀਂ ਹੈ। ਤੇ ਮੈਂ ਉਹਨੂੰ ਕਿਹਾ ਯਾਰ, ਮੈਂ ਕਿਹਾ ਪਲੀਜ਼ ਮੇਰੇ ਨਾਲ ਬਹਿ ਜਾ, ਤੇਰੇ ਬੈਠਣ ਨਾਲ ਮੈਨੂੰ ਵੀ ਸਿੱਖਣ ਨੂੰ ਕੁਝ ਮਿਲ ਜਾਏਗਾ। ਸੋ ਉਹਨਾਂ ਨੇ ਬੜੇ ਦਿਲ ਦੇ ਨਾਲ ਮੈਨੂੰ ਉਰਦੂ ਪੜ੍ਹਨਾ ਲਿਖਣਾ ਸਿਖਾਇਆ। ਮੈਨੂੰ ਜਿਹੜੀ ਪਹਿਲੀ ਜਿਹੜੀ ਕਿਤਾਬ ਜਿਹੜੀ ਉਹਨਾਂ ਨੇ ਜਿਹੜੀ ਪੜ੍ਹਨੀ ਸਿਖਾਈ, ਜਦੋਂ ਤੁਸੀਂ ਕਾਇਦਾ ਪੜ੍ਹ ਲੈਂਦੇ ਹੋ, ਕਿਸੇ ਛੋਟੇ ਪੜ੍ਹ ਲੈਂਦੇ ਹੋ, ਉਸ ਤੋਂ ਬਾਅਦ ਸਾਹਿਰ ਪੜ੍ਹਨਾ, ਸਾਹਿਰ ਤੋਂ ਮੈਂ ਸ਼ੁਰੂਆਤ ਕੀਤੀ। ਸੋ ਇਹ ਉਹਨਾਂ ਦੀ ਦੇਣ ਹੈ ਕਿ ਅੱਜ ਮੈਂ ਜਦੋਂ ਉਰਦੂ ਪੜ੍ਹ ਲਿਖ ਸਕਦਾ। ਔਰ ਨਹੀਂ ਤਾਂ ਮੇਰੇ ਹਮ ਉਮਰ ਬਹੁਤੇ ਲੋਕ ਜਿਹੜੇ ਨੇ ਜਿਨ੍ਹਾਂ ਦਾ ਉਰਦੂ ਜ਼ੁਬਾਨ ਨਾਲ ਕੋਈ ਤਾਲੁਕ ਇੰਡੀਆ ਵਿੱਚ ਖਾਸ ਤੌਰ ਤੇ ਜ਼ੁਬਾਨ ਧਰਮ ਦੇ ਹਿਸਾਬ ਨਾਲ ਵੰਡੀਆਂ ਜਾ ਚੁੱਕੀਆਂ ਨੇ ਜੀ। ਮੈਨੂੰ ਕਹਿੰਦੇ ਸ਼ਰਮ, ਤੇ ਬਹੁਤੇ ਸਿੱਖ ਮੇਰੀ ਉਮਰ ਦੇ ਉਰਦੂ ਨਹੀਂ ਪੜ੍ਹ ਸਕਦੇ, ਪਰ ਉਹ ਮੇਰੀ ਉਸਤਾਦੀ ਜਿਨ੍ਹਾਂ ਨੇ ਮੈਨੂੰ ਇਹ ਇਲਮ ਦਿੱਤਾ ਬਿਨਾਂ ਕਿਸੇ ਪੈਸੇ, ਬਿਨਾਂ ਕਿਸੇ ਫੀਸ, ਸਿਰਫ ਇਸ ਗੱਲ ਕਰਕੇ ਕਿ ਉਹਨਾਂ ਨੂੰ ਚੰਗਾ ਲੱਗਿਆ ਕਿ ਮੈਂ ਪੜ੍ਹਨਾ ਚਾਹੁੰਦਾ, ਉਹਨਾਂ ਨੇ ਉਸੇ ਹਿੰਮਤ ਮਿਹਨਤ ਨਾਲ ਪੜ੍ਹਾਇਆ। ਸੋ ਅੱਜ ਵੀ ਜਦੋਂ ਮੈਂ ਕੋਈ ਕਿਤਾਬ ਪੜ੍ਹਦਾ, ਅੱਜ ਮੇਰੇ ਰਿਜ਼ਕ ਦਾ ਇੱਕ ਹਿੱਸਾ ਉਰਦੂ ਜ਼ੁਬਾਨ ਵੀ ਹੈ ਜਿਸ ਤੋਂ ਮੈਂ ਰੋਟੀ ਖਾਣਾ, ਤੇ ਮੈਨੂੰ ਮੈਂ ਹਮੇਸ਼ਾ ਯਾਦ ਕਰਦਾ ਕਿ ਮੇਰੀ ਉਸਤਾਦੀ ਦੀ ਦੇਣ ਹੈ। ਉਹ ਇਸ ਦੁਨੀਆ ਤੇ ਨਹੀਂ ਹੈ, ਪਰ ਜਿੱਥੇ ਵੀ ਨੇ ਦੁਨੀਆ ਵਿੱਚ ਜਿੱਥੇ ਵੀ ਨੇ ਰੱਬ ਨੂੰ ਜੰਨਤ ਦੇਵੇ। ਮੈਂ ਚਾਹਨਾ ਕਿ ਜਦੋਂ ਵੀ ਉਰਦੂ ਪੜਾਂਗਾ ਹਮੇਸ਼ਾ ਉਹਨੂੰ ਯਾਦ ਕਰਦਾ ਰਹਾਂਗਾ। ਸੋ ਮੈਨੂੰ ਸਕੂਲ ਤੋਂ ਬਾਹਰ ਦੇ ਵੀ ਕੁਝ ਇੱਕ ਉਸਤਾਦਾਂ ਦੀ ਗੱਲਾਂ ਯਾਦ ਨੇ। ਇੱਕ ਉਸਤਾਦ ਦੀ ਆਪਣੀ ਗੱਲ ਕਰਨਾ ਚਾਹਨਾ, ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਨੂੰ ਉਰਦੂ ਪੜ੍ਹਨਾ ਨਹੀਂ ਸੀ। ਮੈਂ ਜਦੋਂ 8ਵੀਂ ਜਮਾਤ ਵਿੱਚ ਸੀ, 8ਵੀਂ ਜਮਾਤ ਦੀ ਛੁੱਟੀਆਂ ਵਿੱਚ ਮੈਂ ਆਪਣੇ ਦਾਦਕੇ ਪਿੰਡ ਗਿਆ ਹੋਇਆ ਸੀ, ਤੇ ਮੇਰੀ ਚਾਚੀ ਨੇ ਮੈਨੂੰ ਇੱਕ ਦਿਨ ਪੁੱਛ ਲਿਆ ਕਿ ਬੇਟਾ ਤੂੰ ਗੁਰਮੁਖੀ ਪੜ੍ਹ ਸਕਦਾ ਹੈ, ਕਿਉਂਕਿ ਮੈਂ ਦਿੱਲੀ ਸ਼ਹਿਰ ਦਾ ਰਹਿਣ ਵਾਲਾ, ਮੈਨੂੰ ਪੰਜਾਬੀ ਵੀ ਪੜ੍ਹਨੀ ਨਹੀਂ ਸੀ ਆਉਂਦੀ। ਮੈਂ ਕਿਹਾ ਨਹੀਂ ਜੀ, ਕਹਿੰਦੀ ਮੈਂ ਤੈਨੂੰ ਸਿਖਾ ਦਿਆਂ। ਤੇ ਮੈਂ ਕਿਹਾ ਜ਼ਰੂਰ ਜੀ। ਸੋ ਮੇਰੀ ਚਾਚੀ ਉਹ ਗਰਮੀ ਦੇ 1 ਮਹੀਨੇ ਦੀ ਛੁੱਟੀਆਂ ਵਿੱਚ ਬਹਿ ਕੇ ਮੈਨੂੰ ਪੰਜਾਬੀ ਪੜ੍ਹਨਾ, ਲਿਖਣਾ, ਬੋਲਣਾ ਸਿਖਾਇਆ। ਜਿਹੜੀ ਸੋ ਉਹ ਮੇਰੀ ਚਾਚੀ ਵੀ ਮੇਰੀ ਉਸਤਾਦੀ ਹੈ, ਇਸ ਕਰਕੇ ਮੈਨੂੰ ਪੰਜਾਬੀ ਪੜ੍ਹਨਾ ਸਿੱਖਿਆ। ਸੋ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਹੋਰ ਉਸਤਾਦ ਲੋਕ ਜਿਨ੍ਹਾਂ ਨੇ ਮੈਨੂੰ ਬਹੁਤ ਕੁਝ ਦਿੱਤਾ, ਪਰ ਇਹਨਾਂ ਤੋਂ ਬਾਅਦ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ ਸੀ ਕਿ ਉਹਨਾਂ ਦੇ ਕਰਕੇ ਅੱਜ ਮੈਂ ਜ਼ਿੰਦਗੀ ਵਿੱਚ ਜੋ ਕੁਝ ਰੋਟੀ ਆਪਣੀ ਖਾ ਰਿਹਾ, ਉਹਨਾਂ ਦੀ ਮਿਹਰਬਾਨੀ ਹੈ, ਉਸ ਕਰਕੇ ਮੈਂ 4 ਪੈਸੇ ਬਣਾ ਸਕਦਾ। ਬਹੁਤ ਸ਼ੁਕਰੀਆ ਜੀ, ਬਹੁਤ ਜੀ। ਹਜ਼ਰਤ ਅਲੀ ਦਾ ਕਾਲ ਹੈ ਜੀ, ਮੇਰੇ ਸਾਡੇ ਹੋਰ ਦੋਸਤ ਨਾਲ ਆਣੇ, ਉਹਨਾਂ ਦੀ ਗੱਲ ਵੀ ਸੁਣਨੇ। ਹਜ਼ਰਤ ਅਲੀ ਦਾ ਕਾਲ ਹੈ ਜੀ, ਜਿਸਨੇ ਇੱਕ ਲਫ਼ਜ਼ ਵੀ ਮੈਨੂੰ ਸਿਖਾਇਆ, ਉਹ ਮੇਰਾ ਉਸਤਾਦ ਹੈ। ਅਸੀਂ ਜਿਹਦੇ ਜੋ ਵੀ ਸਿੱਖਨੇ ਆ ਜੀ, ਉਹ ਸਾਡਾ ਉਸਤਾਦ ਹੋ ਜਾਂਦਾ ਜੀ। ਜਿਨ੍ਹਾਂ ਕੋਲੋਂ ਤਾਲੀਮ ਹਾਸਿਲ ਕਰਕੇ ਡਿਗਰੀਆਂ ਹਾਸਿਲ ਕੀਤੀਆਂ ਨੇ, ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ, ਉਹ ਤਾਂ ਸਾਡੇ ਮੋਹਸਿਨ ਨੇ ਜੀ। ਉਹਨਾਂ ਨੂੰ ਸਲਾਮ ਹੈ ਜੀ। ਔਰ ਸਾਰੀ ਜ਼ਿੰਦਗੀ ਜਦ ਤੱਕ ਸਾਡੀ ਹਯਾਤੀ ਹੈ ਉਹਨਾਂ ਵਾਸਤੇ ਦੁਆਵਾਂ ਨੇ ਜੀ। 5 ਵਕਤ ਨਮਾਜ਼ ਪੜ੍ਹ ਕੇ ਸਾਰੇ ਉਸਤਾਦਾਂ ਵਾਸਤੇ ਦੁਆ ਕਰੀ ਦੀ ਹੈ। ਅਸੀਂ ਉਹਨਾਂ ਵਾਸਤੇ ਇਹੀ ਕਰ ਸਕਦੇ ਹਾਂ। ਪਰ ਜਿਹੜੇ ਜ਼ਿੰਦਾ ਨੇ ਅਗਰ ਮਿਲ ਜਾਣ ਤੇ ਜ਼ਰੂਰ ਉਹਨਾਂ ਦੇ ਜੋ ਵੀ ਇੱਜ਼ਤ ਇਹਤਰਾਮ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਜੀ। ਜੀ ਕਲਚਰਲੀ ਜਿਹੜਾ ਸੀ ਸਾਡੇ ਨਾ ਇੰਡੀਆ ਦੇ ਵਿੱਚ ਖਾਸ ਤੌਰ ਤੇ ਜਿਹੜਾ ਹਿੰਦੂ ਮਜ਼ਹਬ ਜਾਂ ਸਿੱਖ ਮਜ਼ਹਬ ਦੇ ਵਿੱਚ ਸਜਦਾ ਜਿਹੜਾ ਹੈ ਉਹ ਇੱਕ ਮਾਰਕ ਆਫ ਰਿਸਪੈਕਟ ਹੈ। ਹਰ ਮਜ਼ਹਬ ਦਾ, ਹਰ ਖਿੱਤੇ ਦਾ ਇੱਕ ਆਪਣਾ ਤਰੀਕਾ ਹੈ। ਜਿਸ ਤਰ੍ਹਾਂ ਫਿਲੀਪੀਨਸ ਵਿੱਚ ਜਦੋਂ ਕੋਈ ਮਿਲਦਾ ਤਾਂ ਉਹਨੂੰ ਫਿਲੀਪੀਨਸ ਦੇ ਲੋਕ ਆਪਣੇ ਤੋਂ ਵੱਡੇ ਨੂੰ ਉਹਦਾ ਹੱਥ ਲੈ ਆਪਣੇ ਮੱਥੇ ਤੇ ਲਾਉਂਦੇ ਨੇ, ਉਹਨੂੰ ਮਾਨੋਪੋ ਕਿਹਾ ਜਾਂਦਾ, ਮਾਨੋਪੋ ਕਰਦੇ ਨੇ, ਉਹ ਇੱਜ਼ਤ ਦਿਖਾਣਾ, ਆਪਣੇ ਤੋਂ ਵੱਡੇ ਨੂੰ ਇਹਤਰਾਮ ਕਰਨ ਵਾਸਤੇ। ਇਸ ਤਰ੍ਹਾਂ ਜਿਹੜਾ ਸਜਦਾ ਹੈ ਉਸ ਜਿਹੜਾ ਬਹੁਤ ਸਾਰੇ ਜਿਹੜੇ ਪੰਜਾਬੀ ਵੀ ਸਾਡੇ ਜਿਹੜੇ ਨੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹੇ ਨੇ, ਅੱਜ ਵੀ ਜਦੋਂ ਆਪਣੇ ਮਾਸਟਰਾਂ ਨੂੰ ਉਸਤਾਦਾਂ ਨੂੰ ਮਿਲਦੇ ਨੇ ਤੇ ਨੀਵਾਂ ਹੋ ਕੇ ਮਿਲਦੇ ਨੇ, ਪੈਰੀ ਹੱਥ ਲਗਾਉਂਦੇ ਨੇ ਉਹਨਾਂ ਦੇ। ਬਿਲਕੁਲ ਵੱਡੀ ਗੱਲ ਹੈ। ਮੈਂ ਸਮਝਦਾ ਕਿ ਜਦੋਂ ਵੀ ਸਾਨੂੰ ਕੋਈ ਉਸਤਾਦ ਮਿਲੇ ਉਹਨਾਂ ਨੂੰ ਇਹ ਅਹਿਸਾਸ ਹਮੇਸ਼ਾ ਰਹੇ ਕਿ ਇਹ ਮੇਰਾ, ਤੁਸੀਂ ਮੇਰੇ ਉਸਤਾਦ ਹੋ।
ਕੁਝ ਦਿਨ ਪਹਿਲਾਂ ਅਸੀਂ ਇਸੇ ਸਾਂਝੀ ਸਾਥ ਵਿੱਚ ਮੇਰੇ ਉਸਤਾਦ ਸਾਡੇ ਨਾਲ ਸਨ ਤੇ ਡਾਕਟਰ ਸ਼ਾਇਰੀ ਦਾ ਪ੍ਰੋਗਰਾਮ ਜਦੋਂ ਕੀਤਾ ਡਾਕਟਰ ਬਰਜਿੰਦਰ ਚੌਹਾਨ, ਮੈਂ ਉਹਨਾਂ ਦਾ ਸ਼ਾਗਿਰਦ ਹਾਂ, ਉਹਨਾਂ ਤੋਂ ਪੰਜਾਬੀ ਉਹਨਾਂ ਤੋਂ ਯੂਨੀਵਰਸਿਟੀ ਜਾ ਕੇ ਪੜ੍ਹਿਆ, ਸੋ ਮੈਨੂੰ ਬੜਾ ਚੰਗਾ ਲੱਗਿਆ ਕਿ ਉਹ ਗੱਲਬਾਤ ਉਹਨਾਂ ਕੀਤੀ। ਸੋ ਮੇਰਾ ਖਿਆਲ ਬੜਾ ਲੰਬਾ ਪ੍ਰੋਗਰਾਮ ਹੋ ਗਿਆ ਜੀ, 1 ਘੰਟੇ ਤੋਂ ਖਾਸਾ ਉੱਪਰ ਚਲੇ ਗਏ, 1.5 ਘੰਟੇ ਤੱਕ ਹੀ ਪਹੁੰਚ ਗਏ ਆ। ਬਿਲਕੁਲ ਪ੍ਰੋਫੈਸਰ ਪੰਜਾਬੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੀ? ਤੁਹਾਡੇ ਉਸਤਾਦਾਂ ਦੀ ਗੱਲ ਕਰੀਏ, ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ? ਨਹੀਂ ਸਰ, ਮੇਰੀ ਗੱਲ ਤੁਹਾਡੇ ਤੱਕ ਪਹੁੰਚ ਰਹੀ ਹੈ? ਜੀ ਅਰੋੜਾ ਸਾਹਿਬ ਜੀ। ਸੋ ਤੁਹਾਡੀ ਜ਼ਿੰਦਗੀ ਵਿੱਚ ਜਿਹੜੇ ਉਸਤਾਦ ਜਿਹਨਾਂ ਨੂੰ ਤੁਸੀਂ ਯਾਦ ਕਰਦੇ ਹੋ ਉਹ ਕੌਣ ਲੋਕ ਨੇ? ਜੀ ਪ੍ਰੋਫੈਸਰ ਜੀ, ਸਭ ਤੋਂ ਪਹਿਲਾਂ ਤਾਂ ਜ਼ਾਹਿਰ ਹੈ ਕਿ ਸਾਡਾ ਉਹ ਉਸਤਾਦ ਜੀ ਨੇ ਸਾਨੂੰ ਕਲਮ ਫੜਨਾ ਸਿਖਾਇਆ, ਤੇ ਮੈਂ ਸਮਝਦਾ ਮਾਸਟਰ ਬਸ਼ੀਰ ਅਹਿਮਦ ਸੀ ਸਾਡਾ ਉਸਤਾਦ ਸੀ ਦਾ, ਅੱਲਾ ਉਹਨਾਂ ਨੂੰ ਹਯਾਤੀ ਦੇਵੇ, ਹਜੇ ਵੀ ਉਹ ਜ਼ਿੰਦਾ ਨੇ ਉਹ। ਤੇ ਉਸ ਤੋਂ ਬਾਅਦ ਜਿਸ ਵੇਲੇ ਵੇਲਾ ਅੱਗੇ ਲੰਘਦਾ ਤੇ ਇੱਕ ਉਸਤਾਦ ਮੈਨੂੰ ਰਿਆਜ਼ੀ ਦਾ ਐਸਾ ਮਿਲਿਆ ਕਿ ਜਿਹਨੇ ਇੱਕ ਫਾਰਮੂਲਾ ਮੈਨੂੰ ਦੇ ਦਿੱਤਾ ਜਿਹੜਾ ਹਜੇ ਤੱਕ ਮੇਰੀ ਜ਼ਿੰਦਗੀ ਦੇ ਨਾਲ ਚੱਲਦਾ ਹੈ, ਕਿ ਅਲਜਬਰੇ ਦਾ ਉਸਤਾਦ ਸੀ। ਤੁਹਾਨੂੰ ਪਤਾ ਕਿ ਅਲਜਬਰਾ ਜਿਸ ਵੇਲੇ ਪੜ੍ਹਾਇਆ ਜਾਂਦਾ ਸੀ ਬੜਾ ਇੱਕ ਖੌਫ ਉਹਦਾ ਹੁੰਦਾ ਸੀ ਜ਼ਿਹਨਾਂ ਤੇ ਉਸਤਾਦ ਨੇ ਇੱਕ ਸੌਖਾ ਜਿਹਾ ਟੋਟਕਾ ਦੱਸ ਦਿੱਤਾ, ਕਹਿੰਦਾ ਬਰਕਤ ਕਾ ਤਾਇਆ ਜ਼ਰੂਰ ਮੁਲਤਾਨ ਜਾਏਗਾ। ਇਹਨੂੰ ਯਾਦ ਕਰ ਲਓ ਤੁਸੀਂ। ਜੀ ਇਹਦੇ ਵਿੱਚ ਬਰਕਤ ਜਿਹੜਾ ਬੇ ਹੈ ਬ੍ਰੈਕਟ, ਸਭ ਤੋਂ ਪਹਿਲਾਂ ਅਮਲ ਕਰਨਾ ਬ੍ਰੈਕਟ, ਕਾ ਬਰਕਤ ਕਾ, ਫਿਰ ਕਾ ਦਾ ਅਮਲ ਕਰਨਾ, ਤਾਇਆ ਤਕਸੀਮ ਦਾ ਅਮਲ ਕਰਨਾ, ਜ਼ਰੂਰ ਜ਼ਰਬ ਦਾ ਅਮਲ ਜਿਹੜਾ ਉਹ ਕਰਨਾ, ਜਾਏਗਾ ਜੀਮ ਹੈ ਜਮਾ ਦਾ ਕਰਨਾ, ਮੁਲਤਾਨ ਜਾਏਗਾ ਮੰਫੀ, ਅੱਗੇ ਜਮਾ ਆ ਗਿਆ। ਯਾਨੀ ਅੱਜ ਵੀ ਜਿਸ ਵੇਲੇ ਅਸੀਂ ਅਲਜਬਰੇ ਦਾ ਕੋਈ ਇਕੁਏਸ਼ਨ ਜਿਹੜੀ ਹੈ ਜਾਂ ਕੋਈ ਸਵਾਲ ਹੱਲ ਕਰਨਾ ਹੋਵੇ ਤੇ ਉਸਤਾਦ ਦਾ ਉਹ ਜਿਹੜਾ ਜੁਮਲਾ ਹੈ, ਮਾਸਟਰ ਸ਼ਰੀਫ ਉਹਨਾਂ ਦਾ ਨਾਂ ਸੀ, ਹਜੇ ਵੀ ਬਾਕਾਇਦਾ ਹਯਾਤ ਨੇ, ਉਹ ਹਜੇ ਵੀ ਜ਼ਿੰਦਾ ਨੇ। ਇੱਕ ਹੋਰ ਉਸਤਾਦ ਜਿਸ ਵੇਲੇ ਮੈਂ 10ਵੀਂ ਦੇ ਵਿੱਚ ਹੋਇਆ ਤੇ ਛੁੱਟੀ ਦਾ ਟਾਈਮ ਸੀ ਦਾ, ਸਾਨੂੰ ਉਹ ਪੜ੍ਹਾ ਰਿਹਾ ਸੀ ਤੇ ਬਾਹਰ ਡਰਿਲ ਹੋ ਰਹੀ ਸੀ, ਮੇਰੀ ਝਾਤੀ ਜਿਹੜੀ ਹੈ ਬਾਰੀ ਤੋਂ ਬਾਹਰ ਗਈ, ਉਹ ਮੇਰੇ ਕੋਲੇ ਆਏ ਤੇ ਉਹਨਾਂ ਨੇ 1-2 ਮੈਨੂੰ ਮਾਰੀਆਂ, ਤੇ ਮਾਰੀਆਂ ਜਿਸ ਵੇਲੇ ਤੇ ਮੇਰੀ ਅੱਖਾਂ ਦੇ ਵਿੱਚ ਵੀ ਪਾਣੀ ਆ ਗਿਆ, ਤੇ ਲੇਕਿਨ ਮੈਂ ਪੀ ਗਿਆ। ਅਗਲੇ ਦਿਨ ਪੂਰੀ ਕਲਾਸ ਦੇ ਵਿੱਚ ਮੈਨੂੰ ਆਪਣੇ ਕੋਲੇ ਬੁਲਾਇਆ ਤੇ ਮੈਨੂੰ ਕਹਿੰਦੇ ਕਿ ਮੈਂ ਮਾਜ਼ਰਤ ਚਾਹੁੰਦਾ, ਕੱਲ ਤੇਰੇ ਕੋਈ ਜਾਇਜ਼ ਵੱਜੀਆਂ ਕੁਛ ਨਜਾਇਜ਼ ਵੱਜੀਆਂ। ਤੇ ਫਿਰ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ। ਤੇ ਫਿਰ ਉਹਨਾਂ ਨੂੰ ਮੈਂ 20 ਸਾਲਾਂ ਬਾਅਦ, ਜਿਸ ਵੇਲੇ 25 ਸਾਲਾਂ ਬਾਅਦ ਮਿਲਿਆ ਉਸ ਉਸਤਾਦ ਨੂੰ, ਤੇ ਮੈਂ ਦੱਸਿਆ ਜੀ ਮੈਂ ਹੁਣ ਕਾਲਜ ਦੇ ਵਿੱਚ ਪੜ੍ਹਾਉਣ ਲੱਗ ਪਿਆ। ਉਹਨਾਂ ਦੀਆਂ ਅੱਖਾਂ 'ਚ ਉਸ ਵੇਲੇ ਪਾਣੀ ਆ ਗਿਆ। ਕਹਿੰਦੇ ਜੇ ਮੈਨੂੰ ਪਤਾ ਹੁੰਦਾ ਕਿ ਤੂੰ ਕਾਲਜ ਦੇ ਮੁੰਡਿਆਂ ਨੂੰ ਜਾ ਕੇ ਪੜ੍ਹਾਉਣਾ ਹੁਣ, ਤੇ ਮੈਂ ਉਸ ਵੇਲੇ ਤੈਨੂੰ ਕਿਸੇ ਚੰਗੇ ਤਰੀਕੇ ਨਾਲ ਪੜ੍ਹਾਉਂਦਾ। ਮੈਂ ਕਿਹਾ ਨਹੀਂ ਜੀ, ਤੁਸੀਂ ਚੰਗੇ ਤਰੀਕੇ ਨਾਲ ਹੀ ਪੜ੍ਹਾਇਆ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ। ਤੇ ਫਿਰ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਉਸਤਾਦ ਨੇ, ਉਹਨਾਂ ਦੇ ਕੋਲੋਂ ਬੜਾ ਸਿੱਖਿਆ। ਡਾਕਟਰ ਉਮਰ ਅਹਿਮਦ ਨੇ, ਹੋਰ ਡਾਕਟਰ ਅਕੀਲਾ ਜਾਵੇਦ, ਯੂਨੀਵਰਸਿਟੀ ਦੇ ਕਾਫੀ ਅਸਾਜ਼ਾ ਸੀ ਤੇ ਉਹਨਾਂ ਨੇ ਇੱਕ ਤਰਬੀਅਤ ਕੀਤੀ, ਬੋਲਣ ਦਾ ਵੱਲ ਦੱਸਿਆ ਸਾਨੂੰ, ਔਰ ਉਸੇ ਵੱਲ ਦੇ ਨਾਲ ਅੱਜ ਅਸੀਂ ਇਸ ਸਕਰੀਨ ਦੇ ਉੱਤੇ ਬੈਠੇ ਹਾਂ, ਗੱਲਾਂ ਬਾਤਾਂ ਕਰ ਰਹੇ ਹਾਂ। ਤੇ ਉਸਤਾਦ ਜਿਹੜਾ ਹੈ ਉਹ ਕਿਸੇ ਨਾ ਕਿਸੇ ਮੌਕੇ ਤੇ ਜ਼ਰੂਰ ਕੁਛ ਨਾ ਕੁਛ ਜਿਹੜਾ ਹੈ ਉਹ ਦੱਸਦਾ ਵਾ, ਜਿਹੜਾ ਸਾਰੀ ਹਯਾਤੀ ਤੁਹਾਡੇ ਨਾਲ ਚੀਜ਼ਾਂ ਜਿਹੜੀਆਂ ਚੱਲਦੀਆਂ। ਇਹ ਕੁਝ ਯਾਦਾਂ ਨੇ ਉਸਤਾਦਾਂ ਦੀਆਂ ਜਿਹੜੀਆਂ ਮੁਖਤਸਰ ਤੌਰ ਤੇ ਮੈਨੂੰ ਯਾਦ ਆਈਆਂ। ਲੇਕਿਨ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਉਸਤਾਦ ਨੇ, ਪ੍ਰਾਇਮਰੀ ਦੇ ਉਸਤਾਦ ਨੇ, ਮਿਡਲ ਦੇ, ਹਾਈ ਦੇ ਉਸਤਾਦ ਯਾਦ ਨੇ, ਹਾਈ ਹਿੱਸੇ ਦੇ, ਕਾਲਜ ਦੇ ਉਸਤਾਦ ਯਾਦ ਨੇ, ਯੂਨੀਵਰਸਿਟੀ ਦੇ ਉਸਤਾਦ ਯਾਦ ਨੇ। ਲੇਕਿਨ ਹਰ ਉਸਤਾਦ ਜਿਹੜਾ ਹੈ ਉਹ ਕਿਸੇ ਨਾ ਕਿਸੇ ਰੰਗ ਦੇ ਵਿੱਚ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ। ਜਿਸ ਵੇਲੇ ਵੀ ਤੁਸੀਂ ਕੋਈ ਕਲਾਸ ਦੇ ਵਿੱਚ, ਮੈਂ ਬਤੌਰ ਉਸਤਾਦ ਪੜ੍ਹਾ ਰਿਹਾ ਹੋਵਾਂ, ਤੇ ਮੇਰੇ ਪਿੱਛੇ ਕੋਈ ਨਾ ਕੋਈ ਗੂੰਜ ਐਸੀ ਜ਼ਰੂਰ ਹੁੰਦੀ ਹੈ ਆਵਾਜ਼ ਦੀ, ਜਿਹੜੀ ਮੈਨੂੰ ਦੱਸਦੀ ਹੈ ਕਿ ਇੱਥੇ ਫਲਾਣੇ ਉਸਤਾਦ ਦੇ ਤਰੀਕੇ ਨੂੰ ਵਰਤਣਾ ਵਾ, ਇੱਥੇ ਫਲਾਣੇ ਉਸਤਾਦ ਦੇ ਤਰੀਕੇ ਨੂੰ ਤੂੰ ਵਰਤਣਾ। ਸ਼ਾਇਦ ਇਹੀ ਵਜ੍ਹਾ ਹੈ ਕਿ ਮੈਂ ਜੋ ਕੁਛ ਆਪਣੇ ਤਾਲਿਬ ਇਲਮਾਂ ਨੂੰ ਦੱਸ ਰਿਹਾ ਹੁੰਦਾ, ਉਹਦੇ ਪਿੱਛੇ ਉਸਤਾਦਾਂ ਦੀ ਉਹ ਗੂੰਜ ਹੈ, ਆਵਾਜ਼ ਹੈ, ਜਿਹੜੀ ਮੈਨੂੰ ਕਾਮਯਾਬ ਕਰਦੀ ਹੈ। ਤੇ ਮੈਂ ਸਾਰੇ ਉਹਨਾਂ ਉਸਤਾਦਾਂ ਦੇ ਅਜੇ ਵੀ ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਦਾ ਦੇਣ ਮੈਂ ਨਹੀਂ ਦੇ ਸਕਦਾ, ਕੋਈ ਵੀ ਸ਼ਾਗਿਰਦ ਜਿਹੜਾ ਆਪਣੇ ਉਸਤਾਦ ਦਾ ਦੇਣ ਨਹੀਂ ਦੇ ਸਕਦਾ, ਕਿਉਂਕਿ
ਉਸਤਾਦ ਨੇ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਦੱਸੀ ਹੁੰਦੀ ਹੈ ਕਿ ਜਿਸ ਵੇਲੇ ਤੁਹਾਨੂੰ ਉਸਤਾਦ ਪੜ੍ਹਾ ਰਿਹਾ ਹੁੰਦਾ ਉਹ ਇੱਕ ਨਵੀਂ ਜ਼ਿੰਦਗੀ ਸਿਖਾ ਰਿਹਾ ਹੁੰਦਾ। ਤੇ ਇਸ ਵਜ੍ਹਾ ਤੋਂ ਜਿੰਨੇ ਉਸਤਾਦ ਤੁਹਾਨੂੰ ਆਪਣੀ ਹਯਾਤੀ ਦੇ ਵਿੱਚ ਮਿਲੇ ਹੁੰਦੇ ਆ ਤੁਸੀਂ ਉਨੀਆਂ ਹੀ ਹਯਾਤੀਆਂ ਜਿਹੜੀਆਂ ਆਪਣੀ ਜ਼ਿੰਦਗੀ 'ਚ ਬਣਾਈਆਂ ਹੁੰਦੀਆਂ। ਇਹ ਹੈ ਮੁਖਤਸਰ ਜੀ ਦਾ। ਮੇਰਾ ਖਿਆਲ ਪ੍ਰੋਫੈਸਰ ਸਜਾਦੀਪ ਸਾਹਿਬ ਤੁਸੀਂ ਜਿਹੜੀ ਗੱਲਾਂ ਕਹੀਆਂ ਨੇ ਉਸਤਾਦਾਂ ਬਾਰੇ, ਜਿਹੜੀ ਉਸਤਾਦ ਦਾ ਕੁੱਟਣਾ ਵੀ ਤੇ ਉਸ ਦੇ ਵਿੱਚ ਵੀ ਉਸ ਉਸਤਾਦ ਦੀ ਮੁਹੱਬਤ ਦਾ ਹੋਣਾ, ਇਹ ਬੜੀ ਵੱਡੀ ਗੱਲ ਹੈ। ਮੈਂ ਵਾਕਈ ਮੇਰੀ ਆਪਣੀ ਅੱਖਾਂ 'ਚ ਹੰਝੂ ਆ ਜਾਂਦੇ ਜਦੋਂ ਇਸ ਬਾਰੇ ਸੋਚਦਾ ਵਾਂ ਕਿ ਕਿੰਨੀ ਵੱਡੀ ਗੱਲ ਹੈ ਉਸਤਾਦ ਸਾਹਿਬ ਇਹ ਕਿ ਇੰਨੇ ਸਾਲ ਬਾਅਦ ਇਹ ਕਹਿਣਾ ਕਿ ਜੇ ਮੈਨੂੰ ਪਤਾ ਹੁੰਦਾ ਤੂੰ ਕਾਲਜ ਦੇ ਮੁੰਡਿਆਂ ਨੂੰ ਪੜ੍ਹਾਉਣਾ ਹੈ ਤੇ ਮੈਂ ਤੈਨੂੰ ਚੰਗੀ ਤਰ੍ਹਾਂ ਪੜ੍ਹਾਤਾ, ਕਿੰਨਾ ਨੀਵਾਂ ਕੋਈ ਹੋ ਸਕਦਾ ਹੈ ਇਸ ਪਤਾ ਲੱਗਦਾ ਹੈ। ਬੜੀ ਕਮਾਲ ਦੀ ਗੱਲਾਂ ਨੇ। ਜਿਹੜੇ ਚੰਗੇ ਉਸਤਾਦ ਨੇ ਉਹ ਹਮੇਸ਼ਾ ਯਾਦ ਰਹਿ ਜਾਂਦੇ। ਮੇਰੇ ਫਾਦਰ ਦੀ ਉਮਰ 82 ਸਾਲ ਦੇ ਕਰੀਬ ਹੈ। ਉਹ ਅੱਜ ਵੀ ਜਦੋਂ ਪਾਕਿਸਤਾਨ ਦੀ ਗੱਲ ਕਰਦੇ ਨੇ ਸਭ ਜਦੋਂ ਆਪਣੇ ਪਿੰਡ ਦੀ ਗੱਲ ਕਰਦੇ ਨੇ ਸਭ ਤੋਂ ਪਹਿਲਾਂ ਉਹ ਗੱਲ ਕਰਦੇ ਨੇ ਆਪਣੇ ਪਿੰਡ ਦੇ ਨਾਲ ਆਪਣੇ ਸਕੂਲ ਦੀ। ਮੇਟੇ ਪਿੰਡ ਹੈ ਜੀ, ਜਿੱਥੇ ਉਹ ਮੇਟੇ ਪਿੰਡ ਦੇ ਸਕੂਲ ਸਾਡੇ ਮੇਰਾ ਆਬਾਈ ਪਿੰਡ ਉੱਥੇ ਸਕੂਲ ਨਹੀਂ ਸੀ। ਉਹ ਆਬਾਈ ਪਿੰਡ ਵਿੱਚ ਸਕੂਲ ਕਰੀਬ 20 ਸਾਲ ਪਹਿਲਾਂ ਬਣਿਆ। ਸੋ ਕਹਿੰਦੇ ਮੈਂ ਮੇਟੇ ਪੜ੍ਹਿਆ। ਸੋ ਅੱਜ ਵੀ ਪਿੰਡ ਦੇ ਬੱਚੇ ਜਿਹੜੇ ਨੇ ਜਿਹੜੇ ਜਾਂ ਕਹਿ ਲਓ ਕਿ ਜਿਹੜੇ 20-25 ਸਾਲ ਦੀ ਉਮਰ ਦੇ ਲੋਕ ਨੇ ਸਾਰੇ ਉੱਥੋਂ ਪੜ੍ਹ ਕੇ ਆਏ ਨੇ। ਉਹ ਤਸਵੀਰਾਂ ਪਿੰਡ ਦੀਆਂ ਪਹਿਲਾਂ ਲੈ ਕੇ ਉਹਨੂੰ ਭੇਜੀਆਂ, ਕਹਿੰਦੇ ਮੈਨੂੰ ਮੇਰੇ ਸਕੂਲ ਭੇਜੀ। ਉਸਤਾਦਾਂ ਨੂੰ ਯਾਦ ਕਰਦੇ ਨੇ। ਸੋ ਮੇਰੇ ਖਿਆਲ ਸਾਡੀ ਜ਼ਿੰਦਗੀ ਦੇ ਸਭ ਤੋਂ ਹਸੀਨ ਜਿਹੜੇ ਪਲ ਨੇ, ਜਿਹੜੀ ਸਾਡੀ ਯਾਦਾਂ ਨੇ, ਉਹ ਸਾਡੇ ਉਸਤਾਦਾਂ ਨਾਲ, ਸਾਡੇ ਆਪਣੇ ਜਮਾਤੀਆਂ ਨਾਲ, ਆਪਣੇ ਸਕੂਲਾਂ ਨਾਲ ਜੁੜੀਆਂ ਹੋਈਆਂ ਨੇ। ਸਕੂਲ ਭਾਵੇਂ ਅੱਜ ਦੇ ਦੌਰ ਦਾ 에ਅਰ ਕੰਡੀਸ਼ਨ ਸਕੂਲ ਹੋਵੇ ਜਾਂ ਉਸ ਦੌਰ ਦਾ ਕੱਚਾ ਸਕੂਲ ਹੋਵੇ, ਸਕੂਲ ਫਿਰ ਵੀ ਸਾਨੂੰ ਚੰਗਾ ਲੱਗਦਾ। ਉਸਤਾਦ ਭਾਵੇਂ ਸਖਤ ਹੋਵੇ ਜਾਂ ਭਾਵੇਂ ਨਰਮ ਸੁਭਾਅ ਦਾ ਹੋਵੇ, ਉਸਤਾਦ ਦੀ ਦਿੱਤੀਆਂ ਗੱਲਾਂ ਸਾਨੂੰ ਯਾਦ ਰਹਿੰਦੀਆਂ ਨੇ। ਜਿਸ ਤਰ੍ਹਾਂ ਤੁਸੀਂ ਉਹ ਦੱਸਿਆ ਕਿ ਐਲਜਬਰਾ ਦਾ ਫਾਰਮੂਲਾ, ਇਸ ਕਿਸਮ ਦੇ ਫਾਰਮੂਲੇ ਤੋਂ ਹਮੇਸ਼ਾ ਯਾਦ ਰਹਿੰਦੇ ਨੇ। ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਤੁਹਾਡੀ ਗੱਲਾਂ ਵਿੱਚ ਤੁਹਾਡੀ ਉਸਤਾਦ ਦੀ ਗੱਲਾਂ ਝਲਕਦੀਆਂ ਨੇ ਤੇ ਹਮੇਸ਼ਾ ਝਲਕਦੀਆਂ ਰਹਿਣਗੀਆਂ। ਇਹ ਚੰਗੇ ਸ਼ਾਗਿਰਦ ਦੀ ਵੀ ਨਿਸ਼ਾਨੀ ਹੈ। ਸ਼ਾਗਿਰਦ ਤਾਂ ਮੈਂ ਜਿਸ ਤਰ੍ਹਾਂ ਕਹਿੰਦਾ ਕਿ ਉਸਤਾਦ ਤਾਂ ਹਮੇਸ਼ਾ ਉੱਥੇ ਹੀ ਖੜਾ ਰਹਿੰਦਾ ਹੈ, ਸ਼ਾਗਿਰਦ ਆਉਂਦੇ ਨੇ ਚਲੇ ਜਾਂਦੇ ਨੇ। ਕੁਝ ਸ਼ਾਗਿਰਦ ਚੰਗੇ ਹੁੰਦੇ ਨੇ ਜਿਹੜਾ ਲੈ ਕੇ ਉਹਨਾਂ ਕੁਝ ਉਸਤਾਦ ਹੋ ਜਾਂਦੇ ਨੇ, ਜੋ ਕੁਝ ਇਲਮ ਉਹ ਸਾਰੀ ਦੁਨੀਆ ਨੂੰ ਦਿੰਦੇ ਨੇ ਤੇ ਫਿਰ ਆ ਕੇ ਉਸਤਾਦ ਨੂੰ ਮਿਲਦੇ ਵੀ ਨੇ, ਇੱਜ਼ਤ ਦੇ ਨਾਲ ਮਿਲਦੇ ਨੇ। ਮੇਰੇ ਖਿਆਲ ਗੱਲਬਾਤ ਬਹੁਤ ਲੰਬੀ ਹੋ ਗਈ ਹੈ ਜੀ। ਥੋੜੀ ਜਿਹੀ ਗੱਲ ਬਸ ਹੋਰ ਕਰ ਲੈਣੇ ਚੌਹਾਨ ਸਾਹਿਬ ਨਾਲ, ਦੋਸਤਾਂ ਪ੍ਰੋਗਰਾਮ ਨੂੰ ਸਮੇਟ ਲੈਂਦੇ ਆ ਜੀ। ਕਿ ਚੌਹਾਨ ਸਾਹਿਬ ਤੁਹਾਡੀ ਗੱਲਾਂ 'ਚ ਬੜਾ ਸਵਾਦ ਆ ਰਿਹਾ ਹੈ, ਤੁਹਾਡੇ ਕੋਲ ਬਹੁਤ ਕੁਛ ਹੈ ਦੇਣ ਵਾਸਤੇ, ਸਿਰ ਇਸ ਕਰਕੇ ਤੁਹਾਡੇ ਕੋਲ ਕੁਝ ਹੋਰ ਸੁਣਨਾ ਚਾਹਾਂਗੇ। ਮਾਈਕ ਬੰਦ ਹੈ ਤੁਹਾਡਾ ਚੌਹਾਨ ਸਾਹਿਬ। ਮੈਂ ਔਨ ਕਰ ਦਿੰਦਾ ਜੀ ਮਾਈਕ ਤੁਹਾਡਾ। ਹਾਂਜੀ ਮੈਂ ਕਰ ਦਿੰਦਾ ਜੀ। ਤੇ ਪ੍ਰੋਫੈਸਰ ਸਜਾਦ ਸਾਹਿਬ ਵਰਗੇ ਲੋਕ ਬੈਠੇ ਨੇ ਤੇ ਗੁਫ਼ਤਗੂ ਖਤਮ ਹੀ ਨਹੀਂ ਹੋ ਸਕਦੀ। ਜਿੰਨਾ ਇਹਨਾਂ ਕੋਲ ਤਜਰਬਾ ਹੋਏਗਾ ਮਾਸ਼ਾਅੱਲਾ, ਜਿੰਨਾ ਇਹਨਾਂ ਦਾ ਤਜਰਬਾ ਹੈ ਔਰ ਪੜ੍ਹਾਉਣ ਦਾ ਔਰ ਯੂਨੀਵਰਸਿਟੀ ਲੈਵਲ ਦਾ। ਇਹ ਜੀ ਇੱਕ ਮੈਂ ਸਮਝਦਾ ਕਿ ਜੀ ਅੱਛਾ ਉਸਤਾਦ ਜਿਹੜਾ ਹੈ ਉਹ ਤੁਹਾਡੀ ਲਾਈਫ ਦੇ ਵਿੱਚ ਬੜਾ ਕਾਊਂਟ ਕਰਦਾ ਜੀ। ਇੱਕ ਅੱਛਾ ਉਸਤਾਦ ਤੁਹਾਨੂੰ ਸਕੂਲ 'ਚ ਮਿਲ ਜਾਏ ਜਾਂ ਕਾਲਜ 'ਚ ਮਿਲ ਜਾਏ, ਉਹ ਤੁਹਾਡਾ ਰੁਖ ਬਦਲ ਦਿੰਦਾ ਹੈ। ਉਹ ਤੁਹਾਨੂੰ ਤੁਹਾਡੀ ਮੰਜ਼ਿਲ ਵਾਲੇ ਪਾਸੇ ਲਾ ਦਿੰਦਾ ਹੈ, ਤੁਹਾਡੇ ਵਿੱਚ ਮਿਹਨਤ ਔਰ ਜਜ਼ਬਾ ਪੈਦਾ ਕਰ ਦਿੰਦਾ ਹੈ ਕਿ ਤੁਸੀਂ ਕੁਝ ਬਣਨਾ ਹੈ। ਔਰ ਤੁਹਾਨੂੰ ਅਖਲਾਕੀਆਤ ਵੀ ਸਿਖਾਉਂਦਾ ਹੈ, ਤੁਹਾਨੂੰ ਦੁਨੀਆਦਾਰੀ ਵੀ ਸਿਖਾਉਂਦਾ ਹੈ ਔਰ ਕਿਤਾਬਾਂ ਦਾ ਇਲਮ ਤੇ ਹੀ। ਲੇਕਿਨ ਅੱਛਾ ਉਸਤਾਦ ਉਹ ਹੈ ਜਿਹੜਾ ਕਿਤਾਬਾਂ ਦੇ ਨਾਲ ਨਾਲ ਸਾਨੂੰ ਦੀਨ ਦਾ, ਦੁਨੀਆਦਾਰੀ ਦਾ ਔਰ ਕਿਸ ਤਰ੍ਹਾਂ ਲੈ ਕੇ ਚੱਲਣਾ ਹੈ ਜੀ, ਉਹ ਵੀ ਸਾਰੀਆਂ ਚੀਜ਼ਾਂ ਸਿਖਾਉਂਦਾ ਹੈ। ਮੈਂ ਜਦੋਂ ਹੈਡਮਾਸਟਰ ਸੀ ਜੀ ਹਾਈ ਸਕੂਲ ਦੇ ਐਚਐਸਐਨ ਵਿੱਚ, ਤੇ ਮੈਂ ਇੱਕ ਹੈਲਪਿੰਗ ਹੈਂਡ ਸੁਸਾਇਟੀ ਬਣਾਈ ਸੀ ਸਜਾਦ ਸਾਹਿਬ। ਔਰ ਉਹ ਅਸੀਂ ਬੱਚੇ ਕੋਲ ਅਸੀਂ ਡੋਨੇਸ਼ਨਸ ਜਮ੍ਹਾਂ ਕਰਦੇ ਸਨ ਔਰ ਵਕਤਨ ਫਵਕਤਨ ਮੈਂ ਉਹਨਾਂ ਨੂੰ ਲਾਹੌਰ ਦੇ ਕੁਝ ਓਲਡ ਹੋਮਸ 'ਚ ਲੈ ਕੇ ਗਿਆ। ਔਰ ਇੱਕ ਮਦਰ ਟਰੀਸਾ ਹੋਮ ਹੈ ਲਾਹੌਰ ਦੇ ਵਿੱਚ, ਜ਼ਫਰ ਅਲੀ ਰੋਡ ਦੇ ਉੱਤੇ, ਉੱਥੇ ਲੈ ਕੇ ਗਿਆ। ਔਰ ਜਦੋਂ ਵੀ ਫਲੱਡ ਰਿਲੀਫ ਫੰਡ ਆਰਮੀ ਦਾ ਕੈਂਪ ਲੱਗਦਾ ਸੀ ਜਾਂ ਜ਼ਲਜ਼ਲਾ ਜ਼ਦਗਾਨ ਵਾਸਤੇ, ਉਸ ਸੁਸਾਇਟੀ ਦੇ ਅੰਡਰ ਅਸੀਂ ਕਾਫੀ ਸਾਰਾ ਤਹਾਇਫ ਵੀ ਜਮ੍ਹਾਂ ਕਰਨੇ, ਡੋਨੇਸ਼ਨ ਵੀ ਜਮ੍ਹਾਂ ਕਰਨੀਆਂ ਤੇ ਬੱਚਿਆਂ ਨੂੰ ਉੱਥੇ ਲੈ ਕੇ ਜਾਣਾ। ਤੇ ਪੇਰੈਂਟਸ ਨੇ ਜਦੋਂ ਮੇਰੇ ਕੋਲ ਆਉਣਾ ਤੇ ਪੇਰੈਂਟਸ ਨੇ ਕਹਿਣਾ ਕਿ ਚੌਹਾਨ ਸਾਹਿਬ ਤੁਸੀਂ ਇਹ 9ਵੀਂ 10ਵੀਂ ਬੱਚਿਆਂ ਨੂੰ, ਜਦੋਂ ਅਸੀਂ ਪੜ੍ਹਦੇ ਸੀ ਸਾਨੂੰ ਤੇ ਪਤਾ ਹੀ ਨਹੀਂ ਸੀ ਕਿ ਇਹ ਵੀ ਚੀਜ਼ਾਂ ਹੁੰਦੀਆਂ ਨੇ। ਮੈਂ ਕਿਹਾ ਮੈਂ ਤੇ ਸਮਝਣਾ ਕਿ ਇਹ ਇਹਨਾਂ ਦੀ ਤਰਬੀਅਤ ਹੈ ਕਿ ਇਹ ਪੜ੍ਹਾਈ ਦੇ ਨਾਲ ਨਾਲ ਇਹ ਵੀ ਸਿੱਖਣ ਕਿ ਮੁਆਸ਼ਰੇ 'ਚ ਕਿਸ ਤਰ੍ਹਾਂ ਰਹਿਣਾ ਹੈ, ਸਾਡੇ ਮੁਆਸ਼ਰੇ 'ਚ ਕੀ ਕੀ ਹੋ ਰਿਹਾ ਹੈ। ਔਰ ਯਕੀਨ ਕਰੋ ਕਿ ਮੈਨੂੰ ਉਦੋਂ ਪਤਾ ਲੱਗਾ ਕਿ ਲਾਹੌਰ 'ਚ ਬਹੁਤ ਸਾਰੇ ਓਲਡ ਹੋਮ ਵੀ ਨੇ, ਮੈਨੂੰ ਵੀ ਨਹੀਂ ਸੀ ਪਤਾ। ਜਦੋਂ ਅਸੀਂ ਕੰਮ ਸ਼ੁਰੂ ਕੀਤਾ ਤੇ 12-13 ਓਲਡ ਹੋਮ ਸਾਨੂੰ ਪਤਾ ਲੱਗਾ ਜੀ ਲਾਹੌਰ 'ਚ ਨੇ। ਉੱਥੇ ਬੇਸ਼ੁਮਾਰ ਬੁੜੇ ਲੋਕ, ਬੁੜੀ ਔਰਤਾਂ ਉੱਥੇ ਰਹਿ ਰਹੀਆਂ ਨੇ ਜਿਨ੍ਹਾਂ ਦੇ ਬੱਚੇ ਵੀ ਹੈ ਨੇ। ਔਰ ਇਹ ਥੋੜਾ ਜਿਹਾ ਪ੍ਰੈਕਟੀਕਲ ਲਾਈਫ ਵੀ ਮੈਂ ਸਮਝਦਾ ਕਿ ਸਾਨੂੰ ਆਪਣੇ ਸਟੂਡੈਂਟਸ ਨੂੰ, ਅਸਾਤੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਤੇ ਇੱਕ ਅੱਛਾ ਟੀਚਰ ਉਹਦਾ ਬੜਾ ਰੋਲ ਹੈ ਜੀ
ਕਿਸੇ ਵੀ ਇਨਸਾਨ ਦੀ ਜ਼ਿੰਦਗੀ 'ਚ, ਔਰ ਅਸੀਂ ਕਦੀ ਵੀ ਆਪਣੇ ਅਹਿਸਾਸਾਂ ਨੂੰ ਨਹੀਂ ਭੁੱਲ ਸਕਦੇ ਜੀ। ਉਹਨਾਂ ਵਾਸਤੇ ਹਮੇਸ਼ਾ ਦੁਆ ਕਰਾਂਗੇ। ਪ੍ਰੋਫੈਸਰ, ਬੜਾ ਅੱਛਾ ਪ੍ਰੋਗਰਾਮ ਅੱਜ ਦਾ ਰਿਹਾ ਜੀ। ਤੁਸੀਂ ਬੜਾ ਟਾਈਮ ਦਿੱਤਾ ਮੈਨੂੰ, ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਜੀ। ਔਰ ਮੁਲਾਕਾਤ ਹੋਈ, ਕੀਮਤੀ ਗੱਲਾਂ ਸੀ ਤੁਹਾਡੀਆਂ, ਔਰ ਇਹਨਾਂ ਗੱਲਾਂ ਦੇ ਨਾਲ ਹੀ ਪ੍ਰੋਗਰਾਮ ਸੋਹਣਾ ਹੋਇਆ ਜੀ। ਅਰੋੜਾ ਜੀ ਜੀ ਸਰ, ਅਸੀਂ ਤੁਹਾਡੇ ਕੋਲੋਂ ਵਾਅਦਾ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ। ਇਹਸਾਨ ਗੁੱਜਰ ਸਾਹਿਬ ਅਖੀਰ ਵਿੱਚ ਮੇਰੇ ਖਿਆਲ ਕੁਝ ਐਡ ਕਰਨਾ ਚਾਹੁੰਦੇ, ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਗੁੱਜਰ ਸਾਹਿਬ। ਜੀ 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 ਬਸ ਜੀ ਟਾਈਮ ਕਾਫੀ ਹੋ ਗਿਆ। ਮੈਂ ਸਿਰਫ ਇਹੀ ਕਹਿਣਾ ਚਾਹ ਰਿਹਾ ਸੀ ਕਿ ਅੱਗੇ ਮਾਰ ਦਾ ਜ਼ਿਕਰ ਹੋਇਆ ਸੀ ਕਿ ਉਸਤਾਦ ਜਿਹੜੇ ਨੇ ਉਹ ਮਾਰਦੇ ਵੀ, ਮਤਲਬ ਮਾਰ ਨੂੰ ਬੁਰਾ ਵੀ ਸਮਝਿਆ ਜਾਂਦਾ, ਲੇਕਿਨ ਮੇਰੇ ਖਿਆਲ 'ਚ ਮਾਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤੇ ਹੁੰਦੀ ਹੈ ਜਿਹੜੀ ਉਹ ਆਵਾਗੋਣੀ ਜਿਹਨੂੰ ਕਹਿੰਦੇ ਨਾ, ਗੁੱਸੇ 'ਚ ਆ ਕੇ ਮਾਰਦੇ ਰਹਿੰਦੇ, ਉਹਨਾਂ ਦਾ ਕੋਈ ਮਕਸਦ ਹੁੰਦਾ। ਲੇਕਿਨ ਦੂਜੀ ਇੱਕ ਮਾਰ ਜਿਹੜੀ ਉਸਤਾਦ ਦੀ ਹੁੰਦੀ ਉਹ ਇਸਲਾਹ ਵਾਸਤੇ ਵੀ ਹੁੰਦੀ ਹੈ। ਸਾਡੀ ਇੱਕ ਕਲਾਸ 'ਚ ਨਾ ਇੱਕ ਬੱਚਾ ਹੁੰਦਾ ਸੀ, ਉਹ ਜਿਹੜਾ ਨਾ ਡਾਟ ਪਾਣਾ ਭੁੱਲ ਜਾਂਦਾ ਸੀ ਹਰ ਫਿਕਰੇ ਦੇ ਐਂਡ ਤੇ ਨਾ, ਸੈਂਟੈਂਸ ਦੇ ਐਂਡ ਤੇ ਉਹ ਜਿਹੜਾ ਸਾਡਾ ਉਸਤਾਦ ਸੀ, ਪਹਿਲਾਂ ਤਾਂ ਉਹਨੂੰ ਪਿਆਰ ਨਾਲ ਸਮਝਾਉਂਦਾ ਰਿਹਾ, ਲੇਕਿਨ ਉਹ ਨਹੀਂ ਸਮਝਿਆ। ਫਿਰ ਆਖਿਰਕਾਰ ਉਹਨੂੰ ਮਾਰਨਾ ਹੀ ਪਿਆ, ਔਰ ਆਖਿਰਕਾਰ ਉਹਦੀ ਜਿਹੜੀ ਮਾਰ ਉਹ ਕੰਮ ਕਰ ਗਈ, ਔਰ ਉਹ ਡਾਟ ਹਮੇਸ਼ਾ ਉਹ ਜ਼ਿੰਦਗੀ 'ਚ ਮੁੜ ਕੇ ਕਦੇ ਨਹੀਂ ਭੁੱਲਿਆ। ਉਸ ਤੋਂ ਇਲਾਵਾ ਆਖਰੀ ਗੱਲ ਇਹ ਹੈ ਜੀ ਕਿ ਜਿਹੜੀ ਉਸਤਾਦ ਦੀ ਥਾਪੀ ਹੁੰਦੀ ਹੈ ਨਾ, ਜਿਹੜੀ ਐਪਰੀਸੀਏਸ਼ਨ ਹੁੰਦੀ ਹੈ ਤਾਲਿਬ ਇਲਮ ਵਾਸਤੇ, ਉਹ ਵੀ ਉਹਦੀ ਸ਼ਖਸੀਅਤ 'ਚ ਬਹੁਤ ਬੜਾ ਕਿਰਦਾਰ ਅਦਾ ਕਰਦੀ ਹੈ। ਮੈਂ ਜਦੋਂ ਛੋਟਾ ਹੁੰਦਾ ਸੀ, ਤੀਸਰੀ ਚੌਥੀ ਜਮਾਤ ਤੱਕ ਮੈਂ ਪਿੰਡ 'ਚ ਪੜ੍ਹਿਆ। ਉਹ ਤੋਂ ਬਾਅਦ ਮੈਂ ਆ ਗਿਆ ਸ਼ਹਿਰ 'ਚ। ਇੱਥੇ ਸਾਡੀ ਇੱਕ ਮਿਸਿਸ ਹੁੰਦੀ ਸੀ, ਮਿਸਿਸ ਨਸੀਮ। ਉਹਨੇ ਕਲਾਸ ਨਾ ਪਹਾੜਾ ਸੁਣਨਾ ਸ਼ੁਰੂ ਕੀਤਾ ਜੀ, ਜਿਹਨੂੰ ਟੇਬਲ ਕਹਿੰਦੇ ਨੇ ਇੰਗਲਿਸ਼ 'ਚ। ਉਹ ਸਾਰੀ ਕਲਾਸ ਕੋ ਸੁਣਨੇ ਨੂੰ, ਹੁਣ ਸਾਰੇ ਸੀਗੇ, ਉਰਦੂ ਮੀਡੀਅਮ ਦਾ ਸਕੂਲ ਸੀਗਾ, ਕੋਈ ਉਰਦੂ 'ਚ ਸੁਣਾਵੇ, ਇੱਕ ਅੱਧੇ ਬੱਚੇ ਨੇ ਅੰਗਰੇਜ਼ੀ 'ਚ ਵੀ ਸੁਣਾਤਾ। ਮੈਂ ਪਿੰਡੂ ਜਿਹਾ ਮੁੰਡਾ ਸੀ ਜੀ, ਮੈਂ ਪਿੰਡੋਂ ਆਇਆ ਸੀ, ਤੇ ਮੈਨੂੰ ਉਹ ਸਾਰੀ ਉਮਰ ਅਸੀਂ ਇੱਕ ਦੂਣੀ 2 ਦੂਣੀ 4 'ਚ ਸਿੱਖਿਆ ਸੀ। ਮੈਨੂੰ ਪਤਾ ਨਹੀਂ ਸੀ ਕਿ 2 × 2 ਜਾਂ 2 1 2 ਕੀ ਹੁੰਦਾ। ਮੈਂ ਮੈਡਮ ਨੂੰ ਨਾ, ਮੈਂ ਕਿਹਾ, ਮੈਂ ਹੌਲੀ ਦਿਨ ਕੰਚ ਕਿਹਾ, ਮੈਮ ਜੀ ਮੈਂ ਜ਼ਰਾ ਨਾ ਪੰਜਾਬੀ ਆਉਂਦੀ ਹੈ, ਮੈਨੂੰ ਪੰਜਾਬੀ ਸੁਣਾ ਸਕਦਾ? ਮੈਨੂੰ ਨਹੀਂ ਆਉਂਦੀ। ਉਹ ਮੈਡਮ ਕਹਿੰਦੀ ਸੁਣਾ, ਖੁਸ਼ ਹੋਈ ਬਲਕਿ ਉਹ ਫਿਰ ਮੈਂ ਕਹਿੰਦਾ ਕੋਈ 10 ਸੈਕਿੰਡ ਨਹੀਂ ਲਾਏ, ਪੂਰੇ ਪਹਾੜੇ 'ਚ 1 ਦੂਣੀ 2 3 4 ਪੂਰਾ ਰੱਟਿਆ ਜੂ ਹੁੰਦਾ ਸੀ। ਤੇ ਉਹ ਮੈਡਮ ਨੇ ਪੂਰੀ ਕਲਾਸ ਤੋਂ ਜਿਹੜੀਆਂ ਨਾ ਤਾਲੀਆਂ ਵਜਵਾਈਆਂ, ਮੇਰੇ ਵਾਸਤੇ ਸਪੈਸ਼ਲ ਤਾਲੀ ਵੱਜੀ। ਤੇ ਉਹ ਦਿਨ ਸੀ ਤੇ ਅੱਜ ਦਾ ਦਿਨ ਸੀ, ਮੇਰੀ ਪੰਜਾਬੀ ਵਾਸਤੇ ਮੁਹੱਬਤ ਅੱਜ ਤੱਕ ਕਾਇਮ ਹੈ। ਇਹ ਜਿਹੜੀ ਮੈਂ ਕਹਿਣਾ ਨਾ ਕਿ ਐਪਰੀਸੀਏਸ਼ਨ ਔਰ ਥਾਪੀ ਜਿਹੜੀ ਹੁੰਦੀ ਨਾ, ਬੜੀ ਅਹਿਮ ਰੋਲ ਅਦਾ ਕਰਦੀ ਹੈ ਜੀ ਉਸਤਾਦ ਦਾ। ਉਸਤਾਦ ਜ਼ਿੰਦਾਬਾਦ ਜੀ। ਉਸਤਾਦ ਵਾਸਤੇ ਬਹੁਤ ਇਹਤਰਾਮ ਸਾਡੇ ਦਿਲਾਂ 'ਚ। ਬਹੁਤ ਸ਼ੁਕਰੀਆ ਗੁੱਜਰ ਸਾਹਿਬ, ਤੁਸੀਂ ਵਾਕਈ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਜੇ ਉਸਤਾਦ ਦਾ ਜਿਹੜਾ ਘੂਰਨਾ ਤੇ ਉਸਤਾਦ ਦੀ ਥਾਪੀ ਦੋਨੋਂ ਹੀ ਆਪਣਾ ਬੜਾ ਖਾਸ, ਉਹਨਾਂ ਦਾ ਇੱਕ ਰੋਲ ਹੁੰਦਾ ਹੈ, ਖਾਸ ਰੋਲ ਅਦਾ ਕਰਦੇ ਨੇ। ਸੋ ਮੇਰਾ ਖਿਆਲ ਬਹੁਤ ਸਾਰੇ ਦੋਸਤਾਂ ਨੂੰ, ਬਹੁਤ ਸਾਰੇ ਆਪਣੇ ਉਸਤਾਦਾਂ ਦੀ ਯਾਦ ਇੱਕ ਵਾਰ ਫਿਰ ਤਾਜ਼ਾ ਹੋ ਗਈ ਹੋਏਗੀ, ਸੋਚਣਗੇ ਜਿਨ੍ਹਾਂ ਦਾ ਜ਼ਿਕਰ ਕੀਤਾ, ਜਿਹਦਾ ਜ਼ਿਕਰ ਕਿਤੇ ਕਰਨਾ ਰਹਿ ਗਿਆ, ਮਨ ਵਿੱਚ ਖਿਆਲ ਆਇਆ ਕਿ ਕਿਸ ਦਾ ਜ਼ਿਕਰ ਕਰਾਂ, ਇਹ ਕਰਾਂ ਜਾਂ ਨਾ ਕਰਾਂ। ਉਹ ਜਿਹੜੀ ਕੁੱਟ ਸਾਨੂੰ ਪਈ ਹੈ, ਕਦੇ ਚਪੇੜਾਂ ਵੀ ਪਈਆਂ ਨੇ, ਉਹ ਯਾਦ ਆਈਆਂ ਹੋਣਗੀਆਂ। ਉਸ ਵੇਲੇ ਛਟੀ ਦਾ ਵੀ ਮਾਰਿਆ ਜਾਂਦਾ ਸੀ, ਉਹ ਵੀ ਸਾਨੂੰ ਯਾਦ ਆਇਆ। ਪਰ ਉਸਤਾਦ ਨੇ ਜੋ ਸਾਨੂੰ ਅੱਜ ਬਣਾ ਦਿੱਤਾ, ਜਿਨ੍ਹਾਂ ਕਰਕੇ ਅੱਜ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਬਣੇ ਆ, ਇਹ ਸਭ ਉਹਨਾਂ ਦੀ ਮਿਹਨਤ ਹੈ, ਉਹਨਾਂ ਦੀ ਮੁਸ਼ੱਕਤ ਦਾ ਨਤੀਜਾ ਹੈ। ਸੋ ਮੇਰਾ ਖਿਆਲ ਇਸੇ ਹੀ ਗੱਲ ਦੇ ਨਾਲ ਅਸੀਂ ਪ੍ਰੋਗਰਾਮ ਨੂੰ ਇੱਥੇ ਸਮੇਟ ਲਈਏ ਜੀ। ਕੀ ਕਹਿਣਾ ਚਾਹੁੰਦੇ ਪ੍ਰੋਫੈਸਰ ਸਾਹਿਬ? ਜੀ ਬਿਲਕੁਲ ਠੀਕ ਹੈ ਜੀ, ਬਹੁਤ ਸ਼ੁਕਰੀਆ। ਬੜਾ ਅੱਜ ਤੁਹਾਡੇ ਆਪਣਾ ਪ੍ਰੋਗਰਾਮ ਜਿਹੜਾ ਉਹ ਬੜਾ ਸੋਹਣਾ ਹੋ ਗਿਆ, ਔਰ ਬੜੀਆਂ ਵਧੀਆ ਗੱਲਾਂ ਜਿਹੜੀਆਂ ਤੁਸੀਂ ਪ੍ਰੋਗਰਾਮ ਨੂੰ ਅੱਗੇ ਤੋਰਿਆ। ਚੌਹਾਨ ਸਾਹਿਬ ਸਾਡੇ ਨਾਲ ਮੌਜੂਦ ਸੀ, ਤੇ ਬਾਕੀ ਗੁੱਜਰ ਸਾਹਿਬ ਮੌਜੂਦ ਸੀ, ਤੇ ਬਾਕੀ ਹੋਰ ਵੀ ਜਿੰਨੇ ਵੀ ਦੋਸਤ ਆਏ ਨੇ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਔਰ ਅੱਜ ਪਤਾ ਹੀ ਨਹੀਂ ਲੱਗਾ, ਪਹਿਲੇ ਤਾਂ ਸਾਨੂੰ ਜਿਸ ਵੇਲੇ ਤੁਸੀਂ ਨਹੀਂ ਹੁੰਦੇ ਤੇ ਘੰਟਾ ਵੀ ਬਹੁਤ ਲੱਗਦਾ ਸੀ, ਲੇਕਿਨ ਪੌਣੇ ਘੰਟੇ ਹੋ ਗਏ ਨਾ। ਅਰੋੜਾ ਸਾਹਿਬ ਦੀ ਬਰਕਤ ਹੈ ਜੀ। ਸਾਰੇ ਅਰੋੜਾ ਸਾਹਿਬ ਕਿ ਤੁਸੀਂ ਸਾਡੇ ਸਿਰ ਤੇ ਹੱਥ ਜਿਹੜਾ ਰੱਖੀ ਰੱਖਿਆ ਕਰੋ, ਸਾਡੇ ਨਾਲ ਮੈਂ ਬੜਾ ਸ਼ਰਮਿੰਦਾ ਨਾ ਆ ਸਕਣ ਵਾਸਤੇ। ਮੇਰੇ ਸਿਰਫ ਕੰਮ ਦੀ ਕਈ ਮਜਬੂਰੀ ਹੁੰਦੀ ਹੈ, ਪਰ ਮੈਂ ਕੋਸ਼ਿਸ਼ ਕਰਾਂਗਾ ਮੈਂ ਅਗਲੇ ਹਫ਼ਤੇ ਜਿਵੇਂ ਵੀ ਕੰਮ ਤੋਂ ਛੁੱਟੀ ਲੈ ਕੇ। ਵਜ੍ਹਾ ਇਹੀ ਹੈ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ, ਔਰ ਲੋਕ ਵੀ ਜਿਹੜੇ ਨੇ ਉਹ ਵੀ ਤੁਹਾਨੂੰ ਸੁਣਨਾ ਚਾਹੁੰਦੇ ਨੇ। ਤੇ ਬਸ ਇਹ ਹੈ ਕਿ ਅੱਜ ਦਾ ਪ੍ਰੋਗਰਾਮ ਜਿਵੇਂ ਸਾਰਿਆਂ ਨੇ ਆਪਣੇ ਆਪਣੇ ਉਸਤਾਦਾਂ ਨੂੰ ਯਾਦ ਕੀਤਾ, ਮੈਂ ਕਹਿੰਦਾ ਕਿ ਹਜੇ ਵੀ ਉਹਦਾ ਹੱਕ ਅਦਾ ਨਹੀਂ ਹੋਇਆ। ਤੇ ਜ਼ਰੂਰ ਅਸੀਂ ਫਿਰ ਕਿਸੇ ਵੇਲੇ ਹੋਰ ਵੀ ਪ੍ਰੋਗਰਾਮ ਰੱਖਾਂਗੇ, ਜਿਹੜੀ ਕੋਈ ਗੱਲਾਂ ਰਹਿ ਗਈਆਂ ਨੇ ਦੁਬਾਰਾ ਉਹਨਾਂ ਦੀ ਸਾਂਝ ਪਾਵਾਂਗੇ। ਤੇ ਬਹੁਤ ਸ਼ੁਕਰੀਆ ਜੀ। ਓਕੇ, ਥੈਂਕ ਯੂ ਜੀ। ਅਸਲਾਮ ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ।